ਹਰ ਇੱਕ ਚੀਜ਼ ਦੇ ਵਿੱਚ ਅਸੀਂ PCBAs ਯੂਜ਼ ਕਰਦੇ ਹਾਂ। PCBA ਦੀ ਮੈਂ ਤੁਹਾਨੂੰ ਦੱਸਦਾ ਫੁੱਲ ਫਾਰਮ, ਅਸੀਂ ਪ੍ਰਿੰਟਡ ਸਰਕਟ ਬੋਰਡਸ ਤੋਂ PCB ਹੁੰਦਾ, ਤੇ ਉਹ ਇੱਕ ਬੇਅਰ ਬੋਰਡ ਹੁੰਦਾ, ਜਦੋਂ ਉਹਦੇ ਉੱਤੇ ਅਸੀਂ ਕੰਪੋਨੈਂਟ ਲਾ ਦਿੰਦੇ ਹਾਂ ਉਹਨੂੰ PCBA ਯਾਨੀ ਕਿ ਪ੍ਰਿੰਟਡ ਸਰਕਟ ਬੋਰਡ ਅਸੈਂਬਲਡ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਸਾਰਿਆਂ ਤੋਂ ਪਹਿਲਾਂ ਬੇਅਰ ਬੋਰਡ, ਜਿਹਨੂੰ ਅਸੀਂ PCB ਕਹਿ ਦਿੰਦੇ ਹਾਂ, ਉਹਨਾਂ ਉੱਤੇ ਸਾਰੀ ਦੀ ਸਾਰੀ ਮਾਰਕਿੰਗ ਜਿਹੜੀ ਹੋਈ ਹੁੰਦੀ ਹੈ। ਮਾਰਕਿੰਗ ਤੋਂ ਕਹਿਣ ਦਾ ਮਤਲਬ ਡਿਜ਼ਾਈਨ ਜਿਹੜਾ ਹੁੰਦਾ ਆ, ਡਿਜ਼ਾਈਨ ਹਾਂ PCB ਦਾ ਲੇਜ਼ਰ ਦੇ ਨਾਲ ਉਹਦੀ ਐਚਿੰਗ ਹੋਈ ਹੁੰਦੀ ਆ। ਸੋ ਸਾਰਿਆਂ ਤੋਂ ਪਹਿਲਾਂ ਜਿਹੜੇ PCB ਆ ਉਹ ਤੁਸੀਂ ਮਸ਼ੀਨ ਦੇ ਵਿੱਚ ਫੀਡ ਕਰਦੇ ਹੋ। ਸੋ ਉਹਦੀ ਜਿਹੜੀ ਸਕਰੀਨ ਪ੍ਰਿੰਟਿੰਗ ਜਿਹੜੀ ਪ੍ਰੋਸੈਸ ਆ ਉਹ ਚੱਲਦੀ ਹੈ। ਉਸ ਤੋਂ ਬਾਅਦ ਇਹਦੀ ਇੰਸਪੈਕਸ਼ਨ ਹੁੰਦੀ ਆ। ਸੋ ਉਹ ਤੋਂ ਅਗਲੀ ਆ ਪ੍ਰੋਸੈਸ ਰਾਜਕਨ PCB ਦੇ ਵਿੱਚ ਹੁੰਦੀ ਪਿਕ ਐਂਡ ਪਲੇਸ। ਸੋ ਇਹਦੇ ਵਿੱਚ ਕੀ ਆ ਕਿ ਜਿਹੜੇ ਤੁਸੀਂ ਥੱਲੇ ਦੇਖ ਰਹੇ ਹੋ ਰੀਲਾਂ ਦੇ ਵਿੱਚ ਕੰਪੋਨੈਂਟ ਹੁੰਦੇ ਆ, ਕਿਤੇ ਰਜਿਸਟਰ ਆ, ਕਿਤੇ ਕੈਪੈਸਿਟਰ ਆ, ਕਿਤੇ IC ਆ, ਹਾਂਜੀ ਕੋਈ IC ਆ ਜਾਂ ਸਾਰੇ ਕੰਪੋਨੈਂਟ ਆ, ਇਹ ਜਾਂਦੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਰੀਲਾਂ, ਇਹ ਫੀਡਰ ਦੇ ਵਿੱਚ ਜਾਂਦੀ ਆ। ਫੀਡਰ ਦੇ ਵਿੱਚ ਇਹ ਉੱਤੇ PCB ਆ। ਫੀਡਰ ਨੇ ਕੀ ਕਰਨਾ, ਮਸ਼ੀਨ ਨੇ ਬੇਸਡ ਔਨ ਜਿਹੜਾ ਉਹਦਾ ਡਿਜ਼ਾਈਨ ਆ, ਬੌਮ ਆ, ਉਹਦੇ ਅਕੋਰਡਿੰਗਲੀ ਉਹਨੇ ਜਿਹੜੀ ਜਗ੍ਹਾ ਦੇ ਉੱਤੇ ਉਹਨੂੰ ਲੋੜ ਆ ਉੱਥੋਂ ਉਹਨੇ ਆਪਣਾ PCB ਚੱਕਣਾ ਤੇ ਉਹਨੂੰ ਪਿਕ ਐਂਡ ਪਲੇਸ ਮਸ਼ੀਨ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਦਾ ਸੌਫਟਵੇਅਰ ਆ ਵੈਲਰ ਪ੍ਰੋਸੈਸ, ਉਹਦੀ ਪ੍ਰੈਪਰੇਸ਼ਨ। ਸੋ IoT ਇੰਟਰਨੈਟ ਆਫ ਥਿੰਗਸ, ਇਹਦੇ ਨਾਲ ਇਹ ਸਾਰੀ ਦੀ ਸਾਰੀ ਜਿਹੜੀ ਇਨਫੋਰਮੇਸ਼ਨ ਨਾਲ ਦੀ ਨਾਲ ਉਹ ਸ਼ੌਪ ਫਲੋਰ ਨੂੰ ਟਰਾਂਸਫਰ ਕਰ ਰਿਹਾ ਵਾ। ਤੇ ਉਹਦੇ ਤੋਂ ਬੇਸਿਕਲੀ ਇਹ ਧਿਆਨ ਰੱਖਦੇ ਆ ਵੀ ਕਿਹੜਾ ਜਿਹੜਾ ਫੀਡਰ ਆ ਉਹਦੇ ਉੱਤੇ ਕੀ ਇਨਫੋਰਮੇਸ਼ਨ ਆ, ਜਿਹੜਾ ਸਕੈਨ ਕਰ ਰਿਹਾ ਡੇਟ ਕੋਡ, ਲੋਟ ਕੋਡ ਵਗੈਰਾ ਹੁੰਦੇ ਹਰ ਇੱਕ ਰੀਲ ਦੇ। ਸੋ ਉਹਦੇ ਨਾਲ ਇਹ ਆ ਵੀ ਕੱਲ ਨੂੰ ਕੋਈ ਮੰਨ ਲਓ ਕੰਪੋਨੈਂਟ ਦੇ ਵਿੱਚ ਕੋਈ ਇਸ਼ੂ ਆ ਜਾਂਦਾ, ਡੇਟ ਕੋਡ ਲੋਟ ਕੋਡ ਤੁਹਾਨੂੰ ਪਤਾ ਹੋਏ, ਤੇ ਉਹ ਡੇਟ ਕੋਡ ਲੋਟ ਕੋਡ ਦੇ ਕੰਪੋਨੈਂਟਸ ਨਾਲ ਜਿਹੜਾ PCB ਬਣਿਆ ਹੁੰਦਾ ਸਿਰਫ ਉਸ ਲੋਟ ਨੂੰ ਜਿਹੜਾ ਬਾਹਰ ਕੱਢਿਆ ਜਾਂਦਾ। ਸੋ ਅੱਗੇ ਆ ਗਿਆ ਜੀ ਵਿਜ਼ੂਅਲ ਇੰਸਪੈਕਸ਼ਨ, ਵਿਜ਼ੂਅਲ ਅੱਖਾਂ ਦੇ ਨਾਲ ਹੈ ਨਾ, ਤੇ ਇੰਸਪੈਕਸ਼ਨ ਵਿਜ਼ੂਅਲ ਇੰਸਪੈਕਸ਼ਨ ਮਸ਼ੀਨ ਦੇ ਵਿੱਚ ਆ ਗਿਆ, ਦੇਖਣਾ ਵੀ ਸਹੀ ਪੁਰਜਾ ਸਹੀ ਥਾਂ ਤੇ ਲੱਗਾ ਆ। ਰੀਫਲੋ ਓਵਨ ਦੇ ਵਿੱਚ ਰਾਜ ਕਰਨੇ ਹੁੰਦਾ ਕਿ ਵੇਖੋ ਸੋਲਡਰ ਜਿਹੜਾ ਅਪਲਾਈਡ ਆ, ਸੋਲਡਰ ਪੇਸਟ ਜਿਹੜੀ ਉਹ ਅਪਲਾਈਡ ਆ, ਤੇ ਉਸ ਤੋਂ ਬਾਅਦ ਕੰਪੋਨੈਂਟ ਪਲੇਸਿੰਗ ਹੋ ਗਈ। ਰੀਫਲੋ ਹੁੰਦਾ ਬੇਸਿਕਲੀ ਹਾਈ ਟੈਂਪਰੇਚਰ, ਉਹਦੇ ਵਿੱਚ ਇਹਨੂੰ ਪੈਸ ਥਰੂ ਕਰਦੇ ਆ। ਸੋ ਇਹ ਹਾਈ ਟੈਂਪਰੇਚਰ ਕੰਟਰੋਲਡ ਇਨਫਰਾਸਟ੍ਰਕਚਰ ਹੈ, ਜਿਹਦੇ ਵਿੱਚ ਜਿਹੜਾ ਸੋਲਡਰ ਆਲਰੇਡੀ ਪਿਆ ਹੋਇਆ ਕੰਪੋਨੈਂਟ ਉੱਤੇ ਲੱਗਾ ਹੋਇਆ, ਜਦੋਂ ਗਰਮ ਹੋ ਗਿਆ ਤੇ ਉਹਨੇ ਸੋਲਡਰ ਦੇ ਨਾਲ ਕੰਪੋਨੈਂਟ ਦੀ ਜਕੜ ਬਣ ਜਾਂਦੀ। ਸੋ ਉਹਦੇ ਤੋਂ ਬਾਅਦ ਅਗਲੀ ਚੀਜ਼ ਆ ਗਈ AOI। ਆਪਾਂ ਇੰਸਪੈਕਸ਼ਨ ਦੀ ਗੱਲ ਕਰਦੇ ਵੀ, ਇੰਸਪੈਕਸ਼ਨ ਦਾ ਇੱਕ ਤਰੀਕਾ, ਬਟ AOI ਸਟੈਂਡਸ ਫॉर ਆਟੋਮੈਟਿਕ ਆਪਟੀਕਲ ਇੰਸਪੈਕਸ਼ਨ। ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਜਿਹੜਾ ਆਹ ਸ਼ੋ ਕਰ ਰਿਹਾ ਹੈਗਾ ਥਰੂ ਹੋਲ ਐਂਡ ਮੈਨੂਅਲ ਅਸੈਂਬਲੀ। ਹੁਣ ਉਹਦਾ ਕਾਰਨ ਕੀ ਕਿ ਕਈ ਕੰਪੋਨੈਂਟ ਹੁੰਦੇ ਆ ਜਿਹੜੇ SMT ਨਹੀਂ ਹੁੰਦੇ, ਸਰਫੇਸ ਮਾਊਂਟ ਨਹੀਂ ਹੁੰਦੇ, ਹੈ ਨਾ। ਠੀਕ ਹੈ, ਥਰੂ ਹੋਲ ਵੀ ਜਿੱਦਾਂ ਕਈ ਕਨੈਕਟਰ ਹੋ ਗਏ ਜਾਂ ਵੱਡੇ ਕੰਪੋਨੈਂਟ ਆ ਜਿੱਦਾਂ ਦੇਖਿਆ ਜਾ ਰਿਹਾ ਨਾ, ਵੱਡੇ ਵਾਲੇ ਕੰਪੋਨੈਂਟ ਉਹਦੀ ਕਈ ਕੰਪੋਨੈਂਟ ਮਸ਼ੀਨ ਨਹੀਂ ਸੈਟਅਪ ਤੁਹਾਡੇ ਲਈ ਕਰ ਸਕਦੀ। ਸੋ ਉਹ ਮੈਨੂਅਲੀ ਉਹਨਾਂ ਨੂੰ ਤੁਹਾਨੂੰ ਕਰਨਾ ਪੈਂਦਾ, ਠੀਕ ਹੈ। ਮੈਨੂਅਲ ਤੇ ਥਰੂ ਹੋਲ ਅਸੈਂਬਲੀ ਉਸ ਪ੍ਰੋਸੈਸ ਪੈਂਦੇ ਆ। ਥਰੂ ਹੋਲ ਦਾ ਮਤਲਬ ਹੁੰਦਾ ਜਿਹੜੇ PCB ਦੇ ਆਰ ਪਾਰ ਚਲੇ ਜਾਏ, ਕਿਉਂਕਿ ਜ਼ਿਆਦਾਤਰ ਜਿਹੜੇ ਕੰਪੋਨੈਂਟ ਅਸੀਂ ਦੇਖਦੇ ਆ ਉਹ ਸਰਫੇਸ ਮਾਊਂਟ ਹੁੰਦੇ ਆ, ਉਹਦੇ ਉੱਤੇ ਤੁਸੀਂ ਰੱਖ ਦਿੰਦੇ ਹੋ ਤੇ ਉਹ ਸੋਲਡਰ ਦੇ ਨਾਲ ਜੰਮ ਜਾਂਦੇ ਆ। ਤੇ ਇਹ ਹੋ ਗਏ ਮੈਨੂਅਲ ਐਂਡ ਥਰੂ ਹੋਲ ਅਸੈਂਬਲੀ। ਐਕਸਰੇ ਦੇ ਵਿੱਚ ਕੀ ਕਰਦੇ ਆ, ਐਕਸਰੇ ਤੇ AOI ਦੇ ਆਪਟੀਕਲ ਇੰਸਪੈਕਸ਼ਨ ਦੇ ਵਿੱਚ ਫਰਕ ਇਹ ਹੁੰਦਾ, ਐਕਸਰੇ ਜਿਹੜਾ ਵਾ ਉਹ ਜਿੱਦਾਂ ਆਪਣੀ ਬੋਡੀ ਹੁੰਦੀ ਹੈ ਨਾ, ਬੋਡੀ ਦੇ ਉੱਤੇ ਇੱਕ ਤੁਸੀਂ ਇੰਸਪੈਕਸ਼ਨ ਕਰਦੇ ਹੋ ਕਿ ਬੋਡੀ ਦੇ ਉੱਤੇ ਕੀ ਆ। ਐਕਸਰੇ ਕੀ ਕਰਦਾ, ਹੱਡੀਆਂ ਨੂੰ ਬੋਡੀ ਦੇ ਅੰਦਰ ਪੈਨੀਟ੍ਰੇਟ ਹੋ ਕੇ ਵੀ ਦੱਸ ਦਿੰਦਾ। ਸੋ ਕਈ ਤਰ੍ਹਾਂ ਦੇ ਜਿਹੜੇ ਕਨੈਕਸ਼ਨਸ ਹੈਗੇ ਆ ਜਿਹੜੇ PCB ਦੇ ਅੰਦਰ ਆ, ਪਰ ਉਹ ਟੁੱਟੇ ਹੋਏ ਆ। ਆ ਤੁਸੀਂ ਸਾਹਮਣੇ ਦੇਖ ਰਹੇ ਹੋ ਹਨਾ, ਕਿ ਇਹ ਅੰਦਰ ਦਾ ਜਿਹੜਾ ਸਨੈਪਸ਼ਾਟ ਆ ਉਹ ਵੀ ਕੈਪਚਰ ਕਰਕੇ ਦੇ ਦਿੰਦਾ ਵੀ ਮੈਟਲ ਕਿੱਥੇ ਮਿਸਿੰਗ ਆ। ਤੇ ਸੋ ਇਹ ਸਾਰੀ ਰਾਜਕਰਨ ਪ੍ਰੋਸੈਸ ਹੈਗੀ ਆ PCBA ਅਸੈਂਬਲੀ ਐਂਡ ਟੈਸਟ, ਜਿਹੜਾ ਕਿ ਕਿਸੇ ਟਾਈਮ ਤੇ ਸਿਲੀਕਨ ਵੈਲੀ ਦੇ ਵਿੱਚ ਹੁੰਦਾ ਸੀ, ਤੇ ਅੱਜ ਕੱਲ੍ਹ ਏਸ਼ੀਆ ਦੇ ਵਿੱਚ, ਖਾਸ ਤੌਰ ਤੇ ਸਾਊਥ ਈਸਟ ਏਸ਼ੀਆ ਦੇ ਵਿੱਚ, ਈਸਟ ਏਸ਼ੀਆ ਜਨਰਲੀ ਕਹਿ ਲਓ, ਉਹਦੇ ਵਿੱਚ ਜ਼ਿਆਦਾ ਇਹਨਾਂ ਦੀ ਫੈਕਟਰੀਜ਼ ਜਿਹੜੀਆਂ ਉਹ ਕੰਮ ਕਰਦੀਆਂ ਜੀ। ਯੂਰਪੀਅਨ ਯੂਨੀਅਨ ਦੇ ਦੁਆਰਾ ਫੇਸਬੁੱਕ, ਇੰਸਟਾਗ੍ਰਾਮ ਯਾਨੀ ਕਿ ਮੈਟਾ ਵਾਲਿਆਂ ਦੇ ਜਿਹੜੀ ਅਡਿਕਟਿਵ ਡਿਜ਼ਾਈਨ ਆ, ਵੀ ਲੋਕ ਉਸਦੇ ਆਦੀ ਹੋ ਜਾਂਦੇ ਆ, ਨਸ਼ੇੜੀ ਹੋ ਜਾਂਦੇ ਆ ਬੇਸਿਕਲੀ ਇਸ ਸੋਸ਼ਲ ਮੀਡੀਆ ਦੇ, ਉਹਨੂੰ ਲੈ ਕੇ ਹੁਣ ਟਾਰਗੇਟ ਉਸ ਡਿਜ਼ਾਈਨ ਨੂੰ ਜਿਹੜਾ ਉਹ ਕੀਤਾ ਜਾ ਰਿਹਾ। ਸੋ ਕੀ ਇਸ ਟਾਈਮ ਸਾਹਮਣੇ ਆ ਜਿਹੜਾ ਕਲਰ ਆ ਹਲਕਾ ਨੀਲਾ ਹੋ ਗਿਆ, ਇਹ ਕਾਫੀ ਅਡਿਕਟਿਵ ਮੰਨਿਆ ਜਾਂਦਾ ਹੈ। ਹਲਕਾ ਨੀਲੇ ਰੰਗ ਦੀ ਚੋਣ ਤੋਂ ਲੈ ਕੇ ਤੁਸੀਂ ਦੇਖ ਲਓ ਟਿਕਟੌਕ ਹੋ ਗਿਆ, ਫੇਸਬੁੱਕ, ਇੰਸਟਾਗ੍ਰਾਮ, ਹੋਰ ਵੀ ਹੈ ਨਾ, ਇਹਨਾਂ ਦੇ ਸਾਰਿਆਂ ਦੇ ਵਿੱਚ ਸੇਮ ਹੀ ਰੰਗ ਜਿਹੜਾ ਵਰਤਿਆ ਜਾਂਦਾ। ਯੂਰਪੀਅਨ ਕਮਿਸ਼ਨ ਨੇ
ਇਹ ਜਿਹੜੇ ਇਹਤੇ ਇਨਵੈਸਟੀਗੇਸ਼ਨ ਕੀਤੀ ਤੇ ਉਹਨਾਂ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਉਹ 'ਚੋਂ ਕੁਛ ਚੀਜ਼ਾਂ ਸਾਹਮਣੇ ਆਈਆਂ ਕਿ ਜਿਹੜੀ ਮੈਟਾ ਪੇਰੈਂਟ ਕੰਪਨੀ ਹੈਗੀ ਇੰਸਟਾਗ੍ਰਾਮ ਦੀ ਤੇ ਫੇਸਬੁੱਕ ਦੀ, ਵਟਸਐਪ ਦੀ ਆਫ ਕੋਰਸ, ਤੇ ਉਹਨਾਂ ਦੇ ਡਿਜੀਟਲ ਸਰਵਿਸਿਜ਼ ਐਕਟ ਜਿਹੜਾ ਹੈਗਾ ਉਹਨੂੰ ਵਾਇਲੇਟ ਕਰਦੀ ਆ। ਜਿਹੜੀ ਆਟੋਨੋਮਸ ਟਰੱਕਿੰਗ ਦੀ ਆਪਾਂ ਗੱਲ ਕਰ ਰਹੇ ਸੀਗੇ, ਪੈਪਸੀਕੋ ਜਿਹੜੀ ਕੰਪਨੀ ਆ ਉਹ ਡਰਾਈਵਰਸ ਨੂੰ ਰਿਪਲੇਸ ਕਰਨ ਦੇ ਲਈ ਕਾਫੀ ਤਤਪਰ ਆ। $600 ਮਿਲੀਅਨ ਉਹਨਾਂ ਨੇ ਇੱਕ ਗੈਟਿਕ ਕਰਕੇ ਸ਼ਾਇਦ ਕੰਪਨੀ ਆ, ਗੈਟਿਕ, ਹਾਂਜੀ, ਉਹਦੇ ਤੇ ਜਿਹੜਾ ਉਹ ਲਾਇਆ ਆ, ਤੇ ਇਹਨਾਂ ਦੇ ਪ੍ਰੋਡਕਟ ਦੀਆਂ ਡਿਲੀਵਰੀਜ਼ ਆ ਉਹ ਹੁਣ ਕੰਪਨੀ ਦੇ ਜਿਹੜੇ ਟਰੱਕ ਆਟੋਨੋਮਸ ਟਰੱਕ ਆ ਉਹ ਕਰ ਰਹੇ ਆ, ਉਹ ਫਲੀਟ ਜਿਹੜੇ ਆ ਉਹ ਇਸ ਮੌਕੇ ਆ ਰਹੇ ਹੈਗੇ ਆ। ਸੋ ਹਰਵਿੰਦਰ, ਥੋੜਾ ਜਿਹਾ ਇਸ ਦੇ ਬਾਰੇ ਦੱਸਿਓ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਟੈਕਨੋਲੋਜੀ ਦੀ ਦੁਨੀਆ ਦੀ ਗੱਲਾਂ ਬਾਤਾਂ ਕਰਦੇ ਹਾਂ ਤੇ ਕਿੱਦਾਂ ਟੈਕਨੋਲੋਜੀ ਸਾਡੀ ਜ਼ਿੰਦਗੀ ਨੂੰ ਤੇ ਬਿਜ਼ਨੈਸਿਸ ਨੂੰ ਪ੍ਰਭਾਵਿਤ ਕਰ ਰਹੀ ਆ ਜਾਂ ਕਰੇਗੀ ਆਉਣ ਵਾਲੇ ਟਾਈਮ ਦੇ ਵਿੱਚ। ਟੈਕਨੋਲੋਜੀ ਡਰਿਵਨ ਫਿਊਚਰ ਕਿੱਦਾਂ ਦਾ, ਇਹ ਸਾਰੇ ਮਸਲਿਆਂ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਕੇ ਐਜੂਕੇਟ ਤੇ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਸਰੋਤੇ ਤੇ ਵਿਊਅਰਸ ਨੂੰ। ਸੋ ਇੱਕ ਵਾਰੀ ਫੇਰ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਪੰਜਾਬੀ ਟੈਕ ਟਾਕ। ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਆਪਾਂ ਕਰਾਂਗੇ PCBs ਕਿੱਦਾਂ ਬਣਦੇ ਆ, ਉਸ ਨੂੰ ਜਿਹੜਾ ਉਹ ਲੈ ਕੇ ਇੱਕ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ, ਨਾਲ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਵੀ ਪੂਰਾ ਪ੍ਰੋਸੈਸ ਕਿਸ ਤਰੀਕੇ ਦੇ ਨਾਲ ਚੱਲਦਾ ਆ। ਤੇ ਨਾਲ ਦੇ ਨਾਲ ਆਪਾਂ ਗੱਲ ਜਿਹੜੀ ਉਹ ਕਰਾਂਗੇ ਸੋਸ਼ਲ ਮੀਡੀਆ ਨੂੰ ਲੈ ਕੇ ਇੱਕ ਵਾਰੀ ਫੇਰ, ਵੀ ਉਹਨਾਂ ਦੇ ਜਿਹੜੇ ਅਡਿਕਟਿਵ ਡਿਜ਼ਾਈਨ ਆ ਉਸ ਨੂੰ ਲੈ ਕੇ ਹੁਣ ਉਹਨਾਂ ਨੂੰ ਕਈ ਮੁਲਕਾਂ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਆ। ਤੇ ਇਸ ਤੋਂ ਇਲਾਵਾ ਜੇ ਟਾਈਮ ਬਚਿਆ ਤਾਂ ਫਿਰ ਆਪਾਂ ਜਿਹੜੀ ਆਟੋਨੋਮਸ ਟਰੱਕਿੰਗ ਵਾਲੀਆਂ ਚੀਜ਼ਾਂ ਆ, ਕਿਸ ਤਰੀਕੇ ਦੇ ਨਾਲ ਪੈਪਸੀ ਕੰਪਨੀ ਵਾਲੇ ਆਟੋਨੋਮਸ ਟਰੱਕਿੰਗ ਨੂੰ ਆਪਣੇ ਕੰਮਕਾਜ ਦੇ ਵਿੱਚ ਐਡ ਕਰ ਰਹੇ ਆ, ਉਹਦੇ ਬਾਰੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਕਰਾਂਗੇ। ਸੋ ਅੱਜ ਜੇ ਸਾਡੇ ਮੂਹਰੇ ਮਾਈਕ ਪਿਆ ਆ, ਹੈੱਡਫੋਨ ਆ, ਤੁਸੀਂ TV ਤੇ ਦੇਖ ਰਹੇ ਆ ਜਾਂ ਆਪਣੀ ਫੋਨ ਤੇ ਦੇਖ ਰਹੇ ਆ ਜਾਂ ਕਿਸੇ ਸਮਾਰਟ TV ਦੇ ਉੱਤੇ ਦੇਖ ਰਹੇ ਆ, ਘਰੇ ਬੈਠੇ ਦੇਖ ਰਹੇ ਆ, ਡੈਸਕਟਾਪ ਤੇ ਦੇਖ ਰਹੇ, ਕਿਤੇ ਵੀ ਦੇਖ ਰਹੇ ਆ, ਰੇਡੀਓ ਸੈਟਸ ਉੱਤੇ ਵੀ, ਰੇਡੀਓ ਸੈਟਸ ਦੇ, ਈਵਨ ਰੇਡੀਓ ਸੈਟਸ ਤੇ ਸੁਣ ਰਹੇ ਆ, ਸਾਰਿਆਂ ਦੇ ਵਿੱਚ PCB ਨੇ। ਕਿਸੇ ਟਾਈਮ ਦੇ ਉੱਤੇ ਵੀ PCB ਦੀਆਂ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਦੀ ਐਚਿੰਗ ਆ ਉਹ ਇੱਥੇ ਹੁੰਦੀ ਸੀ, ਇੱਥੇ ਡਿਜ਼ਾਈਨ ਹੁੰਦਾ ਸੀ, ਬਹੁਤ ਕੁਝ ਹੁੰਦਾ ਸੀ, ਸਿੰਗਲ ਲੇਅਰ ਤੋਂ ਲੈ ਕੇ ਮਲਟੀ ਲੇਅਰ, ਦੇयर इज ਸੋ ਮਚ ਇਨ ਦੇਅਰ, ਵੀ ਕਿੰਨਾ ਕੰਪਲੈਕਸ ਜਿਹੜਾ ਉਹ ਚੀਜ਼ ਇਹ ਹੁਣ ਬਣ ਚੁੱਕੀ ਆ। ਮੈਨੂੰ ਯਾਦ ਆ ਹਰਵਿੰਦਰ, ਜਦੋਂ ਆਪਾਂ ਉੱਥੇ ਇੰਜੀਨੀਅਰਿੰਗ ਦੀ ਡਿਗਰੀ ਕਰਦੇ ਸੀ, ਉਦੋਂ ਆਪ ਸਿੰਪਲ ਸਰਕਟ ਜਿਹੜੇ ਉਹ ਬਣਾਉਣੇ PCB ਦੇ ਉੱਤੇ, ਉਹ ਆਪ ਵੀ ਐਚਿੰਗ ਕਰਨੀ ਜਿਹੜੀ ਉਹ ਆਪਾਂ ਸਿੱਖੀ ਸੀਗੀ। ਸੋ ਉਹ ਥੋੜੀ ਚੀਜ਼ ਯਾਦ ਵੀ ਆ, ਬਟ ਇਹ ਤਾਂ ਹੁਣ ਆਬਵੀਅਸਲੀ ਬਹੁਤ ਟੈਕਨੀਕਲੀ ਐਡਵਾਂਸਡ ਤੇ ਬਹੁਤ ਜ਼ਿਆਦਾ ਅੱਗੇ ਤੱਕ ਜਿਹੜਾ ਉਹ ਵੱਧ ਚੁੱਕਾ ਆ। ਸੋ ਇਹ ਬੜਾ ਅੱਜ ਦਾ ਇੰਟਰਸਟਿੰਗ ਟੌਪਿਕ ਇਹ ਵਾਲਾ ਵੀ ਜਿਹੜਾ ਉਹ ਰਹੇਗਾ, ਜਿਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਇਹ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਆਪਾਂ ਸਹੂਲਤਾਂ ਬਣ ਰਹੇ ਆ, ਪਿੱਛੇ ਬਣਦਾ ਕਿੱਦਾਂ ਆ ਉਹ PCB, ਉਹਦੇ ਬਾਰੇ ਥੋੜਾ ਦੱਸਾਂਗੇ। ਹਾਂਜੀ, ਬਿਲਕੁਲ। ਨਾਲ ਦੀ ਨਾਲ ਰਾਜਕਨ ਆਪਾਂ ਦੋਹਾਂ ਦਾ ਹੀ, ਕਿਉਂਕਿ ਬੈਕਗਰਾਊਂਡ ਇਲੈਕਟ੍ਰੋਨਿਕਸ ਦੀ ਆ ਤੇ ਇੰਟਰਸਟਿੰਗ ਟੌਪਿਕ ਵੀ ਆ, ਤੇ ਨਾਲ ਦੀ ਨਾਲ ਇਹ ਆ ਕਿ ਮੇਰੀ ਇਕੱਲੀ ਐਜੂਕੇਸ਼ਨ ਹੀ ਨਹੀਂ, ਜਿਹੜੀ ਅੱਗੇ ਦੀ ਪੜ੍ਹਾਈ ਆ, ਸਪੈਸ਼ਲਾਈਜੇਸ਼ਨ ਆ, ਇੰਟਰਸਟਿੰਗਲੀ ਉਹ ਵੀ PCBs ਤੋਂ ਹੀ ਸ਼ੁਰੂ ਹੋਈ ਸੀ, ਕਿਉਂਕਿ ਬੈਚਲਰਸ ਦੇ ਵਿੱਚ ਜਿਹੜੇ ਮੇਰੇ ਪ੍ਰੋਜੈਕਟ ਸੀ ਉਹ ਵੀ PCB ਦੇ ਨਾਲ ਹੀ ਰਿਲੇਟਡ ਸੀ। ਉਸ ਤੋਂ ਬਾਅਦ ਮਾਸਟਰਸ ਕਰਨ ਆ ਗਏ ਤੇ ਮਾਸਟਰਸ ਦੇ ਵਿੱਚ ਆਪਾਂ PCB ਨੂੰ ਥੋੜਾ ਕੰਪੈਕਟ ਕਰ ਲਿਓ, ਹੈ ਨਾ, IC ਬਣ ਜਾਂਦੇ ਉਹਦੇ, ਤੇ ਇੰਟੀਗ੍ਰੇਟਡ ਸਰਕਟਸ ਤੇ ਇੰਟੀਗ੍ਰੇਟਡ ਸਰਕਟ ਚਿਪ ਡਿਜ਼ਾਈਨ ਦੇ ਵਿੱਚ ਮੇਰੀ ਮਾਸਟਰਸ ਦੀ ਸਪੈਸ਼ਲਾਈਜੇਸ਼ਨ, ਉਹ ਵੀ ਮਿਕਸ ਸਿਗਨਲ ਡਿਜ਼ਾਈਨ ਦੀ। ਤੇ ਉਸ ਤੋਂ ਬਾਅਦ ਕਿਉਂਕਿ ਕੰਮ ਦਾ ਵੀ ਉਹੀ ਤਜਰਬਾ ਜਿਹੜਾ ਹੈਗਾ ਉਸ ਫੀਲਡ ਦਾ ਹੀ ਆ, ਸੋ ਮੇਰੇ ਲਈ ਵੀ ਨਿੱਜੀ ਤੌਰ ਦੇ ਉੱਤੇ, ਵੈਸੇ ਤਾਂ ਆਪਾਂ ਦੋਵਾਂ ਦੇ ਲਈ, ਪਰ ਕਿਉਂਕਿ ਮੈਂ ਫਿਰ ਉਸ ਤੋਂ ਬਾਅਦ ਜਿਹੜੀ ਫੈਕਟਰੀਜ਼ ਆ ਖਾਸ ਤੌਰ ਤੇ ਏਸ਼ੀਆ ਦੇ ਵਿੱਚ, ਜਿੱਥੇ ਇਹ PCBs ਬਣਦੇ ਆ, PCBAs ਬਣਦੇ ਆ, ਤੇ ਉਹਨੂੰ ਪਿਛਲੇ 15 ਕੁ ਸਾਲਾਂ ਤੋਂ ਮੈਂ ਦੇਖ ਵੀ ਰਿਹਾ, ਉਹਦੇ ਵਿੱਚ ਇੰਪਰੂਵਮੈਂਟ ਕਿੱਦਾਂ ਹੋ ਰਹੀ ਉਹ ਵੀ ਦੇਖ ਰਹੇ ਆ। ਸੋ ਇਹ ਬੜਾ ਇੰਟਰਸਟਿੰਗ ਟੌਪਿਕ ਆ। ਤੇ ਉਸ ਤੋਂ ਬਾਅਦ ਫੈਕਟਰੀਜ਼ ਦੇ ਵਿੱਚ ਆਟੋਮੇਸ਼ਨ ਕਿੱਦਾਂ ਆ ਰਹੀ ਆ, ਉਹਦੇ ਬਾਰੇ ਵੀ ਆਪਾਂ ਗੱਲਬਾਤ ਆਪਣੇ ਟਾਕ ਸ਼ੋਅ ਦੇ ਵਿੱਚ ਕਰਦੇ ਰਹਿੰਦੇ ਆ। ਸੋ
ਕੁੱਲ ਮਿਲਾ ਕੇ ਬੜਾ ਇੰਟਰਸਟਿੰਗ ਆ। ਹਰ ਇੱਕ ਚੀਜ਼ ਦੇ ਵਿੱਚ ਅਸੀਂ PCBAs ਯੂਜ਼ ਕਰਦੇ ਹਾਂ। PCBA ਦੀ ਮੈਂ ਤੁਹਾਨੂੰ ਦੱਸਦਾ ਫੁੱਲ ਫਾਰਮ, ਅਸੀਂ ਪ੍ਰਿੰਟਡ ਸਰਕਟ ਬੋਰਡਸ ਤੋਂ PCBA ਹੁੰਦਾ, ਅਤੇ ਉਹ ਇੱਕ ਬੇਅਰ ਬੋਰਡ ਹੁੰਦਾ ਜਦੋਂ ਉਹਦੇ ਉੱਤੇ ਅਸੀਂ ਕੰਪੋਨੈਂਟ ਲਾ ਦਿੰਦੇ ਹਾਂ, ਉਹਨੂੰ PCBA ਯਾਨੀ ਕਿ ਪ੍ਰਿੰਟਡ ਸਰਕਟ ਬੋਰਡ ਅਸੈਂਬਲਡ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਸੋ PCBA ਜਿੱਦਾਂ ਰਾਜਕਰਨ ਦੱਸਿਆ ਕਿ ਹਰ ਇੱਕ ਚੀਜ਼ ਦੇ ਵਿੱਚ ਹੈਗਾ। ਤੁਸੀਂ ਇੰਟਰਨੈਟ ਦੇ ਜੇ ਉੱਤੇ ਸੁਣ ਰਹੇ ਹੋ, ਇਹਨੂੰ ਵੀ ਚਲਾਉਣ ਵਾਲੀ ਟੈਕਨੋਲੋਜੀ ਵਿੱਚ PCBA ਹੈ। ਤੁਹਾਡੇ ਰੇਡੀਓ ਸੈਟਸ ਵਿੱਚ ਵੀ PCBA ਆ, ਹੈ ਨਾ, ਜਾਂ ਤੁਹਾਡੀ ਕਾਰਾਂ ਵਿੱਚ ਵੀ PCBA ਆ। ਸੋ ਡਿਪੈਂਡ ਕਰਦਾ, ਹੈ ਨਾ, ਤੁਸੀਂ ਕਿਸੇ ਵੀ ਇਲੈਕਟ੍ਰੋਨਿਕ ਹੁਣ ਤਾਂ ਪੈਨ ਵੀ ਕਈ ਉਹਨਾਂ 'ਚ ਵੀ ਹੈਗਾ। ਹਾਂਜੀ ਬਿਲਕੁਲ। ਜਿਹੜੇ ਤੁਹਾਡੇ ਸਮਾਰਟ ਕੋਈ ਵੀ ਡਿਵਾਈਸ ਆ, ਉਹਨਾਂ ਈਵਨ ਖਿਡੌਣੇ ਵਿੱਚ ਹੁਣ ਆਮ ਤੌਰ ਤੇ ਉੱਤੇ PCBA ਹੁੰਦੇ ਆ। ਘੜੀਆਂ 'ਚ ਹੈਗਾ, ਘੜੀਆਂ ਦੇ ਵਿੱਚ ਵੀ ਉਹ ਸਾਰੀਆਂ ਰਿੰਗਸ ਚੀਜ਼ਾਂ ਦੇ ਵਿੱਚ PCBA ਆਉਣ ਲੱਗ ਪਏ। ਹਾਂ, ਵੀ ਉਹ ਸਾਰੀਆਂ ਚੀਜ਼ਾਂ। ਸੋ ਹਰਵਿੰਦਰ, ਆਪਾਂ ਸਟਾਰਟ ਕਰਦੇ ਹਾਂ। ਆਪਾਂ ਥੋੜ੍ਹਾ ਇਸ ਨੂੰ ਨਾਲ ਦਿਖਾਉਂਦੇ ਹਾਂ, ਅਤੇ ਨਾਲ ਤੁਸੀਂ ਜਿਹੜੀਆਂ ਉਹ ਟਿੱਪਣੀਆਂ ਵੀ ਆਪਾਂ ਜਿਹੜੀਆਂ ਉਹ ਕਰਾਂਗੇ ਵੀ ਕਿਸ ਤਰੀਕੇ ਦੇ ਨਾਲ ਹੁੰਦਾ ਆ। ਸੋ ਜਿਹੜੇ ਸੁਣਨ ਵਾਲੇ ਆ ਉਹਨਾਂ ਦੇ ਲਈ, ਜਿਹੜੇ ਰੇਡੀਓ 'ਤੇ ਸੁਣ ਰਹੇ ਉਹਨਾਂ ਨੂੰ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਦਰਸ਼ਕ ਨੇ ਉਹ ਨਾਲ ਦੇਖ ਸਕਦੇ ਆ, ਅਤੇ ਨਾਲ ਜਿਹੜੇ ਇਸ ਚੀਜ਼ ਦੀ ਕਮੈਂਟਰੀ ਵੀ ਜਿਹੜੀ ਉਹ ਸੁਣ ਸਕਦੇ ਆ ਵਿੱਚ ਵੀ ਕੀ ਜਿਹੜਾ ਇਸ ਦੇ ਵਿੱਚ ਹੋ ਰਿਹਾ ਆ। ਸੋ ਹਰਵਿੰਦਰ, ਸ਼ੁਰੂਆਤ ਰਾਜਕਰਨ ਆਪਾਂ ਇੱਦਾਂ ਕਰ ਲੈਂਦੇ ਕਿ ਜਿਹੜੇ PCB ਹੁੰਦੇ ਨਾ, ਉਹਨਾਂ ਦੀ ਸਪੈਸ਼ਲ ਕੰਪਨੀਜ਼ ਹੁੰਦੀਆਂ ਜਿਹੜੇ PCBs ਬਣਾਉਂਦੇ ਆ, ਹੈ ਨਾ। ਆਪਾਂ ਉਹਦੀ ਬਹੁਤ ਡਿਟੇਲ 'ਚ ਨਹੀਂ ਜਾਂਦੇ ਅੱਜ, ਕਿਉਂਕਿ ਸਰਕਟ ਬੋਰਡ ਜਿੱਦਾਂ ਤੁਸੀਂ ਐਚਿੰਗ ਦੱਸਿਆ, ਹੈ ਨਾ, ਜਾਂ ਹੋਰ ਕੈਮੀਕਲ ਪ੍ਰੋਸੈਸਿਸ ਹੁੰਦੀ ਜਿਹਦੇ ਨਾਲ PCB ਬਣਦੇ ਆ। ਸੋ ਉਹਨਾਂ ਦੇ ਵਿੱਚ ਅੱਜ ਦੇ ਦਿਨ ਵੀ ਚਾਈਨਾ ਦੀ ਰਾਜਕਰਨ ਮੋਨੋਪਲੀ ਆ, ਜਦੋਂ ਮੈਂ ਸਪਲਾਈ ਚੇਨ ਦੀ ਗੱਲ ਕਰਾਂ, ਅਤੇ ਮੋਨੋਪਲੀ ਕਹਿ ਲਓ, ਜਾਂ ਇੱਕ ਵੱਡਾ ਹਿੱਸਾ ਜਿਹੜਾ ਮੈਜੋਰਿਟੀ ਜਿਹੜੇ PCBs ਆ ਉਹ ਚਾਈਨੀਜ਼ ਕੰਪਨੀਜ਼ ਹੀ ਬਣਾਉਂਦੀਆਂ। ਉਹਦਾ ਕਈ ਕਾਰਨ ਹੈ। ਇੱਕ ਕਾਰਨ ਇਹ ਹੈ ਕਿ ਉਹਨਾਂ ਕੋਲ ਬੜਾ ਵੱਡਾ ਇਨਫਰਾਸਟਰਕਚਰ ਓਵਰ ਦਾ ਪੀਰੀਅਡ ਆਫ ਟਾਈਮ ਬਣ ਗਿਆ। ਅੱਜ ਤੋਂ 10, 15, 20 ਸਾਲ ਪਹਿਲਾਂ ਤੱਕ ਜਿਹੜਾ ਇਨਫਰਾਸਟਰਕਚਰ ਸੀ US ਦੇ ਕੋਲ ਸੀ। US ਤੋਂ ਮੈਨੂਫੈਕਚਰਿੰਗ ਏਸ਼ੀਆ ਵਿੱਚ ਚਲੀ ਗਈ। ਉਹਦੇ ਕਈ ਕਾਰਨ ਸੀ। ਇੱਕ ਤਾਂ ਚਲੋ ਕਾਸਟ ਹੋ ਗਈ, ਦੂਸਰਾ ਇਨਵਾਇਰਮੈਂਟਲ ਕੰਪਲਾਇੰਸ ਦਾ ਵੀ ਚੱਕਰ ਸੀ, ਕਿਉਂਕਿ ਜਿਹੜੀ ਇਨ ਜਨਰਲ ਜਿਹੜੀ PCBA ਪ੍ਰੋਸੈਸ ਹੈ ਕਾਫੀ ਪੋਲਿਊਟ ਕਰਦੀ ਇਨਵਾਇਰਮੈਂਟ ਨੂੰ, ਕਿਉਂਕਿ ਕੈਮੀਕਲਸ ਵਗੈਰਾ ਜਿੱਦਾਂ ਉਹਦੇ ਯੂਜ਼ ਕਾਫੀ ਹਾਰਸ਼ ਕੈਮੀਕਲ ਯੂਜ਼ ਹੁੰਦੇ ਆ, ਹੈ ਨਾ। ਅਤੇ ਕਿਸੇ ਟਾਈਮ ਦੇ ਉੱਤੇ ਜਿੱਥੇ ਅਸੀਂ ਅੱਜ ਦੇ ਦਿਨ ਬੈਠੇ ਹਾਂ, ਇਹਨੂੰ ਸਿਲੀਕਨ ਵੈਲੀ ਇਸ ਲਈ ਕਹਿੰਦੇ ਕਿਉਂਕਿ ਸਿਲੀਕਨ ਦੀ ਮੈਨੂਫੈਕਚਰਿੰਗ ਜਿਹੜੀ ਆ ਉਹ ਇੱਥੇ ਹੁੰਦੀ ਸੀ। ਅਤੇ ਅੱਜ ਵੀ ਜਿਹੜੀ ਮੈਜੋਰਿਟੀ ਸਿਲੀਕਨ ਡਿਜ਼ਾਈਨ ਦੀ ਕੰਪਨੀਜ਼ ਆ ਉਹ ਅੱਜ ਵੀ ਸਿਲੀਕਨ ਵੈਲੀ ਹੈ, ਪਰ ਜਿਹੜੀ ਮੈਨੂਫੈਕਚਰਿੰਗ ਆ ਉਹ ਜ਼ਿਆਦਾਤਰ ਓਵਰਸੀਜ਼ ਆ। ਸੋ ਜਿਹੜੇ PCBs ਹਾਂਜੀ, ਤਾਂ ਹੀ ਤਾਂ ਆਈਫੋਨ ਦੇ ਪਿੱਛੇ ਲਿਖਿਆ ਹੁੰਦਾ ਡਿਜ਼ਾਈਨਡ ਇਨ ਕੈਲੀਫੋਰਨੀਆ, ਬਿਲਕੁਲ ਠੀਕ ਆ। ਅਤੇ ਉਸ ਤੋਂ ਬਾਅਦ ਆਪਾਂ ਜਿਹੜੇ PCBs ਆਉਂਦੇ ਆ ਉਹ ਵੈਂਡਰਸ ਤੋਂ ਆ ਜਾਂਦੇ ਆ, ਅਤੇ ਉਹ ਫੈਕਟਰੀਜ਼ ਦੇ ਵਿੱਚ ਆਉਂਦੇ ਆ। ਆਪਾਂ ਇੱਥੇ ਅੱਜ ਦੇ ਦਿਨ ਗੱਲ ਕਰਨੀ ਆ ਕਿ PCB ਤੋਂ PCBA ਕਿੱਦਾਂ ਬਣਦੇ ਆ, ਅਤੇ ਉਹਦੀ ਜਿਹੜੀ ਪ੍ਰੋਸੈਸ ਆ ਉਹ ਕਿੱਦਾਂ ਚੱਲਦੀ ਆ, ਜਿਹੜੀ ਉਹ ਚੱਲਦੀ। ਤੇ ਮੈਂ ਇਹਦੇ ਵਿੱਚ ਨਾਲ ਐਡ ਕਰਦਾ ਜਾਵਾਂ, ਬਹੁਤ ਸਾਰੇ ਆਪਣੇ ਜਿਹੜੇ ਲਿਸਨਰ ਆ, ਜਿਹੜੇ ਲੰਮੇ ਸਮੇਂ ਤੋਂ, ਜਿੱਦਾਂ ਤੁਸੀਂ ਕਿਹਾ ਵੀ ਬੇ ਏਰੀਏ 'ਚ ਰਹਿ ਰਹੇ ਆ, ਜਿਹਨੂੰ ਸਿਲੀਕਨ ਵੈਲੀ ਕਹਿੰਦੇ ਆ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੇ PCB ਦੀਆਂ ਕੰਪਨੀਜ਼ ਦੇ ਵਿੱਚ, PCBA ਕੰਪਨੀ ਬਹੁਤ ਕੰਮ ਕੀਤਾ ਆ। ਸੋ ਅੱਜ ਉਹਨਾਂ ਨੂੰ ਨੋਸਟੈਲਜਿਕ ਵੀ ਜਿਹੜਾ ਉਹ ਲੱਗੂਗਾ, ਹਾਂ ਯਾਰ ਆਪਾਂ ਵੀ ਇੱਦਾਂ ਕਰਦੇ ਸੀ, ਆਪਾਂ ਵੀ ਆਹ ਮਸ਼ੀਨਾਂ ਸੀਗੀਆਂ। ਹੁਣ ਤਾਂ ਮੇਬੀ ਮੋਰ ਐਡਵਾਂਸਡ ਜਿਹੜੀਆਂ ਉਹਦੇ ਨਾਲ ਜਿਹੜੀਆਂ ਉਹ ਹੋ ਗਈਆਂ ਹੋਣਗੀਆਂ। ਸੋ ਜੇ ਆਪਾਂ ਸਟਾਰਟ ਕਰੀਏ ਇੱਥੋਂ ਹਰਵਿੰਦਰ, ਤੇ ਨਾਲ ਦੱਸੀ ਚੱਲੋ। ਹਾਂਜੀ। ਸੋ ਇਹ ਵੇਖੋ, ਵੱਡੀਆਂ ਜਿਹੜੀ ਫੈਕਟਰੀਜ਼ ਹੈਗੀਆਂ ਏਸ਼ੀਆ ਦੀ, ਆਲਮੋਸਟ ਈਸਟ ਏਸ਼ੀਆ ਦੀ ਹਰੇਕ ਹੀ ਜਿਹੜੀ ਕੰਟਰੀ ਆ ਉਹਦੇ ਵਿੱਚ ਹੈਗੀਆਂ। ਯੂ ਨੇਮ ਇਟ। ਚਾਈਨਾ ਤਾਂ ਚੱਲ ਆਪਾਂ ਨੂੰ ਸਾਰਿਆਂ ਨੂੰ ਪਤਾ, ਪਰ ਉਹਦੇ ਤੋਂ ਬਾਅਦ ਵੀਅਤਨਾਮ, ਥਾਈਲੈਂਡ, ਮਲੇਸ਼ੀਆ, ਕੁਝ ਹੱਦ ਤੱਕ ਜਿਹੜੇ ਇੰਡੀਆ ਵਾ ਉਹਦੇ ਵਿੱਚ ਵੀ ਜਿਹੜੇ ਇਹ ਕੰਮ ਚੱਲ ਰਹੇ। ਸੋ ਸਾਰਿਆਂ ਤੋਂ ਪਹਿਲਾਂ ਬੇਅਰ ਬੋਰਡ, ਜਿਹਨੂੰ ਅਸੀਂ PCB ਕਹਿ ਦਿੰਦੇ ਹਾਂ, ਉਹਨਾਂ ਉੱਤੇ ਸਾਰੀ ਦੀ ਸਾਰੀ ਮਾਰਕਿੰਗ ਜਿਹੜੀ ਹੋਈ ਹੁੰਦੀ। ਮਾਰਕਿੰਗ ਤੋਂ ਕਹਿਣ ਦਾ ਮਤਲਬ ਡਿਜ਼ਾਈਨ ਜਿਹੜਾ ਹੁੰਦਾ ਆ, ਡਿਜ਼ਾਈਨ PCB ਦਾ ਲੇਜ਼ਰ ਦੇ ਨਾਲ ਉਹਦੀ ਐਚਿੰਗ ਹੋਈ ਹੁੰਦੀ ਆ। ਸੋ ਉਹ ਜਿਹੜੀ ਉਹ ਸਿਸਟਮ ਦੇ ਵਿੱਚ ਤੁਸੀਂ ਦੇਖ ਰਹੇ ਹੋ, ਸਭ ਤੋਂ ਪਹਿਲੇ ਜਿਹੜੀ ਇੱਕ ਇਹਨੂੰ ਪ੍ਰੋਡਕਸ਼ਨ ਲਾਈਨ ਕਹਿੰਦੇ ਆ। ਉੱਥੇ ਪ੍ਰੋਡਕਸ਼ਨ ਲਾਈਨ ਦਾ ਮਤਲਬ ਹੁੰਦਾ ਇੱਕ ਲਾਈਨ ਜਿਹਦੇ ਵਿੱਚ ਬਹੁਤ ਜ਼ਿਆਦਾ ਮਸ਼ੀਨਾਂ ਜਿਹੜੀਆਂ ਉਹ ਹੋਣ। ਸੋ ਇਹਦੇ ਵਿੱਚ ਮੈਨੂੰ ਇਹ ਵੀ, ਕਿਉਂਕਿ ਵੀਡੀਓ ਰਾਜਕਰਨ ਥੋੜੀ ਫਾਸਟ ਚੱਲਦੀ, ਆਪਾਂ ਵਿੱਚ ਇਹਨੂੰ ਰੋਕ ਵੀ ਦਿੰਦੇ ਹਾਂ। ਸੋ ਇਹ ਸਾਰਾ ਇਨਫਰਾਸਟਰਕਚਰ ਜਿਹੜਾ ਹੁੰਦਾ, ਇਹਨੂੰ ਕੰਟਰੋਲ ਕਰਨ ਦੇ ਲਈ ਇੱਕ ਨਾ ਫੈਕਟਰੀ ਦੇ ਵਿੱਚ
ਤੋਂ ਟਰੈਕ ਕਿ ਵੀ ਕਿਹੜਾ PCB ਅੰਦਰ ਗਿਆ, ਕਿਹੜੀ ਪ੍ਰੋਸੈਸ ਤੇ ਉਹ ਗੋ ਥਰੂ ਹੋਇਆ, ਉਹਨੂੰ ਅਸੀਂ ਵਰਡ ਯੂਜ਼ ਕਰਦੇ SFC, ਉਹਦਾ ਨਾਮ ਹੁੰਦਾ ਸ਼ੌਪ ਫਲੋ ਕੰਟਰੋਲ। ਸ਼ੌਪ ਫਲੋ ਕੰਟਰੋਲ ਦੇ ਵਿੱਚ ਬੇਸਿਕਲੀ ਹਰ ਇੱਕ ਜਿਹੜਾ ਕੰਪੋਨੈਂਟ ਆ ਜਾਂ ਹਰ ਇੱਕ PCB ਆ, ਉਹ ਸੀਰੀਅਲ ਨੰਬਰ ਤੋਂ ਲੈ ਕੇ ਉਹਨੂੰ ਟਰੈਕ ਕਰਨ ਦਾ ਇੱਕ ਪ੍ਰੋਸੈਸ ਹੁੰਦਾ, ਕਿਉਂਕਿ ਹਰ ਇੱਕ ਪ੍ਰੋਸੈਸ ਤੇ ਉਹਨੇ ਗੋ ਥਰੂ ਜਾਣਾ ਹੁੰਦਾ, ਤੇ ਇਹਦੇ ਅਕੋਰਡਿੰਗਲੀ ਆਪਾਂ ਜਿਹੜਾ ਕੰਪੋਨੈਂਟ ਆ ਟਰੈਕ ਕਰਦੇ ਹਾਂ ਟੂ ਮੇਕ ਸ਼ੋਰ ਵੀ ਉਹਦੇ 'ਚ ਕੋਈ ਕੰਟੈਮੀਨੇਸ਼ਨ ਨਾ ਹੋਏ, ਜਾਂ ਕੱਲ੍ਹ ਨੂੰ ਟਰੇਸੇਬਿਲਿਟੀ ਕਰਕੇ ਕਿਸੇ ਪਾਰਟ ਵਿੱਚ ਕੋਈ ਸਮੱਸਿਆ ਆ ਜਾਏ, ਹੈ ਨਾ। ਸੋ ਉਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਜਿਹੜੇ PCB ਆ ਉਹ ਤੁਸੀਂ ਮਸ਼ੀਨ ਦੇ ਵਿੱਚ ਫੀਡ ਕਰਦੇ ਹੋ, ਤੇ ਹਾਂਜੀ, ਸੋ ਉਹਦੀ ਜਿਹੜੀ ਸਕਰੀਨ ਪ੍ਰਿੰਟਿੰਗ ਜਿਹੜੀ ਪ੍ਰੋਸੈਸ ਆ ਉਹ ਚੱਲਦੀ ਹੈ। ਮੈਂ ਵੀ ਦੱਸਦਾ ਵੀ ਤੁਸੀਂ ਸਭ ਕੁਛ ਦੇਖ ਰਹੇ ਹੋ ਮੈਨੂਅਲ ਪ੍ਰੋਸੈਸ ਆ, ਤੇ ਮੈਨੂਅਲ ਪ੍ਰੋਸੈਸ ਦੇ ਵਿੱਚ ਇਹ ਮੈਜੋਰਿਟੀ ਅੱਜ ਕੰਮ ਆਲਮੋਸਟ ਕਹਿ ਲਓ ਕਿ 80% ਜਿਹੜਾ ਆਹ ਕੰਮ ਮੈਨੂਅਲ ਇੱਥੇ ਸਾਨੂੰ ਦਿਖ ਰਿਹਾ ਵਾ, ਇਹ ਅੱਜ ਦੇ ਟਾਈਮ ਦੇ ਵਿੱਚ ਆਟੋਮੇਟਿਡ ਆ। ਮੇਰੀ ਬੜੀ ਕੋਸ਼ਿਸ਼ ਸੀ ਰਾਜ ਕਰਨ ਕਿ ਮੈਂ ਕੋਈ ਇੱਦਾਂ ਦੀ ਵੀਡੀਓ ਵਗੈਰਾ ਲੱਭਾਂ ਜਿਹਦੇ ਵਿੱਚ ਅੰਡਰਸਟੈਂਡਿੰਗ ਹੈ ਨਾ ਆਟੋਮੇਸ਼ਨ ਦੀ ਵਿੱਚ ਹੋ ਜਾਏ। ਅਨਫੋਰਚੂਨੇਟ ਪਾਰਟ ਉਹਦਾ ਇਹ ਹੈ ਕਿ ਕੋਈ ਵੀ ਆਪਣਾ ਜਿਹੜਾ IP ਇੰਟੈਲੈਕਚੁਅਲ ਪ੍ਰਾਪਰਟੀ ਉਹਨੂੰ ਪਬਲਿਕ ਨਹੀਂ ਕਰਦਾ, ਬਿਟਸ ਐਂਡ ਪੀਸਿਸ ਤੁਹਾਨੂੰ ਮਿਲ ਜਾਂਦੇ ਆ। ਇਹ ਹੁਣ ਜਿੱਦਾਂ ਇਹਦੇ ਵਿੱਚ ਉਹ ਬੀਬੀ ਪਹਿਲਾਂ ਪੇਸਟ ਉੱਤੇ ਲਾ ਰਹੀ ਆ, ਉੱਤੇ ਜਿਹੜਾ ਫਲਾ ਕਰ ਰਿਹਾ ਜਿਹੜਾ ਸੋਲਡਰ ਪੇਸਟ ਆ, ਪਰ ਉਹ ਤਾਂ ਮਸ਼ੀਨ ਹੀ ਕਰ ਰਹੀ ਆ। ਹਾਂਜੀ, ਉਹ ਮਸ਼ੀਨ ਹੀ ਕਰ ਰਹੀ, ਪਰ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਕੁਈਜ਼ ਆ ਉਹ ਵੀ ਮਸ਼ੀਨ ਕਰਦੀ ਆ। ਸੋ ਬੇਸਿਕਲੀ ਇਹਦੇ ਵਿੱਚ ਨਾ ਉੱਪਰ ਤੁਸੀਂ ਬੋਰਡ ਦੇਖ ਰਹੇ ਹੋ, ਬੋਰਡ ਦੇ ਵਿੱਚ ਕੰਪੋਨੈਂਟ ਜਿਹੜੇ ਉਹ ਬਣੇ ਹੁੰਦੇ ਆ, ਉਹਦੇ ਅਕੋਰਡਿੰਗਲੀ ਹੋਲ ਬਣੇ ਹੁੰਦੇ ਚੀਜ਼ਾਂ ਦੇ, ਜਿਹਦੇ ਉੱਤੇ ਜਿਹੜੀ ਸੋਲਡਰ ਉਹ ਹੁੰਦੀ ਆ, ਹੈ ਨਾ। ਸੋ ਬੇਸਿਕਲੀ ਇਵੈਂਚੁਅਲੀ ਇਹ ਜਿਹੜੇ ਕੰਪੋਨੈਂਟ ਹੈਗੇ ਆ ਰਾਜ ਕਰਨੇ ਦੇ ਉੱਤੇ ਕੰਪੋਨੈਂਟ ਹੋਣੇ, ਤੇ ਕੰਪੋਨੈਂਟ ਉੱਤੇ ਸੋਲਡਰਿੰਗ ਹੋਣੀ ਆ। ਸੋ ਉਹਦੇ ਤੋਂ ਇਹ ਜਿਹੜੀ ਸੋਲਡਰ ਪੇਸਟ ਆ ਉਹਨੂੰ ਲੈ ਕੇ ਆਉਂਦੀ। ਉਸ ਤੋਂ ਬਾਅਦ ਇਹਦੀ ਇੰਸਪੈਕਸ਼ਨ ਹੁੰਦੀ ਆ। ਇੰਸਪੈਕਸ਼ਨ ਦੇ ਵਿੱਚ ਉਹ ਮੇਕ ਸ਼ੋਰ ਕਰਦੇ ਆ ਕਿ ਇਨਫ ਸੋਲਡਰ ਪੇਸਟ ਹੈਗੀ ਆ, ਉਸ ਨੂੰ ਕਹਿੰਦੇ ਆ ਸੋਲਡਰ ਪੇਸਟ SPI, ਯਾਨੀ ਕਿ ਸੋਲਡਰ ਪੇਸਟ ਇੰਸਪੈਕਸ਼ਨ। ਠੀਕ ਹੈ, ਸੋਲਡਰ ਪੇਸਟ ਇੰਸਪੈਕਸ਼ਨ ਦੇ ਵਿੱਚ ਤੁਸੀਂ ਐਨਾਲਾਈਜ਼ ਕਰਦੇ ਹੋ ਵੀ ਕਿਤੇ ਜ਼ਿਆਦਾ ਪੇਸਟ ਤਾਂ ਨਹੀਂ ਹੈਗੀ, ਜਾਂ ਕਿਤੇ ਕੋਈ ਚੀਜ਼ ਏਰੀਆ ਜਿਹੜਾ ਉਹ ਰਹਿ ਤਾਂ ਨਹੀਂ ਗਿਆ। ਬੇਸਿਕਲੀ ਇਹ ਵੀ ਆਟੋਮੇਟਿਡ ਪ੍ਰੋਸੈਸ ਹੀ ਹੁੰਦੀ ਆ। ਮਤਲਬ ਕੈਮਰੇ ਲੱਗੇ ਹੋਣਗੇ ਜਿਹੜੇ ਉਹ ਸਕੈਨ ਕਰਦੇ ਆ, ਤੇ ਉਹ ਕੰਪਿਊਟਰ ਮਾਡਲ ਚੈੱਕ ਕਰਦੇ ਰਹਿੰਦੇ, ਅੱਛਾ ਇੰਨਾ ਹੋਣਾ ਚਾਹੀਦਾ। ਪਹਿਲਾਂ ਮੈਨੂਅਲ ਹੁੰਦਾ ਸੀ, ਹੈ ਨਾ। ਮਤਲਬ ਹਰ ਇੱਕ PCB ਨੂੰ ਹਰ ਇੱਕ ਬੰਦਾ ਇਨਸਾਨ ਹੀ ਚੈੱਕ ਕਰਦਾ ਹੁੰਦਾ ਸੀ, ਉਹਦੀ ਅੱਖਾਂ ਆਈਬਾਲ ਚੈੱਕ ਹੁੰਦਾ ਸੀ। ਆਈਬਾਲ ਚੈੱਕ, ਵਾਓ, ਜਸਟ ਇਮੇਜਿਨ ਕਿੰਨਾ ਫਰਕ ਪੈ ਗਿਆ। ਤੇ ਹੁਣ ਆ ਤੁਸੀਂ ਦੇਖ ਲਓ, ਇਹਨੂੰ CAD ਕਹਿੰਦੇ ਆ। ਜਿਹੜਾ ਸੌਫਟਵੇਅਰ ਵੀ ਤੁਸੀਂ ਦੇਖ ਰਹੇ ਹੋ ਪ੍ਰੋਬੇਬਲੀ 15 ਸਾਲ ਪੁਰਾਣਾ ਸੌਫਟਵੇਅਰ ਹੈ, ਜਿਹੜਾ ਉੱਤੇ ਗੁੱਡ ਕਹਿ ਰਿਹਾ ਵੀ ਸਭ ਕੁਝ ਸੈੱਟ ਆ। ਹਾਂ, ਏਦਾਂ ਟਾਈਪ ਦਾ ਅੱਜ ਕੱਲ੍ਹ ਹੈ ਨਾ, ਲੈਂਦਾ ਹੀ ਨਹੀਂ ਆ, ਤੇ ਹੁਣ ਤਾਂ ਜਸਟ ਮੈਟਰ ਆਫ ਫਰੈਕਸ਼ਨ ਆਫ ਸੈਕਿੰਡ ਹੀ ਹੁੰਦਾ। ਸੋ ਉਹ ਤੋਂ ਅਗਲੀ ਆ ਪ੍ਰੋਸੈਸ ਰਾਜ ਕਰਨ PCB ਦੇ ਵਿੱਚ ਹੁੰਦੀ ਪਿਕ ਐਂਡ ਪਲੇਸ। ਪਿਕ ਐਂਡ ਪਲੇਸ ਦਾ ਮਤਲਬ ਵਿੱਚ ਇਹਨੂੰ ਥੋੜਾ ਆਪਾਂ ਪੌਜ਼ ਕਰ ਦਿੰਦੇ ਇੱਥੇ। ਸੋ ਇਹਦੇ ਵਿੱਚ ਕੀ ਆ ਕਿ ਜਿਹੜੇ ਤੁਸੀਂ ਥੱਲੇ ਦੇਖ ਰਹੇ ਹੋ ਰੀਲਾਂ ਦੇ ਵਿੱਚ ਕੰਪੋਨੈਂਟ ਹੁੰਦੇ ਆ, ਕਿਤੇ ਰਜਿਸਟਰ ਆ, ਕਿਤੇ ਕੈਪੈਸਿਟਰ ਆ, ਕਿਤੇ IC ਆ। ਹਾਂਜੀ, ਕੋਈ IC ਆ ਜਾਂ ਸਾਰੇ ਕੰਪੋਨੈਂਟ ਆ, ਇਹ ਜਾਂਦੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਰੀਲਾਂ, ਇਹ ਫੀਡਰ ਦੇ ਵਿੱਚ ਜਾਂਦੀ ਆ। ਫੀਡਰ ਦੇ ਵਿੱਚ ਇਹ ਉੱਤੇ PCB ਆ। ਫੀਡਰ ਨੇ ਕੀ ਕਰਨਾ, ਮਸ਼ੀਨ ਨੇ ਬੇਸਡ ਔਨ ਜਿਹੜਾ ਉਹਦਾ ਡਿਜ਼ਾਈਨ ਆ, ਬੌਮ ਦਾ ਮਤਲਬ BOM, ਬਿਲ ਆਫ ਮਟੀਰੀਅਲਸ, ਉਹਦੇ ਅਕੋਰਡਿੰਗਲੀ ਉਹਨੇ ਜਿਹੜੀ ਜਗ੍ਹਾ ਦੇ ਉੱਤੇ ਉਹਨੂੰ ਲੋੜ ਆ ਉੱਥੋਂ ਨੇ ਆਪਣਾ PCB ਚੱਕਣਾ ਤੇ ਉਹਨੂੰ ਪਿਕ ਐਂਡ ਪਲੇਸ ਮਸ਼ੀਨ ਦੇ ਵਿੱਚ। ਠੀਕ ਆ, ਆਪਾਂ ਅੱਗੇ ਚੱਲਦੇ ਹਾਂ। ਸੋ ਪਿਕ ਐਂਡ ਪਲੇਸ ਮਸ਼ੀਨ ਵਿੱਚ ਜਿਹੜੇ ਉਹ ਕੰਪੋਨੈਂਟ ਉਹ ਰੀਲ ਤੋਂ ਇੱਕ ਕਰਕੇ ਚੱਕਦਾ, ਤੇ ਜਿਹੜਾ ਬੋਰਡ ਹੁੰਦਾ ਸੋਲਡਰਿੰਗ ਬੋਰਡ, ਉਹਦੇ ਉੱਤੇ ਜਿੱਥੇ ਡੈਜ਼ਿਗਨੇਟਿਡ ਆ, ਫਿਰ ਉਹ ਕੰਪੋਨੈਂਟ ਉੱਥੇ ਨਾਲ ਸੋਲਡਰ ਕਰੀ ਜਾਂਦਾ। ਹਾਂਜੀ, ਆ ਤੁਸੀਂ ਮਸ਼ੀਨ ਦੇਖ ਰਹੇ ਹੋ, ਅੱਜ ਤੋਂ ਵੀ 20 ਸਾਲ 25 ਸਾਲ ਪਹਿਲਾਂ ਵੇਖੋ ਤੁਸੀਂ, ਹੈ ਨਾ, ਕੰਪੋਨੈਂਟ। ਇਹ ਤੇ ਅੱਜ ਦੇ ਜ਼ਮਾਨੇ 'ਚ ਬੜੀ ਤੇਜ਼ ਲੱਗਦੀ ਹੈ, ਪਰ 20 ਸਾਲ ਪੁਰਾਣੀ ਦੱਸਦੇ ਆ। 20 ਸਾਲ ਪੁਰਾਣੀ ਹੈ ਇਹ ਜਿਹੜੀ ਟੈਕਨੋਲੋਜੀ ਆ, ਹੈ ਨਾ, ਕਾਫੀ ਪੁਰਾਣੀ ਆ। ਸੋ ਅੱਜ ਦੇ ਟਾਈਮ ਦੇ ਵਿੱਚ ਵੀ ਪਿਕ ਐਂਡ ਪਲੇਸ ਤੇ ਇੱਦਾਂ ਹੁੰਦੀ, ਇਹਦੀ ਸਪੀਡ ਥੋੜੀ ਫਾਸਟ ਹੁੰਦੀ ਆ। ਸੋ ਉਸ ਤੋਂ ਬਾਅਦ ਇਹਨਾਂ ਦਾ ਸੌਫਟਵੇਅਰ ਆ ਵੈਲਰ ਪ੍ਰੋਸੈਸ, ਉਹਦੀ ਪ੍ਰੈਪਰੇਸ਼ਨ। ਸੋ IoT ਇੰਟਰਨੈਟ ਆਫ ਥਿੰਗਸ, ਇਹਦੇ ਨਾਲ ਇਹ ਸਾਰੀ ਦੀ ਸਾਰੀ ਜਿਹੜੀ ਇਨਫੋਰਮੇਸ਼ਨ ਨਾਲ ਦੀ ਨਾਲ ਉਹ ਸ਼ੌਪ ਫਲੋਰ ਨੂੰ ਟਰਾਂਸਫਰ ਕਰ ਰਿਹਾ ਵਾ, ਤੇ ਉਹਦੇ ਉੱਤੋਂ ਬੇਸਿਕਲੀ ਇਹ ਧਿਆਨ ਰੱਖਦੇ ਆ ਵੀ ਕਿਹੜਾ ਜਿਹੜਾ ਫੀਡਰ ਆ ਉਹਦੇ ਉੱਤੇ ਕੀ ਇਨਫੋਰਮੇਸ਼ਨ ਆ, ਜਿਹੜਾ ਸਕੈਨ ਕਰ ਰਿਹਾ ਡੇਟ ਕੋਡ, ਲੋਟ ਕੋਡ ਵਗੈਰਾ ਹੁੰਦੇ ਹਰ ਇੱਕ ਰੀਲ ਦੇ। ਸੋ ਉਹਦੇ ਨਾਲ ਇਹ ਆ ਵੀ ਕੱਲ ਨੂੰ ਕੋਈ ਮੰਨ ਲਓ ਕੰਪੋਨੈਂਟ ਦੇ ਵਿੱਚ ਕੋਈ ਇਸ਼ੂ ਆ ਜਾਂਦਾ, ਡੇਟ ਕੋਡ, ਲੋਟ ਕੋਡ ਤੁਹਾਨੂੰ ਪਤਾ ਹੋਏ, ਤੇ ਉਹ ਡੇਟ ਕੋਡ, ਲੋਟ ਕੋਡ ਦੇ ਕੰਪੋਨੈਂਟਸ ਨਾਲ ਜਿਹੜਾ PCB ਬਣਿਆ ਹੁੰਦਾ, ਸਿਰਫ ਉਸ ਲੋਟ ਨੂੰ ਜਿਹੜਾ ਬਾਹਰ ਕੱਢਿਆ ਜਾਂਦਾ। ਸੋ ਉੱਥੋਂ
ਜਿਹੜੀ ਕਹਿੰਦੇ ਹੁੰਦੇ ਆ ਵੀ ਕਾਲ ਬੈਕ ਆਈ ਆ ਵੀ ਆਹ ਬੰਦੇ ਆਹ ਚੀਜ਼ਾਂ ਵਾਪਸ ਬੁਲਾਉਣੀਆਂ, ਫਿਰ ਇੱਥੋਂ ਪਤਾ ਲੱਗਦਾ ਵੀ ਹਾਂਜੀ, ਆਹ ਮਿਸਾਲ ਦੇ ਕੰਪੋਨੈਂਟ 'ਚ ਤੌਰ ਤੇ ਖਰਾਬੀ ਆਈ ਸੀਗੀ। ਹਾਂਜੀ, ਮਿਸਾਲ ਦੇ ਤੌਰ ਦੇ ਉੱਤੇ ਮੰਨ ਲਓ ਵੀ ਇੱਕ ਰੀਲ ਜਿਹੜੀ ਹੈਗੀ ਆ ਉਹਦੇ ਕੰਪੋਨੈਂਟ ਖਰਾਬ ਸੀ, ਉਹ 'ਚ ਕੋਈ ਕੰਟੈਮੀਨੇਸ਼ਨ ਸੀ, ਹੈ ਨਾ? ਸੋ ਹੂੰ, ਇਹ ਆ ਜਿਹੜੇ ਬੀਬੀ ਇੱਥੇ ਸਕੈਨ ਕਰ ਰਹੀ ਸੀ, ਇੱਥੋਂ ਤੁਸੀਂ ਇਹ ਕੀ ਕਰਦਾ ਕਿ ਜਿਹੜਾ ਬੋਰਡ ਆ ਸਾਹਮਣੇ ਜਿੱਦਾਂ ਆਪਣੇ ਪਿਆ ਹੋਇਆ ਫੋਟੋ ਦੇ ਵਿੱਚ, ਇਹ ਬੋਰਡ ਤੋਂ ਸਾਨੂੰ ਪਤਾ ਲੱਗ ਜਾਂਦਾ ਤੇ ਕਿਹੜੀ ਰੀਲ ਦਾ ਲੋਟ ਕੋਡ, ਡੇਟ ਕੋਡ ਕਿਹੜਾ ਵਰਤਿਆ ਗਿਆ ਹੂੰ, ਹੂੰ, ਉਸ ਹੂੰ, ਹੂੰ, ਪੀਸੀਬੀ ਬਣਾਉਣ ਨੂੰ। ਤੇ ਫਿਰ ਉਹਦੇ ਨਾਲ ਜਦੋਂ ਰੀਕਾਲ ਹੁੰਦੀ ਕੰਪਨੀ ਰੀਕਾਲ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਜਿਹੜੇ ਪੀਸੀਬੀਏ ਆ ਉਹ ਫਲਾਣੇ ਰੀਲ ਦੇ ਨਾਲ ਬਣੇ ਆ। ਹੂੰ, ਹੂੰ, ਤੇ ਹੂੰ, ਫਿਰ ਹੂੰ, ਉਸ ਪੀਸੀਬੀਏ ਦੇ ਸੀਰੀਅਲ ਨੰਬਰ ਦੇ ਅਕੋਰਡਿੰਗਲੀ ਜਿਹੜਾ ਡੇਟਾ ਹੁੰਦਾ ਉਹਨੂੰ ਟਰੈਕ ਕਰ ਲਿਆ ਜਾਂਦਾ। ਦੈਟਸ ਹਾਊ ਇਟ ਵਰਕਸ। ਸੋ ਅੱਗੇ ਆ ਗਿਆ ਜੀ ਵਿਜ਼ੂਅਲ ਇੰਸਪੈਕਸ਼ਨ, ਵਿਜ਼ੂਅਲ ਅੱਖਾਂ ਦੇ ਨਾਲ, ਹੈ ਨਾ? ਹੂੰ, ਤੇ ਹੂੰ, ਹੂੰ। ਇੰਸਪੈਕਸ਼ਨ, ਵਿਜ਼ੂਅਲ ਇੰਸਪੈਕਸ਼ਨ ਮਸ਼ੀਨ ਦੇ ਵਿੱਚ ਆ ਵੀ ਗਿਆ। ਦੇਖਣਾ ਵੀ ਸਹੀ ਪੁਰਜਾ ਸਹੀ ਥਾਂ ਤੇ ਲੱਗਾ ਆ। ਹਾਂਜੀ, ਹਾਂਜੀ। ਅ, ਹੂੰ, ਉਹ ਵੀ ਤੇ ਦੂਸਰੀ ਗੱਲ ਵੀ ਸਾਰੇ ਕੰਪੋਨੈਂਟ, ਕੋਈ ਕੰਪੋਨੈਂਟ ਮਿਸਿੰਗ ਤਾਂ ਨਹੀਂ, ਕੋਈ ਸਾਰੇ ਕੰਪੋਨੈਂਟ ਚੰਗੀ ਤਰ੍ਹਾਂ ਲੱਗੇ ਆ ਕਿ ਨਹੀਂ, ਹੈ ਢਿੱਲੇ ਨਾ? ਤਾਂ ਨਹੀਂ। ਹਾਂ, ਸੋ ਜਿਹੜਾ ਵਿਜ਼ੂਅਲ ਵਾਲਾ ਕੰਮ ਆ ਅੱਜ-ਕੱਲ੍ਹ ਆਲਮੋਸਟ ਹੁਣ ਖਤਮ ਹੀ ਆ। ਹੁਣ ਇਹ ਸਾਰਾ ਜਿਹੜਾ ਕੰਮ ਆਟੋਮੇਟਡ ਆ, ਪਰ ਪਹਿਲੇ ਟਾਈਮ ਦੇ ਵਿੱਚ ਇੱਕ-ਇੱਕ ਪੀਸੀਬੀਏ ਫੜ ਕੇ ਉਹਨੂੰ ਜਿਹੜੇ ਇੰਸਪੈਕਟਰਸ ਹੁੰਦੇ, ਕਿਊ ਇੰਸਪੈਕਟਰ, ਉਹ ਐਨਾਲਿਸਿਸ ਕਰਦੇ ਹੁੰਦੇ ਸੀ। ਬਲੂਪ੍ਰਿੰਟ ਦੇ ਨਾਲ ਚੈੱਕ ਕਰਦੇ ਸੀ ਹੈਂ, ਵੀ ਇੱਥੇ ਆ ਹਾਂਜੀ, ਆ, ਉਹ ਉੱਥੇ ਉਹਦਾ ਆ। ਅੱਖ ਦੇ ਨਾਲ ਹੀ ਬੇਸਿਕਲੀ ਕੋਈ ਕੰਪੋਨੈਂਟ ਨਾ ਮਿਸ ਹੋ ਗਿਆ ਹੋਏ, ਕੋਈ ਕੰਪੋਨੈਂਟ ਮਿਸਅਲਾਈਨਡ ਤਾਂ ਨਹੀਂ ਆ, ਮਿਸਪਲੇਸ ਹੂੰ, ਤਾਂ ਨਹੀਂ ਆ, ਹੈ ਨਾ? ਹੁਣ ਤੇ ਇਹਦੇ ਨਾਲ ਆਟੋਮੈਟਿਕ ਦੇ ਨਾਲ ਤੇ ਇਹ ਵੀ ਪਤਾ ਲੱਗ ਜਾਂਦਾ ਵੀ ਸਹੀ ਪੁਰਜਾ ਵੀ ਆ, ਉਹ ਸਹੀ ਆ, ਹਾਂਜੀ, ਵੀ ਹਾਂਜੀ, ਰੈਜ਼ਿਸਟਰ ਦੀ ਹਾਂਜੀ। ਵੈਲਿਊ ਵੀ ਸਹੀ ਆ, ਕੈਪੈਸਿਟਰ ਦੀ ਵੈਲਿਊ ਵੀ ਸਹੀ ਆ ਅ ਉਸ। ਹਾਂਜੀ, ਹਾਂਜੀ, ਉਹ ਪੋਸੀਬਿਲਿਟੀ ਹੈ, ਬਟ ਉਹ ਉੱਥੋਂ ਤੱਕ ਜ਼ਿਆਦਾ ਜਾਣ ਦੀ ਲੋੜ ਨਹੀਂ ਪੈਂਦੀ। ਸੋ ਹਾਂਜੀ, ਤੋ ਹਾਂਜੀ, ਵਿਜ਼ੂਅਲ ਇੰਸਪੈਕਸ਼ਨ ਤੋਂ ਬਾਅਦ ਇੱਕ ਸਟੈਪ ਆਪਾਂ ਪਿੱਛੇ ਨੂੰ ਥੋੜ੍ਹਾ ਕਰਿਓ, ਉਹ ਹੈਗਾ ਸੀ ਰੀਫਲੋ ਓਵਨ। ਹੂੰ, ਹੂੰ, ਰੀਫਲੋ ਹੂੰ, ਓਵਨ ਦੇ ਵਿੱਚ ਰਾਜ ਕਰਨੇ ਹੁੰਦਾ ਕਿ ਵੇਖੋ ਸੋਲਡਰ ਜਿਹੜਾ ਅਪਲਾਈਡ ਆ, ਸੋਲਡਰ ਪੇਸਟ ਜਿਹੜੀ ਉਹ ਅਪਲਾਈਡ ਆ, ਤੇ ਉਹ ਤੋਂ ਬਾਅਦ ਕੰਪੋਨੈਂਟ ਪਲੇਸਿੰਗ ਹੋ ਗਈ। ਰੀਫਲੋ ਹੁੰਦਾ ਬੇਸਿਕਲੀ ਹਾਈ ਟੈਂਪਰੇਚਰ, ਹੂੰ, 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 ਉਹਦੇ ਵਿੱਚ ਇਹਨੂੰ ਪਾਸ ਥਰੂ ਕਰਦੇ ਆ। ਸੋ ਠੀਕ ਆ। ਇਹ ਹਾਈ ਟੈਂਪਰੇਚਰ ਕੰਟਰੋਲਡ ਇਨਫਰਾਸਟ੍ਰਕਚਰ ਹੈ, ਜਿਹਦੇ ਵਿੱਚ ਜਿਹੜਾ ਸੋਲਡਰ ਆਲਰੇਡੀ ਪਿਆ ਹੋਇਆ ਕੰਪੋਨੈਂਟ ਉੱਤੇ ਲੱਗਾ ਹੋਇਆ, ਜਦੋਂ ਗਰਮ ਹੋ ਗਿਆ ਤੇ ਉਹਨੇ ਸੋਲਡਰ ਦੇ ਨਾਲ ਕੰਪੋਨੈਂਟ ਦੀ ਜਕੜ ਬਣ ਜਾਣੀ ਹੈ। ਹੂੰ, 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 ਠੀਕ ਹੂੰ, ਹੈ, ਜੁੜ ਜਾਣਾ ਫਿਰ ਉਹਨੇ। ਜੁੜ ਜਾਣਾ ਉਹਨੇ। ਹੂੰ, 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 ਸੋ ਰੀਫਲੋ ਓਵਨ ਜਿਹੜਾ ਹੁੰਦਾ, ਇਹਦਾ ਜਿਹੜਾ ਟੈਂਪਰੇਚਰ ਹੁੰਦਾ, ਇਹ ਪੀਸੀਬੀਏ ਤੇ ਡਿਪੈਂਡ ਕਰਦਾ ਵੀ ਕਿਹੜੀ ਕਲਾਸ ਦਾ ਪੀਸੀਬੀਏ ਆ। 3 ਤਰ੍ਹਾਂ ਦੀਆਂ ਹੁੰਦੀਆਂ, ਕਲਾਸ 1, ਕਲਾਸ 2, ਕਲਾਸ 3, ਤੇ ਡਿਪੈਂਡਿੰਗ ਅਪੋਨ ਵੀ ਇਹਦੀ ਐਪਲੀਕੇਸ਼ਨ ਕੀ ਹੈ। ਕਲਾਸ 3 ਜਿਹੜੀ ਹੁੰਦੀ ਆ, ਉਹ ਮਾੜੇ-ਮੋਟੇ ਕੰਪੋਨੈਂਟ ਜਿੱਦਾਂ ਖਿਡੌਣੇ ਹੋ ਗਏ, ਜਿਹੜੇ ਲਾਈਫ ਥ੍ਰੈਟਨਿੰਗ ਨਹੀਂ ਹੈ। ਕਲਾਸ 2 ਹੋ ਗਏ ਜਿਹੜੇ ਕੰਪੈਰੇਟਿਵਲੀ ਐਂਟਰਪ੍ਰਾਈਜ਼ ਲੈਵਲ ਪ੍ਰੋਡਕਟ ਹੁੰਦੇ ਆ, ਤੇ ਹੂੰ, ਕਲਾਸ 1 ਜਿਹੜੇ ਹੁੰਦੇ ਆ, ਜੇ ਮੈਂ ਸਹੀ ਆਰਡਰ ਦੇ ਵਿੱਚ ਹੋਵਾਂ, ਤੇ ਕਲਾਸ 1 ਕੰਪੋਨੈਂਟ ਹੁੰਦੇ ਆ ਜਿਹਦੇ ਵਿੱਚ ਜਿੱਦਾਂ ਤੁਹਾਡੇ ਸਪੇਸ ਦੇ ਵਿੱਚ ਯੂਜ਼ ਕਰਨ ਵਾਲੇ ਜਾਂ ਲਾਈਫ ਥ੍ਰੈਟਨਿੰਗ ਇਨਫਰਾਸਟ੍ਰਕਚਰ, ਜਿਹਦੇ ਕੁਆਲਿਟੀ ਵੈਰੀ ਸਟੈਂਡਰਡ ਕ੍ਰਿਟੀਕਲ ਜਿਹਦਾ ਕਹਿ ਸਕਦੇ ਹਾਂ। ਕ੍ਰਿਟੀਕਲ। ਹਾਂਜੀ, ਹਾਂਜੀ। ਹੂੰ, ਠੀਕ ਆ। ਸੋ ਉਹਦੇ ਤੋਂ ਬਾਅਦ ਅਗਲੀ ਚੀਜ਼ ਆ ਗਈ ਏਓਆਈ। ਆਪਾਂ ਇੰਸਪੈਕਸ਼ਨ ਦੀ ਗੱਲ ਕਰਦੇ ਵੀ ਇੰਸਪੈਕਸ਼ਨ ਦਾ ਇੱਕ ਤਰੀਕਾ, ਬਟ ਏਓਆਈ ਸਟੈਂਡਸ ਫॉर ਆਟੋਮੈਟਿਕ ਆਟੋਮੈਟਿਡ। ਆਪਟੀਕਲ ਇੰਸਪੈਕਸ਼ਨ। ਅੱਛਾ। ਠੀਕ ਹੈ, ਹੂੰ, 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 ਆਪਟੀਕਲ ਹੂੰ, ਇੰਸਪੈਕਸ਼ਨ ਦੇ ਵਿੱਚ ਇਹ ਕੀ ਆ ਕਿ ਹੁਣ ਕੰਪੋਨੈਂਟ ਲੱਗ ਗਿਆ, ਸਭ ਕੁਝ ਹੋ ਗਿਆ, ਇਹਨੇ ਇੰਸਪੈਕਸ਼ਨ ਦੇ ਰੀਫਲੋ ਤੋਂ ਬਾਅਦ ਇਹਨੇ ਇੰਸਪੈਕਸ਼ਨ ਦੇ ਵਿੱਚੋਂ ਜਾਣਾ, ਜਿਹਦੇ ਵਿੱਚ ਇਹਨਾਂ ਸਾਰਿਆਂ ਦੀ ਪਿਕਚਰਸ ਜਿਹੜੀਆਂ ਉਹ ਲਈਆਂ ਜਾਣੀਆਂ, ਤੇ ਦ ਪਿਕਚਰਸ ਵਿਲ ਬੀ ਜਿਹੜੀ ਉਹਨਾਂ ਦੀ ਕੰਪੈਰੀਜ਼ਨ ਹੁੰਦਾ ਰੈਫਰੈਂਸ ਡਿਜ਼ਾਈਨ ਦੇ ਨਾਲ। ਓਕੇ। ਬਲੂਪ੍ਰਿੰਟ ਜਿਹਨੂੰ ਕਹਿ ਸਕਦੇ ਆਪਾਂ, ਹਾਂ, ਕਾਈਂਡ ਫਿਰ ਆਫ ਰੈਫਰੈਂਸ ਡਿਜ਼ਾਇਨ ਉਹ ਡਿਜ਼ਾਈਨ ਦੇ ਨਾਲ। ਹਾਂ, ਹੂੰ, ਜਿੱਦਾਂ ਇੱਕ ਪੀਸੀਬੀ ਉਹਨਾਂ ਵਧੀਆ ਲਿਆ ਜਿਹੜਾ ਬਿਲਕੁਲ ਪਰਫੈਕਟ ਆ, ਉਹਦਾ ਉਹਨਾਂ ਡਿਜ਼ਾਇਨ ਨੇ ਮਸ਼ੀਨ ਦੇ ਵਿੱਚ ਸੈੱਟ ਕਰ ਦਿੰਦੇ ਆ, ਤੇ ਜਿਹੜੇ ਵੀ ਬਾਕੀ ਕੰਪੋਨੈਂਟ ਜਾਂਦੇ ਆ, ਤੇ ਇੱਥੇ ਆਪਾਂ ਪੌਜ਼ ਕਰ ਦਈਏ, ਤੇ ਜਿੱਥੇ ਵੀ ਕੰਪੋਨੈਂਟ ਦੇ ਉਹ ਜਾਂਦੇ ਆ, ਤੇ ਉਹਦੇ ਨਾਲ ਜਿਹੜਾ ਬੇਸ ਡਿਜ਼ਾਇਨ ਦੇ ਨਾਲ ਉਹਦਾ ਕੰਪੈਰੀਜ਼ਨ ਹੁੰਦਾ ਵਾ। ਹੂੰ, 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 ਸੋ ਹੂੰ, ਇਹ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਜਿਹੜਾ ਸ਼ੋ ਕਰ ਰਿਹਾ ਹੈਗਾ ਥਰੂ ਹੋਲ ਐਂਡ ਮੈਨੂਅਲ ਅਸੈਂਬਲੀ। ਹੁਣ ਉਹਦਾ ਕਾਰਨ ਕੀ ਕਿ ਕਈ ਕੰਪੋਨੈਂਟ ਹੁੰਦੇ ਆ ਜਿਹੜੇ ਐਸਐਮਟੀ ਨਹੀਂ ਹੁੰਦੇ, ਸਰਫੇਸ ਮਾਊਂਟ ਨਹੀਂ ਹੁੰਦੇ, ਹੈ ਨਾ? ਉਹ ਠੀਕ ਹੈ। ਹੁੰਦੇ ਥਰੂ ਹੋਲ, ਵੀ ਜਿੱਦਾਂ ਕਈ ਕਨੈਕਟਰ ਹੋ ਗਏ ਜਾਂ ਵੱਡੇ ਕੰਪੋਨੈਂਟ ਆ ਜਿੱਦਾਂ ਦੇਖਿਆ ਜਾ ਰਿਹਾ ਹੈ ਨਾ, ਵੱਡੇ ਵਾਲੇ ਹੂੰ, ਹੂੰ, ਕੰਪੋਨੈਂਟ, ਉਹਦੀ ਕਈ ਕਈ ਕੰਪੋਨੈਂਟ ਮਸ਼ੀਨ ਨਹੀਂ ਸੈਟਅਪ ਤੁਹਾਡੇ ਲਈ ਕਰ ਸਕਦੀ। ਸੋ ਉਹ ਮੈਨੂਅਲੀ ਉਹਨਾਂ ਨੂੰ ਤੁਹਾਨੂੰ ਕਰਨਾ ਪੈਂਦਾ। ਠੀਕ ਹੈ, ਹੂੰ, ਮੈਨੂਅਲ ਤੇ ਥਰੂ ਹੋਲ ਅਸੈਂਬਲੀ ਉਸ ਹੂੰ, ਪ੍ਰੋਸੈਸ ਨੂੰ ਕਹਿੰਦੇ ਆ। ਥਰੂ ਹੋਲ ਦਾ ਮਤਲਬ ਹੁੰਦਾ ਜਿਹੜੇ ਪੀਸੀਬੀ ਦੇ ਆਰ-ਪਾਰ ਚਲੇ ਜਾਏ, ਕਿਉਂਕਿ ਜ਼ਿਆਦਾਤਰ ਜਿਹੜੇ ਕੰਪੋਨੈਂਟ ਅਸੀਂ ਦੇਖਦੇ ਆ, ਉਹ ਇੱਕ ਸਰਫੇਸ ਪਾਸੇ ਮਾਊਂਟ ਹੁੰਦੇ ਆ। ਹੁੰਦੇ ਆ, ਹੂੰ, ਹੈ ਨਾ? ਹੂੰ, ਉਹਦੇ ਹੂੰ, ਉੱਤੇ ਤੁਸੀਂ ਰੱਖ ਦਿੰਦੇ ਹੋ ਤੇ ਉਹ ਸ਼ੋਲਡਰ ਦੇ ਨਾਲ ਜੰਮ ਜਾਂਦੇ ਆ। ਹੂੰ। ਤੇ ਇਹ ਹੋ ਗਏ ਮੈਨੂਅਲ ਐਂਡ ਥਰੂ ਹੋਲ ਅਸੈਂਬਲੀ। ਸੋ ਅੱਛਾ, ਉਹ ਤੋਂ ਇਹ ਜੀ, ਅਜੇ ਵੀ ਹਾਂਜੀ। ਅਜੇ ਵੀ ਇਹ ਮੈਨੂਅਲ ਐਂਡ ਥਰੂ ਹੋਲ ਇਹ ਵਾਲੇ ਇਦਾਂ ਹੀ ਹੈ ਕਿ ਇਹ ਵੀ ਹੁਣ ਕਾਫੀ ਹੱਦ ਤੱਕ ਰੋਬੋਟਿਕਸ ਵਗੈਰਾ, ਕਿ ਹੁਣ ਤਾਂ ਗੱਡੀਆਂ ਦੇ ਵੱਡੇ ਪੁਰਜੇ ਵੀ ਹਾਂਜੀ, ਉਹ ਰੋਬੋਟਿਕਸ ਇਹ ਵੀ ਵਾਲੀਆਂ ਆਪ ਆਟੋਮੇਟਡ ਚਲਾਈ ਹੀ ਆ ਜਾਂਦੇ। ਹੁਣ। ਇਹ ਵੀ ਆਟੋਮੇਟਿਡ ਹੀ ਆ। ਹਾਂ, ਪਰ 5 ਕੁ ਸਾਲ ਪਹਿਲਾਂ ਤੱਕ ਜਿਹੜੀ ਆਪਾਂ ਦੇਖਦੇ ਸੀ, ਉਹ ਇਹ ਮੈਨੂਅਲ ਹੀ ਸੀ, ਓਕੇ, ਕੋਵਿਡ ਤੋਂ ਠੀਕ ਆ। ਪਹਿਲਾਂ, ਹੈ ਨਾ? ਅੱਛਾ, ਮੈਨੂੰ ਡਿਜ਼ਾਈਨ ਦੇ ਲੈਵਲ ਤੇ ਯਾਦ ਆਉਂਦਾ ਵੀ ਜਦੋਂ ਆਪਾਂ ਪੀਸੀਬੀ ਐਚਿੰਗ ਆਪ ਕਰਦੇ ਹੁੰਦੇ ਸੀ, ਉਹਦੇ ਵਿੱਚ ਮੇਨ ਡਿਜ਼ਾਈਨ ਦੇ ਵਿੱਚ ਇਹ ਫੋਕਸ ਹੁੰਦਾ ਸੀਗਾ ਵੀ ਘੱਟ ਤੋਂ ਘੱਟ ਜੰਪਰਾਂ ਦੇ ਨਾਲ ਬਣਾਈਏ।
ਵੀ ਡਿਜ਼ਾਈਨ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰਨਾ ਹੈ, ਵੀ ਉਹ ਤੁਸੀਂ ਲਾਈਨ ਇਸ ਹਿਸਾਬ ਦੇ ਨਾਲ ਜਿਹੜੀ ਉਹ ਡਿਜ਼ਾਈਨ ਕਰੋ, ਫੁੱਟੇ ਲੈ ਕੇ ਐਂਗਲ ਬਣਾ ਕੇ ਵੀ ਉਹਨੂੰ ਇੱਦਾਂ ਕਰੋ ਵੀ ਜੰਪਰ ਜਿਹੜੇ ਉਹ ਘੱਟ ਜਿਹੜੇ ਉਹ ਲਾਉਣੇ ਪੈਣ। ਸੋ ਉੱਥੇ ਉਹ ਜਿਹੜੀ ਡਿਜ਼ਾਈਨਰ ਦਾ ਜਿਹੜਾ ਬਹੁਤ ਵੱਡੀ ਇੱਕ ਵੈਲਿਊ ਸੀ, ਜਿਹੜਾ ਸਿਸਟਮ ਆਰਕੀਟੈਕਟ ਦੀ ਬਹੁਤ ਵੱਡੀ ਜਿਹੜੀ ਇੱਕ ਵੈਲਿਊ ਆ, ਇੰਪੋਰਟੈਂਸ ਆ, ਵੀ ਉਹ ਸਾਰੀਆਂ ਚੀਜ਼ਾਂ ਹੁੰਦੀਆਂ। ਸੋ ਉੱਥੇ ਇੱਕ ਫਰਕ ਹੁੰਦਾ ਆ, ਜਿਹੜਾ ਉਹ ਡਿਜ਼ਾਈਨ ਨੂੰ ਇੰਪਲੀਮੈਂਟ ਕਰ ਸਕਦਾ ਵਿਦ ਲੈਸ ਜੰਪਰਸ। ਆਪਾਂ ਤਾਂ ਉਸ ਲੈਵਲ ਤੱਕ ਕੀਤਾ ਹੈ ਨਾ, ਛੋਟੇ ਲੈਵਲ ਤੇ। ਹਾਂਜੀ, ਮੈਨੂੰ ਇੱਥੋਂ ਗੱਲ ਇੱਕ ਹਾਸੇ ਵਾਲੀ ਆ ਗਈ ਚੇਤਾ। ਆਪਾਂ ਚਲੋ ਇੰਟਰਸਟਿੰਗ ਰਹਿੰਦੀ ਗੱਲਬਾਤ। ਸਾਡੇ ਨਾ ਡਾਕਟਰ ਅਵਤਾਰ ਸਿੰਘ ਹੁੰਦੇ ਸੀ ਚੇਅਰ, ਸ਼ਾਇਦ ਪਹਿਲਾਂ ਵੀ ਆਪਣੇ ਟਾਕ ਸ਼ੋਅ ਤੇ ਕੀਤੀ ਗੱਲ। ਸੈਨ ਜੋਜ਼ਫ ਸਟੇਟ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਡਿਪਾਰਟਮੈਂਟ ਦੇ ਚੇਅਰ ਹੁੰਦੇ ਸੀ। ਤੇ ਉਸ ਤੋਂ ਬਾਅਦ ਕਿਉਂਕਿ ਮੇਰਾ ਬੈਕਗਰਾਊਂਡ ਗੁਰੂ ਨਾਨਕ ਯੂਨੀਵਰਸਿਟੀ ਤੋਂ ਆ, ਤੇ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਉਹਨਾਂ ਨਾਲ ਗੱਲ ਕਰਦੇ, ਪ੍ਰੋਫੈਸਰ ਸਾਹਿਬ ਵੀ ਆਪਾਂ ਨੂੰ ਪੰਜਾਬ ਦੇ ਨਾਲ ਸਾਰਿਆਂ ਨੂੰ ਲਗਾਵ ਆ, ਤੇ ਉਹ ਕਹਿੰਦੇ ਵੀ ਆਪਾਂ ਕੀ ਕਰ ਸਕਦੇ। ਮੈਂ ਕਿਹਾ ਕਿ ਤੁਹਾਡੀ ਕਿੱਡੀ ਐਜੂਕੇਸ਼ਨ ਹੈਗੀ ਆ, ਤੁਸੀਂ ਸੈਕਸ਼ਨ ਹੈਡ ਰਹੇ ਹੋ ਨੈਸ਼ਨਲ ਇੰਸਟਰੂਮੈਂਟਸ ਦੇ ਵਿੱਚ ਵੀ, ਤੇ ਆਪਾਂ ਕਿਉਂ ਨਾ ਆਪਾਂ ਯੂਨੀਵਰਸਿਟੀਜ਼ ਨੂੰ ਕੁਛ ਗਾਈਡ ਕਰੀਏ। ਸੋ ਉਹਨਾਂ ਦੇ ਆਪਣੇ ਵੀ ਵੱਡਾ ਨਾਂ ਹੈਗਾ, ਉਹਨਾਂ ਦੇ ਆਪਣੇ ਵੀ ਕੰਟੈਕਟ ਹੈਗੇ ਸੀ। ਉਹਨਾਂ ਨੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਾਡੀ ਯੂਨੀਵਰਸਿਟੀ, ਉੱਥੇ ਜਦ ਮੈਂ ਬੈਚਲਰਸ ਕੀਤੀ, ਉੱਥੇ ਉਹਨਾਂ ਤੱਕ ਰੀਚ ਆਊਟ ਕੀਤੀ ਪ੍ਰੋਫੈਸਰ ਨਾਲ, ਤੇ ਆਈ ਥਿੰਕ ਉਹਨਾਂ ਥੋੜਾ ਸਮਾਂ ਉੱਥੇ ਪੜ੍ਹਾਇਆ, ਉਹਨਾਂ ਨੂੰ ਗਾਈਡ ਵੀ ਕੀਤਾ, ਤੇ ਉਹ ਨਾ ਲੈਬ ਟੂਰ ਲੈਣ ਚਲੇ ਗਏ ਉਹਨਾਂ ਦੇ ਨਾਲ। ਤੇ ਲੈਬ ਟੂਰ ਦੇ ਵਿੱਚ ਕਿਉਂਕਿ ਉਹਨਾਂ ਦੀ ਜਿਹੜੀ ਸਪੈਸ਼ਲਾਈਜੇਸ਼ਨ ਇਲੈਕਟ੍ਰੀਕਲ ਤੇ ਇੰਸਟਰੂਮੈਂਟੇਸ਼ਨ ਦੀ ਸੀ, ਇੰਸਟਰੂਮੈਂਟੇਸ਼ਨ ਦੇ ਵਿੱਚ ਜਦੋਂ ਉਹਨਾਂ ਲੈਬ ਦੇ ਵਿੱਚ ਜਾ ਕੇ ਦੇਖਿਆ, ਤੇ ਉਹਨਾਂ ਨੂੰ ਪ੍ਰੋਫੈਸਰਾਂ ਨੂੰ ਕਹਿੰਦੇ, ਜੋ ਭਾਈ ਤੂੰ ਇਹ ਲੈਬ 'ਚ ਇੰਸਟਰੂਮੈਂਟ ਰੱਖੇ ਆ, ਇਹਨੂੰ ਜਾ ਕੇ ਮਿਊਜ਼ੀਅਮ 'ਚ ਰੱਖੋ। ਵੀ ਇੰਨੇ ਪੁਰਾਣੇ ਆ। ਇੰਸਟਰੂਮੈਂਟ ਉਹ ਕਹਿੰਦੇ 60s ਦਾ, ਜੋ ਆਪਾਂ ਹਨਾ ਉੱਥੋਂ ਦੀ ਕਿਤਾਬਾਂ ਪੜ੍ਹੇ, ਜਿਹੜੀ ਤੁਸੀਂ ਵੀ ਗੱਲ ਕੀਤੀ ਡਰਾਫਟਰ ਲੈ ਕੇ ਜੰਪਰ ਘੱਟ ਲਾਉਣੇ। ਹੁਣ 90s ਦੇ ਵਿੱਚ ਰਾਜਕਰ ਨੇ ਸਾਰਾ ਕੰਮ ਜਿਹੜਾ ਆਟੋਮੇਟ ਹੋ ਗਿਆ, ਜਿੱਦਾਂ ਸਕੈਡ ਕਹਿੰਦੇ ਆ, ਕੰਪਿਊਟਰ ਏਡਡ ਡਿਜ਼ਾਈਨ, CAD। ਸੋ ਉਹਦੇ ਵਿੱਚ ਕੁਛ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ, ਇਹ ਐਜ਼ ਅ ਪਾਰਟ ਆਫ ਦੇਅਰ ਡਿਜ਼ਾਈਨ ਲੌਜਿਕ, ਉਹਦੇ ਵਿੱਚ ਤੁਸੀਂ ਡਿਫਾਈਨ ਕਰ ਸਕਦੇ ਹੋ। ਸੋ ਕੇਡੈਂਸ ਇੱਕ ਵੱਡਾ ਨਾਮ ਜਿਹੜਾ ਇਹਨੂੰ ਡਿਜ਼ਾਈਨ ਕਰਦਾ, ਇਹਨਾਂ ਦੇ ਟੂਲਸ ਡਿਜ਼ਾਈਨ ਕਰਦਾ, PCBA ਤੁਸੀਂ ਮੈਨੂਫੈਕਚਰ ਕਿੱਦਾਂ ਕਰਨੇ ਆ। ਹੋਰ ਵੀ ਕਾਫੀ ਕੰਪਨੀਜ਼ ਹੈਗੀਆਂ, ਔਰ ਕੈਡ ਵੀ ਆਈ ਥਿੰਕ ਕੇਡੈਂਸ ਦੀ ਆ, ਉਹਦੇ ਉੱਤੇ ਮੈਂ ਆਪ ਵੀ ਕੰਮ ਕੀਤਾ ਹੋਇਆ। ਸੋ ਉਸ ਤੋਂ ਬਾਅਦ ਆਪਾਂ ਚੱਲਦੇ ਆ ਅਗਲੇ ਸਟੈਪ ਦੇ ਉੱਤੇ। ਸੋ ਬੇਸਿਕਲੀ ਹੁਣ ਅਸੀਂ ਸਾਰੇ ਨੂੰ ਥਰੂ ਹੋਲ ਅਸੈਂਬਲੀ ਹੋ ਗਈ ਇਹਦੀ। ਹੁਣ ਆਪਾਂ ਇਹ ਵੀ ਤਾਂ ਦੇਖਣਾ ਨਾ ਵੀ ਜਿਹੜੇ ਕੰਪੋਨੈਂਟ ਠੀਕ ਵੀ ਆ, ਚੱਲਦੇ ਵੀ ਆ ਸਾਰੇ, PCBA ਦੀ ਅਸੈਂਬਲੀ ਤੇ ਕੰਪੋਨੈਂਟ ਤਾਂ ਕਰ ਲਈ, ਉਹਨਾਂ ਨੂੰ ਟੈਸਟ ਕਰੀਏ। ਸੋ ਟੈਸਟ ਦੋ ਤਰੀਕੇ ਦੇ ਹੁੰਦੇ ਆ। ਇੱਕ ਹੁੰਦੇ ਆ ਜਿਹਨੂੰ ਬੈਡ ਆਫ ਨੇਲਸ ਟੈਸਟ ਕਹਿੰਦੇ, ICT ਹੁੰਦਾ, ਇੰਟੀਗ੍ਰੇਟਿਡ ਸਰਕਟ ਟੈਸਟ। ਸੋ ਬੇਸਿਕਲੀ ਕੀ ਹੁੰਦਾ ਵੀ PCBA ਲੈਂਦੇ ਆ, ਬਹੁਤ ਜ਼ਿਆਦਾ ਉਹਦੇ ਤੇ ਥੱਲੇ ਕਨੈਕਟਰ ਹੁੰਦੇ ਆ, ਠੀਕ ਆ। ਤੁਸੀਂ ਜਿਹੜਾ ਇੱਕ ਫਲਾਈਂਗ ਪ੍ਰੋਬ ਆ। ਸੋ ਇੱਥੇ ਆਪਾਂ ਪੌਜ਼ ਕਰ ਦਿੰਦੇ। ਦੋ ਤਰੀਕੇ ਦੇ ਹੁੰਦੇ ਆ, ਇੱਕ ਹੁੰਦੇ ਫਲਾਈਂਗ ਪ੍ਰੋਬ, ਤੇ ਦੂਸਰਾ ਜਿੱਦਾਂ ਪਹਿਲਾਂ ਬੈਡ ਆਫ ਨੇਲਸ ਵਾਲਾ ਦੱਸਿਆ, ਜਿਹਨੂੰ ICT ਕਹਿੰਦੇ ਆ। ਦੋਹਾਂ 'ਚ ਫਰਕ ਰਾਜ ਕਰਨ ਇਹ ਆ ਕਿ ਜਦੋਂ ਪ੍ਰੋਜੈਕਟ ਜਿਹੜਾ ਅਜੇ ਇਨੀਸ਼ੀਅਲ ਫੇਜ਼ ਵਿੱਚ ਹੁੰਦਾ, ਯਾਨੀ ਕਿ ਉਹ ਹੋ ਸਕਦਾ ਉਹਦੇ 'ਚ ਡਿਜ਼ਾਈਨ ਚੇਂਜ ਕਰਨੇ ਹੋਣ, ਤੇ ਉਹਨੂੰ ਫਲਾਈਂਗ ਪ੍ਰੋਬ ਦੇ ਨਾਲ ਟੈਸਟ ਕੀਤਾ ਜਾਂਦਾ, ਠੀਕ ਆ। ਕਿਉਂਕਿ ਫਲਾਈਂਗ ਪ੍ਰੋਬ ਤੁਸੀਂ ਆਹ ਦੇਖ ਰਹੇ ਹੋ ਸਾਹਮਣੇ, ਜੇ ਤੁਸੀਂ ਇਹਨੂੰ ਪੌਜ਼ ਹਟਾਓ ਇਹਦਾ, ਤੇ ਹੈ ਨਾ ਕੁਛ ਹੈਗੇ ਜਿਹੜੇ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਪ੍ਰੋਬ ਕਰ ਰਹੀਆਂ ਪਿੰਸ, ਤੇ ਉਹਨਾਂ ਦੀ ਵੋਲਟੇਜ ਚੈੱਕ ਕਰ ਰਹੀਆਂ, ਸ਼ਾਰਟ ਹੈ ਜਾਂ ਨਹੀਂ ਹੈ, ਜਾਂ ਇਹਦੀ ਕਿੰਨੀ ਕਪੈਸਿਟੈਂਸ ਹੋਣੀ ਚਾਹੀਦੀ, ਕਿੰਨੀ। ਜਿੱਦਾਂ ਆਪਾਂ ਮਲਟੀਮੀਟਰ ਨਾਲ ਟੈਸਟਿੰਗ ਕਰਦੇ ਐਗਜ਼ੈਕਟਲੀ, ਉਸ ਤਰ੍ਹਾਂ ਦੀ ਟੈਸਟਿੰਗ ਜਿਹੜੀ ਆ ਉਹ ਕਰ ਰਿਹਾ ਸਿਸਟਮ। ਪਰ ਇਹ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੁੰਦੀ ਆ, ਤੇ ਇੱਕ ਬੋਰਡ ਨੂੰ ਟੈਸਟ ਕਰਨ ਲੱਗਿਆ ਕਈ ਵਾਰ 15-15 20 ਮਿੰਟ ਵੀ ਲੱਗ ਜਾਂਦੇ ਆ। ਫਿਰ ਤਾਂ ਔਖਾ ਆ ਕੰਮ, ਜਿੰਨੇ PCBAs ਬਣਨੀਆਂ ਹੁੰਦੀਆਂ। ਹਾਂਜੀ, ਪਰ ਇਸ ਲਈ ਸ਼ਾਰਟ ਥੋੜਾ ਵੋਲਿਊਮ ਹੋਏ, ਉਹਦੇ ਵਾਸਤੇ ਇਹ ਠੀਕ ਆ। ਤੇ ਜਦੋਂ ਆਪਾਂ ਨੂੰ ਡਿਜ਼ਾਈਨ ਅਪਰੂਵ ਹੋ ਗਿਆ, ਫਾਈਨਲ ਦੇ ਫੇਜ਼ ਵਿੱਚ ਚਲੇ ਗਿਆ, ਕੁਆਲੀਫਿਕੇਸ਼ਨ ਉਹਦੀ ਡਨ ਆ, ਫਿਰ ਇਹਦੀ ਰਿਪਲੇਸਮੈਂਟ ਤੇ ਆ ਜਾਂਦੀ ਆ ICT ਹੁੰਦਾ, ਇੰਟੀਗ੍ਰੇਟਿਡ ਸਰਕਟ ਟੈਸਟ, ਜਿਹਨੂੰ ਬੈਡ ਆਫ ਨੇਲਸ ਦੇ ਨਾਲ ਵੀ ਕਹਿੰਦੇ ਆ, ਕਿ ਇੱਕ ਥੱਲੇ ਇੱਕ ਬੈਡ ਹੈਗਾ, ਉਹਦੇ ਤੇ ਬਹੁਤ ਜ਼ਿਆਦਾ ਕੰਪੋਨੈਂਟ ਆ, ਉਹਦੇ ਤੇ PCB ਏਦਾਂ ਰੱਖ ਦਿੰਦੇ ਆ। ਇਹਨੂੰ ਪੌਜ਼ ਕਰਿਆ, ਵੀ ਬੜੀ ਇੰਟਰਸਟਿੰਗ ਆ। ਬੈਡ ਆਫ ਨੇਲਸ ਉੱਤੇ PCB ਰੱਖ ਦਿੰਦੇ ਆ, ਤੇ ਉਹ ਵਿਦਿਨ ਕੁਝ ਸੈਕਿੰਡਸ ਦਾ ਟੈਸਟ ਹੁੰਦਾ, ਕਈ ਕੇਸ ਵਿੱਚ 15 ਸਕਿੰਟ ਦਾ ਟੈਸਟ ਹੁੰਦਾ। 15 ਮਿੰਟ ਤੋਂ ਜਿਹੜੀ ਗੱਲ ਉਹ 15 ਸੈਕਿੰਡ ਦੇ ਉੱਤੇ ਆ ਜਾਂਦੀ ਆ। ਸੋ ਐਜੀਲੈਂਟ ਉਹਦੇ 'ਚ ਵੱਡਾ ਨਾਮ ਆ। ਹੋਰ ਵੀ ਹੈਗੇ ਆ, ਪਰ ਐਜੀਲੈਂਟ ਇੱਕ ਵੱਡਾ ਨਾਂ, ਤੇ ਉਹਦੇ ਫਿਕਸਚਰ ਜਿਹੜੇ ਆ ਉਹ ਜਿਹੜੇ ਟੈਸਟਿੰਗ ਕਰਦੇ ਆ, ਜਿਹੜੀ ਬੇਸ ਮਸ਼ੀਨ ਹੁੰਦੀ ਆ, ਕਿਉਂਕਿ ਬੇਸ ਮਸ਼ੀਨ ਦੇ ਉੱਤੇ ਫਿਕਸਚਰ ਹੁੰਦਾ ਵਾ, ਤੇ ਫਿਕਸਚਰ ਜਿਹੜੇ ਆ ਉਹਦੇ ਤਾਂ ਚੱਲ ਬਹੁਤ ਵੈਂਡਰ ਆ, ਜਿਹੜੇ ਫਿਕਸਚਰ ਹੁੰਦੇ ਆ ਉਹ ਬੇਸਡ ਔਨ ਡਿਜ਼ਾਈਨ ਹੁੰਦਾ, ਕਿਉਂਕਿ ਡਿਜ਼ਾਈਨ ਜਿਹੜਾ ਤਕਰੀਬਨ $40,000-50,000 ਤੱਕ ਦਾ ਫਿਕਸਚਰ ਬਣਦਾ ਇੱਕ। ਤੇ ਉਹਦੇ ਨਾਲ ਕੀ ਆ ਕਿ ਪਰ ਜੇ ਕੱਲ ਨੂੰ ਮੰਨ ਲਓ ਤੁਹਾਡਾ ਡਿਜ਼ਾਈਨ ਹੀ ਬਦਲ ਗਿਆ, ਤੁਹਾਨੂੰ ਫਿਕਸਚਰ ਸੁੱਟਣਾ ਪੈਣਾ, ਨਵਾਂ ਫਿਕਸਚਰ ਬਣਾਉਣਾ ਪੈਣਾ। ਸੋ ICT ਜਿਹੜਾ ਵਾ
ਬੈਡ ਆਫ ਨੇਲਸ ਵਾਲੀ ਟੈਸਟਿੰਗ ਉਹ ਡਿਜ਼ਾਈਨ ਤੇ ਫਾਈਨਲ ਹੋਣ ਦੇ ਉੱਤੇ ਤਾਂ ਹੀ ਬਣਾਈ ਜਾਂਦੀ, ਕਿਉਂਕਿ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਫਲਾਈਂਗ ਪ੍ਰੋਬ ਆ, ਇਹਨੂੰ ਤਾਂ ਕੀ ਆ, ਜੇ ਡਿਜ਼ਾਈਨ ਚੇਂਜ ਕੀਤਾ ਤੁਸੀਂ ਨਵਾਂ ਡਿਜ਼ਾਈਨ ਸਿਸਟਮ 'ਚ ਫੀਡ ਕਰੋ, ਉਹਨੇ ਨਵੇਂ ਤਰੀਕੇ ਉਹਦੀ ਉਹਨੇ ਉਸ ਹਿਸਾਬ ਦੇ ਨਾਲ ਪਿੰਨ ਉੱਥੇ ਲਾ ਲੈਣੀ ਆਪਣੀ ਪਿੰਨ ਨਾ। ਉੱਥੇ ਲਾ ਦੇਣੀ ਐਗਜ਼ੈਕਟਲੀ। ਠੀਕ ਹੈ ਜੀ। ਜੀ। ਸੋ ਇਹ ਹੋ ਗਈ ਪਹਿਲੇ ਤਰ੍ਹਾਂ ਦੀ ਇਲੈਕਟ੍ਰੀਕਲ ਟੈਸਟਿੰਗ, ਇਹਨੂੰ ਕਹਿੰਦੇ ਬੇਅਰ ਇਲੈਕਟ੍ਰੀਕਲ ਟੈਸਟਿੰਗ, ਹੈ ਨਾ। ਉਸ ਤੋਂ ਬਾਅਦ ਆ ਠੀਕ ਹੈ। ਤੁਸੀਂ ਆ ਸਾਹਮਣੇ ਦੇਖ ਰਹੇ ਹੋ ਜੋ ਇਹ ਕੰਪਲੀਕੇਟਡ ਜਿਹੜਾ ਇਹ ਲੌਜਿਕ ਆ ਇਹ ਲੌਜਿਕ ਆ, ਬੇਸਿਕਲੀ ਸਟੇਟ ਮਸ਼ੀਨਸ ਟਾਈਪ ਆ। ਮੈਨੂੰ VSM ਵੀ ਕਈ ਜਾਣੇ ਕਹਿੰਦੇ ਆ, ਹੈ ਨਾ, ਵਰਚੁਅਲ ਮੈਪਿੰਗ ਹੁੰਦੀ ਆ। ਤੇ ਇਹ ਬੇਸਿਕਲੀ ਕੀ ਕਰ ਰਹੇ ਆ ਕਿ ਇਹਦੇ ਵਿੱਚ ਇੱਕ ਜਿਹੜੀ ਹੋਰ ਇਹਨਾਂ ਚੀਜ਼ ਇਹਦੇ ਵਿੱਚ ਲੇਟ ਇਨ ਦਾ ਪ੍ਰੋਸੈਸ ਲੈ ਕੇ ਆਏ, ਪਰ ਬੇਸਿਕਲੀ ਐਕਸਰੇ ਵੀ AOI ਤੋਂ ਬਾਅਦ ਹੀ ਹੋ ਜਾਂਦਾ ਜੇ AI ਤੋਂ ਪਹਿਲਾਂ, ਡਿਪੈਂਡਿੰਗ ਅਪੋਨ PCB। ਐਕਸਰੇ ਦੇ ਵਿੱਚ ਕੀ ਕਰਦੇ ਆ, ਐਕਸਰੇ ਤੇ AOI ਦੇ ਆਪਟੀਕਲ ਇੰਸਪੈਕਸ਼ਨ ਦੇ ਵਿੱਚ ਫਰਕ ਇਹ ਹੁੰਦਾ, ਐਕਸਰੇ ਜਿਹੜਾ ਵਾ ਉਹ ਜਿੱਦਾਂ ਆਪਣੀ ਬੋਡੀ ਹੁੰਦੀ ਹੈ ਨਾ, ਬੋਡੀ ਦੇ ਉੱਤੇ ਇੱਕ ਤੁਸੀਂ ਇੰਸਪੈਕਸ਼ਨ ਕਰਦੇ ਹੋ ਕਿ ਬੋਡੀ ਦੇ ਉੱਤੇ ਕੀ ਆ, ਐਕਸਰੇ ਕੀ ਕਰਦਾ, ਹੱਡੀਆਂ ਨੂੰ ਬੋਡੀ ਦੇ ਅੰਦਰ ਪੈਨੀਟ੍ਰੇਟ ਹੋ ਕੇ ਵੀ ਦੱਸ ਦਿੰਦਾ। ਸੋ ਕਈ ਤਰ੍ਹਾਂ ਦੇ ਜਿਹੜੇ ਕਨੈਕਸ਼ਨਸ ਹੈਗੇ ਆ ਜਿਹੜੇ PCB ਦੇ ਅੰਦਰ ਆ, ਪਰ ਉਹ ਟੁੱਟੇ ਹੋਏ ਆ। ਆਹ ਤੁਸੀਂ ਸਾਹਮਣੇ ਦੇਖ ਰਹੇ ਹੋ, ਹੈ ਨਾ, ਵੀ ਇਹ ਅੰਦਰ ਦਾ ਜਿਹੜਾ ਸਨੈਪਸ਼ਾਟ ਆ ਉਹ ਵੀ ਕੈਪਚਰ ਕਰਕੇ ਦੇ ਦਿੰਦਾ ਵੀ ਮੈਟਲ ਕਿੱਥੇ ਮਿਸਿੰਗ ਆ। ਉਹ ਤੁਸੀਂ ਦੇਖਿਆ ਨਾ, ਮਲਟੀ ਕਨੈਕਸ਼ਨ ਪੂਰਾ ਆ ਕਿ ਨਹੀਂ ਆ। ਅੱਜ ਕੱਲ 5D 5 ਡਾਈਮੈਂਸ਼ਨ ਐਕਸਰੇ ਵੀ ਹੁੰਦੇ ਆ, ਹੈ ਨਾ, 3D ਤਾਂ ਆਮ ਹੀ ਆ। ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਵਾ ਉਹ ਦੇਖ ਸਕਦੇ ਹੋ। ਇੰਸਪੈਕਸ਼ਨ ਦਾ ਹੀ ਇੱਕ ਤਰੀਕਾ। ਸੋ ICT ਤੋਂ ਬਾਅਦ ਜਾਂ ਬੈਡ ਆਫ ਨੇਲ ਤੇ ਫਲਾਈਂਗ ਪ੍ਰੋਬ ਤੋਂ ਬਾਅਦ ਅਗਲਾ ਆ ਜਾਂਦਾ ਫੰਕਸ਼ਨਲ ਟੈਸਟ। ਫੰਕਸ਼ਨਲ ਟੈਸਟ ਵਿੱਚ ਇਹ ਆ ਵੀ ਇਸ ਜਗ੍ਹਾ ਦੇ ਉੱਤੇ ਤੁਸੀਂ ਇਹਨੂੰ ਔਨ ਕਰ ਸਕਦੇ ਹੋ। ਸੋ ਇਹਦੇ ਵਿੱਚ ਕੀ ਆ ਵੀ ਸੀਰੀਅਲ ਨੰਬਰ ਸਕੈਨ ਕਰ ਰਿਹਾ, ਸੀਰੀਅਲ ਨੰਬਰ ਦੇ ਬੇਸ ਦੇ ਉੱਤੇ ਇਹਨੇ ਟੈਸਟ ਫਿਕਸਚਰ ਹੁੰਦਾ ਵਾ। ਆ ਵੀ 80s ਦਾ ਡਿਜ਼ਾਈਨ ਹੀ ਆ, ਕਿਉਂਕਿ ਬਹੁਤ ਕਲੈਂਪ ਕਰਕੇ। ਹਾਂਜੀ ਕਲੈਂਪ ਕਰਕੇ ਬਹੁਤ ਸਲੀਕ ਹੁੰਦੇ ਆ। ਉਹਦੇ ਵਿੱਚ ਜੋ ਵੀ ਤੁਹਾਡੀ ਕੇਬਲਸ ਵਗੈਰਾ ਹੈ ਨਾ, ਤੁਸੀਂ ਉਹਨੂੰ ਲਾਉਂਦੇ ਹੋ ਤੇ ਮੈਨੂਅਲੀ ਟੈਸਟ ਕਰ ਰਹੇ ਇਸ ਕੇਸ ਦੇ ਵਿੱਚ। ਅੱਛਾ ਹਰਵਿੰਦਰ, PCB ਆਪਣੇ ਆਪ ਨੂੰ ਖੁਦ ਆਪ ਟੈਸਟ ਕਰਦਾ PCB ਦੇ ਨਾਲ ਹੀ। ਬਿਲਕੁਲ, ਨਵੇਂ ਟਾਈਮ ਦੇ ਵਿੱਚ ਇਦਾਂ ਹੀ ਆ, ਹੈ ਨਾ। ਤੇ ਪਰ ਇਹ ਕਿਉਂਕਿ ਇੱਦਾਂ ਦੀ ਵੀਡੀਓਜ਼ ਤੇ ਚਲੋ ਆਪਾਂ ਹੱਸਦੇ ਆ, ਪਰ ਉਹਦਾ ਇੰਪੋਰਟੈਂਟ ਬਹੁਤ ਆ ਇਸ ਲਈ ਕਿਉਂਕਿ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਉਹਨਾਂ ਨੇ ਇੱਥੇ ਪੌਜ਼ ਕਰ ਦਿੰਦੇ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੇ ਦੇਖਿਆ, ਉਹਨਾਂ ਨੇ, ਕਿਉਂਕਿ ਲਾਈਟਸ ਆਊਟ ਫੈਕਟਰੀ ਦਾ ਕਨਸੈਪਟ ਅੱਜ ਕੱਲ੍ਹ ਜ਼ਿਆਦਾ ਪਾਪੂਲਰ, ਆਪਾਂ ਟਾਕ ਸ਼ੋ ਵਿੱਚ ਗੱਲ ਕਰਦੇ ਹਾਂ। ਇੱਕ ਸਾਈਡ ਦੇ ਉੱਤੇ ਤੁਸੀਂ ਰॉ ਮਟੀਰੀਅਲ ਪਾਉਂਦੇ ਹੋ, ਦੂਸਰੇ ਸਾਈਡ ਤੇ ਫਾਈਨਲ ਪ੍ਰੋਡਕਟ ਬਿਲਡ ਟੈਸਟਡ ਐਂਡ ਪੈਕੇਜਡ ਪ੍ਰੋਡਕਟ ਜਿਹੜਾ ਬਾਹਰ ਆ ਜਾਂਦਾ, ਰਾਈਟ। ਸੋ ਅੰਦਰ ਕੀ ਚੱਲ ਰਿਹਾ ਉਹਦੇ ਲਈ ਇੱਦਾਂ ਦੀ ਜਿਹੜੀ ਵੀਡੀਓਜ਼ ਆਪਾਂ ਦੇ ਲਈ ਬਹੁਤ ਇੰਪੋਰਟੈਂਟ ਹੈ। ਤੇ ਮੈਨੂੰ ਇਹ ਲੱਗਦਾ ਕਿ ਹੈ ਨਾ, ਜਿੰਨਾ ਕਿ ਮੈਂ ਇਨਫੋਰਮੇਸ਼ਨ ਆਪਾਂ ਹੁਣ ਤਕਰੀਬਨ 20 ਮਿੰਟ ਦੇ ਵਿੱਚ ਕਵਰ ਕੀਤੀ ਆ, ਇਹ ਸ਼ਾਇਦ ਮੈਨੂੰ ਸਿੱਖਣ ਦੇ ਵਿੱਚ ਕਹਿ ਲਓ ਕਿ 10 ਕੁ ਸਾਲ ਲੱਗੇ ਹੋਣੇ ਆ। ਤੇ 10 ਕੁ ਸਾਲ ਦਾ ਜਿਹੜਾ ਐਕਸਪੀਰੀਅੰਸ ਆ ਉਹ ਆਪਾਂ 20 ਮਿੰਟ ਦੀ ਵੀਡੀਓ ਵਿੱਚ ਆਪਣੇ ਸਰੋਤੇ ਤੇ ਵਿਊਅਰਸ ਲਈ ਇਕੱਠਾ ਕਰਤਾ। ਹਾਂਜੀ। ਸੋ ਫੰਕਸ਼ਨਲ ਟੈਸਟਿੰਗ ਅਖੀਰਲਾ ਹਿੱਸਾ ਜਿਹਦੇ ਵਿੱਚ ਤੁਸੀਂ ਫਰਮਵੇਅਰ ਵਗੈਰਾ ਡਾਊਨਲੋਡ ਕਰਦੇ ਹੋ, ਕਸਟਮਰ ਕਨਫੀਗਰੇਸ਼ਨ ਆਫ PCBA, ਤੇ ਉਹਦੀ ਕੁਝ ਟੈਸਟਿੰਗ ਕਰਦੇ ਟੂ ਮੇਕ ਸ਼ੋਰ ਅਸੈਂਬਲੀ ਜਿਹੜੀ ਉਹ ਕਰੈਕਟ ਹੋਈ ਆ। ਉਸ ਤੋਂ ਬਾਅਦ ਉਹਦਾ ਅਗਲਾ ਪ੍ਰੋਸੈਸ ਬੈਕਡੋਰ ਰੱਖੇ ਜਾਂਦੇ ਆ ਫਿਰ ਵੀ ਜਦੋਂ PCB ਟੈਸਟ ਕਰਨ ਦੇ ਲਈ ਤੁਹਾਡੇ ਕੋਲ, ਜਦੋਂ ਮੰਨ ਲਓ ਵੀ ਕੋਈ ਕਰਪਟ ਹੋਇਆ ਜਾਂ ਕੁਝ ਹੋਇਆ, ਸੋ ਬੈਕਡੋਰਸ ਹੁੰਦੇ ਆ ਉਹਨੂੰ ਰੀਰਾਈਟ ਕਰਨ ਦੇ ਲਈ, ਦੁਬਾਰਾ ਫੰਕਸ਼ਨਸ ਲਿਖਣ ਦੇ ਲਈ। ਹਾਂਜੀ। ਸੋ ਦੋ ਤਰ੍ਹਾਂ ਦੀ, ਡਿਪੈਂਡਿੰਗ ਅਪਨ ਪ੍ਰੋਡਕਟ ਕਿੱਦਾਂ ਦਾ। ਇਹ ਸਾਰੀ ਗੱਲ ਇਕਨੋਮਿਕਸ ਦੇ ਉੱਤੇ ਆ ਜਾਂਦੀ ਆ। ਜੇ ਤਾਂ ਹੁਣ ਮੰਨ ਲਓ ਕਿ ਕੋਈ ਛੋਟੇ ਟॉयਜ਼ ਦਾ PCB ਆ, ਹੈ ਨਾ, ਉਹਦਾ ਯੂਜ਼ ਐਂਡ ਥਰੋ ਵਾਲਾ ਹੀ ਕਰਦੇ ਹਨ, ਜੇ ਠੀਕ ਕਵਰ ਕੀਤਾ ਠੀਕ ਆ, ਨਹੀਂ ਤੇ ਹੈ ਨਾ ਉਹਦੇ ਤੇ ਜ਼ਿਆਦਾ ਟਾਈਮ ਸਪੈਂਡ ਕਰਦੇ। ਹਾਊਐਵਰ ਕਈ ਜਿਹੜੇ ਕੰਪੋਨੈਂਟ ਹੁੰਦੇ ਆ, ਜਿਹੜਾ ਇੱਕ PCB ਆ 40 50 ਹਜ਼ਾਰ ਦਾ ਵੀ ਹੁੰਦਾ ਤੇ PCBA, ਹੈ ਨਾ। ਸੋ ਉਹਦੇ ਲਈ ਫਿਰ ਉਹਨਾਂ ਦੀ ਐਜ਼ ਅ ਪਾਰਟ ਆਫ ਲੀਨ ਮੈਨੂਫੈਕਚਰਿੰਗ ਜਾਂ ਇਨ ਜਨਰਲ ਵੇਸਟੇਜ ਘਟਾਉਣ ਵਾਸਤੇ ਉਹ ਵੱਧ ਤੋਂ ਵੱਧ ਉਹਦਾ ਰੀਵਰਕ ਹੁੰਦਾ। ਸੋ ਫਰਮਵੇਅਰ ਵੀ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦਾ ਮੈਨੂਫੈਕਚਰਿੰਗ ਫਰਮਵੇਅਰ ਆਮ ਤੌਰ ਦੇ ਉੱਤੇ, ਇੱਕ ਹੁੰਦਾ ਮੈਨੂਫੈਕਚਰਿੰਗ ਫਰਮਵੇਅਰ, ਇੱਕ ਹੁੰਦਾ ਕਸਟਮਰ ਫਰਮਵੇਅਰ। ਮੈਨੂਫੈਕਚਰਿੰਗ ਫਰਮਵੇਅਰ ਜਿਹੜਾ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਡਿਆ ਕਿ ਮੈਨੂਫੈਕਚਰਿੰਗ ਫਰਮਵੇਅਰ ਵਿੱਚ ਸਾਰੇ ਲੂਪ ਹੋਲਸ ਹੁੰਦੇ ਆ। ਤੁਸੀਂ ਰੀਰਾਈਟ ਕਰ ਸਕਦੇ ਹੋ, ਰਾਈਟ ਕਰ ਸਕਦੇ ਹੋ, ਜਿੱਦਾਂ ਮਰਜ਼ੀ ਉਹਦੀ ਟੈਸਟਿੰਗ ਕਰ ਸਕਦੇ ਹੋ, ਜਿਹੜਾ ਮਰਜ਼ੀ ਫਰਮਵੇਅਰ ਉੱਤੇ ਅਪਲੋਡ ਕਰ ਸਕਦੇ ਹੋ, ਐਪਰੋਪ੍ਰੀਏਟ ਫਰਮਵੇਅਰ ਆਫ ਕੋਰਸ। ਤੇ ਜਦ ਕਿ ਇੱਕ ਵਾਰੀ ਉੱਤੇ ਕਸਟਮਰ ਫਰਮਵੇਅਰ ਡਾਊਨਲੋਡ ਕਰ ਦਿੰਦੇ ਉਹਦੇ ਉੱਤੇ, ਤੇ ਉਹਦੇ ਨਾਲ ਕੁਛ ਡਿਪੈਂਡਿੰਗ ਅਪਨ ਵੀ ਉਹ ਪ੍ਰੋਡਕਟ ਕਿੱਦਾਂ ਦਾ, ਕਈ ਵਾਰ ਤੁਸੀਂ ਪ੍ਰੋਡਕਟ ਨੂੰ ਜਿਹੜਾ ਉਹ ਲੌਕ ਵੀ ਕਰ ਦਿੰਦੇ ਹੋ ਯੂਜ਼ਿੰਗ ਐਨਕ੍ਰਿਪਟਡ ਕੀਜ਼। ਸੋ ਤੁਸੀਂ ਉਹਨੂੰ ਦੁਬਾਰਾ ਮੈਨੂਫੈਕਚਰਿੰਗ ਦੀ ਫਾਰਮ ਵਿੱਚ ਲਿਆਉਣ ਕਈ ਕੇਸਿਸ ਵਿੱਚ ਲਿਆ ਹੀ ਨਹੀਂ ਸਕਦੇ, ਤੇ ਜੇ ਲਿਆਉਣ ਉਹ ਕੰਪੈਰੇਟਿਵਲੀ ਕੰਪਲੀਕੇਟਡ ਪ੍ਰੋਸੈਸ ਹੁੰਦਾ ਦੈਟ ਰਿਕੁਆਇਰਸ ਲੇਅਰਸ ਆਫ ਅਪਰੂਵਲਸ। ਤੇ ਉਹ ਕਿਉਂਕਿ ਹੁਣ ਜਿਹੜਾ ਫਾਈਨਲ ਪ੍ਰੋਡਕਟ ਆ ਉਹਨੂੰ ਕਸਟਮਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਚੱਲਣਾ। ਤੇ ਸੋ ਇਹ ਸਾਰੀ ਰਾਜ ਕਰਨ ਪ੍ਰੋਸੈਸ ਹੈਗੀ ਆ PCBA
ਅਸੈਂਬਲੀ ਐਂਡ ਟੈਸਟ, ਜਿਹੜਾ ਕਿ ਕਿਸੇ ਟਾਈਮ 'ਤੇ ਸਿਲੀਕਨ ਵੈਲੀ ਦੇ ਵਿੱਚ ਹੁੰਦਾ ਸੀ, ਅਤੇ ਅੱਜ ਕੱਲ੍ਹ ਏਸ਼ੀਆ ਦੇ ਵਿੱਚ, ਖਾਸ ਤੌਰ 'ਤੇ ਸਾਊਥ ਈਸਟ ਏਸ਼ੀਆ ਦੇ ਵਿੱਚ, ਈਸਟ ਏਸ਼ੀਆ ਇਨ ਜਨਰਲੀ ਕਹਿ ਲਓ, ਉਹਦੇ ਵਿੱਚ ਜ਼ਿਆਦਾ ਇਹਨਾਂ ਦੀ ਫੈਕਟਰੀਜ਼ ਜਿਹੜੀਆਂ ਉਹ ਕੰਮ ਕਰਦੀਆਂ ਜੀ। ਆਪਾਂ ਇੱਥੇ ਬ੍ਰੇਕ ਲੈ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਾਂਗੇ ਫਿਰ ਵਾਪਸ, ਅਤੇ ਗੱਲਬਾਤ ਪੰਜਾਬੀ ਟੈਕ ਟਾਕ ਦੇ ਉੱਤੇ ਇੱਦਾਂ ਹੀ ਜਾਰੀ ਰਹੇਗੀ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਗੱਲਬਾਤ ਆਪਾਂ ਅੱਗੇ ਵਧਾਉਂਦੇ ਹਾਂ ਹਰਵਿੰਦਰ, ਅਤੇ ਚਰਚਾ ਜਿਹੜੀ ਉਹ ਆਪਾਂ ਹੁਣ ਕਰਦੇ ਹਾਂ ਯੂਰਪੀਅਨ ਯੂਨੀਅਨ ਦੇ ਦੁਆਰਾ ਫੇਸਬੁੱਕ, ਇੰਸਟਾਗ੍ਰਾਮ ਯਾਨੀ ਕਿ ਮੈਟਾ ਵਾਲਿਆਂ ਦੇ ਜਿਹੜੀ ਅਡਿਕਟਿਵ ਡਿਜ਼ਾਈਨ ਆ, ਵੀ ਲੋਕ ਉਸ ਦੇ ਆਦੀ ਹੋ ਜਾਂਦੇ ਆ, ਨਸ਼ੇੜੀ ਹੋ ਜਾਂਦੇ ਆ ਬੇਸਿਕਲੀ ਇਸ ਸੋਸ਼ਲ ਮੀਡੀਆ ਦੇ, ਉਹਨੂੰ ਲੈ ਕੇ ਹੁਣ ਟਾਰਗੇਟ ਉਸ ਡਿਜ਼ਾਈਨ ਨੂੰ ਜਿਹੜਾ ਉਹ ਕੀਤਾ ਜਾ ਰਿਹਾ। ਸੋ ਕੀ ਇਸ ਟਾਈਮ ਸਾਹਮਣੇ ਆ, ਇਹ ਗੱਲ ਹੁਣ ਲੁਕੀ ਛਿਪੀ ਤਾਂ ਕਿਸੇ ਤੋਂ ਵੀ ਨਹੀਂ ਆ, ਵੀ ਆਪਾਂ ਕਿੰਨੀ ਵਾਰੀ ਦੱਸਿਆ ਵੀ ਬਲੂ ਸਕਰੀਨ ਡਿਜ਼ਾਈਨ ਹੋਈ, ਤੁਹਾਨੂੰ ਵੱਧ ਤੋਂ ਵੱਧ ਟਾਈਮ ਫੋਨ ਦੇ ਉੱਤੇ ਤੁਸੀਂ ਸਪੈਂਡ ਕਰੋ, ਸਾਰੀਆਂ ਚੀਜ਼ਾਂ ਮਿਲੀਅਨਸ ਆਫ ਡਾਲਰ, ਬਿਲੀਅਨਸ ਆਫ ਡਾਲਰ ਰਿਸਰਚ ਦੇ ਉੱਤੇ ਜਿਹੜੇ ਉਹ ਸਪੈਂਡ ਕੀਤੇ ਜਾ ਰਹੇ ਆ, ਵੀ ਤੁਹਾਡੀ ਜਿਹੜੀ ਅਟੈਂਸ਼ਨ ਇਕੋਨਮੀ ਆ ਉਹ ਕਿੱਦਾਂ ਜਿਹੜੀ ਉਹ ਖਿੱਚੀ ਜਾਵੇ, ਕਿੱਦਾਂ ਤੁਹਾਨੂੰ ਵੱਧ ਤੋਂ ਵੱਧ ਐਡਾਂ ਵੇਚੀਆਂ ਜਾਣ। ਪਿਛਲੀ ਵਾਰੀ ਵੀ ਆਪਾਂ ਗੱਲ ਕਰ ਰਹੇ ਸੀਗੇ ਵੀ ਆਈ ਥਿੰਕ 3500 ਕਿ 35,000 ਤੁਸੀਂ ਦੱਸਿਆ ਸੀਗਾ ਵੀ ਐਡ ਦੇ ਜਿਹੜੇ ਪ੍ਰੀਵਿਊ ਆਪਣੇ ਸਾਹਮਣੇ ਜਿਹੜੇ ਉਹ ਆਉਂਦੇ ਆ। ਸੋ ਉਸ ਅਡਿਕਟਿਵ ਡਿਜ਼ਾਈਨ ਦੇ ਉੱਤੇ ਯੂਰਪੀਅਨ ਯੂਨੀਅਨ ਵਾਲੇ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕੀ ਹੈ ਜੀ ਇਹ ਸਾਰਾ ਕੁਛ ਹੋਣੇ ਮਾਮਲਾ? ਆਪਾਂ ਆਪਣੇ ਟਾਕ ਸ਼ੋਅ ਵਿੱਚ ਰਾਜਗਨ ਤੇ ਵੀ ਇੱਕ ਡੈਡੀਕੇਟਡ ਟਾਕ ਸ਼ੋਅ ਕੀਤਾ ਸੀ, ਹਨਾ, ਜੇ ਤੁਹਾਨੂੰ ਚੇਤਾ ਹੋਏ। ਵੈਸੇ ਤਾਂ ਚਲੋ ਜਿਹੜੇ ਥੋੜੇ ਬਹੁਤੇ ਵੀ ਟੈਕਨੋਲੋਜੀ ਦੇ ਨਾਲ ਸੰਬੰਧ ਰੱਖਦੇ ਲੋਕ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਆ, ਹਨਾ। ਹੁਣ ਚਲੋ ਜਦੋਂ ਯੂਰਪੀਅਨ ਯੂਨੀਅਨ ਨੇ ਇਹ ਚੀਜ਼ ਸਾਹਮਣੇ ਲੈ ਕੇ ਆਂਦੀ ਆ ਕਮਿਸ਼ਨ ਨੇ, ਤੇ ਉਹ ਵੀ ਜਿਹੜੇ ਡਿਜ਼ਾਈਨ ਆ ਇਹ ਜਾਣ-ਬੁੱਝ ਕੇ ਐਡਿਕਟਿਵ ਬਣਾਏ ਗਏ ਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ। ਸੋ ਉਹਦੇ ਇਕੱਲੀ ਗੱਲ ਉੱਥੇ ਹੀ ਨਹੀਂ ਆ। ਮੈਂ ਕੁਛ 1-2 ਮਿੰਟ ਲੈ ਵੀ ਜਿਹੜਾ ਕਲਰ ਆ, ਰੰਗ ਆ, ਹਲਕਾ ਨੀਲਾ ਹੋ ਗਿਆ, ਇਹ ਕਾਫੀ ਐਡਿਕਟਿਵ ਮੰਨਿਆ ਜਾਂਦਾ ਹੈ ਨਾ। ਹਲਕਾ ਨੀਲੇ ਰੰਗ ਦੀ ਚੋਣ ਤੋਂ ਲੈ ਕੇ ਤੁਸੀਂ ਦੇਖ ਲਓ ਟਿਕਟੌਕ ਹੋ ਗਿਆ, ਫੇਸਬੁੱਕ, ਇੰਸਟਾਗ੍ਰਾਮ, ਹੋਰ ਵੀ ਹੈ ਨਾ, ਇਹਨਾਂ ਦੇ ਸਾਰਿਆਂ ਦੇ ਵਿੱਚ ਸੇਮ ਹੀ ਰੰਗ ਜਿਹੜਾ ਵਰਤਿਆ ਜਾਂਦਾ, ਕਿਉਂਕਿ ਉਹ ਕੰਪੈਰੇਟਿਵਲੀ ਬਲੂ ਸਕਾਈਜ਼ ਦੇ ਨਾਲ ਰਿਲੇਟਡ ਹੁੰਦਾ, ਸੋ ਬੰਦੇ ਨੂੰ ਪਲੈਜ਼ੈਂਟ ਫੀਲਿੰਗ ਦਿੰਦਾ। ਤੇ ਉਹਦੇ ਤੋਂ ਅਲੱਗਾ ਜਿਹੜੇ ਉਹਨਾਂ ਦੇ ਸੌਫਟਵੇਅਰ ਆ, ਹਾਰਡਵੇਅਰ ਤੌਰ ਦੇ ਉੱਤੇ ਬਲੂ ਲਾਈਟ ਆ ਜਿਹੜੀ ਲਗਾਤਾਰ ਤੁਹਾਡੀ ਅਟੈਂਸ਼ਨ ਜਿਹੜੀ ਉਹ ਖਿੱਚਦੀ ਰਹਿੰਦੀ ਆ। ਤੇ ਪਰ ਉਹਦੇ ਤੋਂ ਬਾਅਦ ਜਿਹੜੇ ਉਹਨਾਂ ਦੇ ਸੌਫਟਵੇਅਰ ਦੇ ਡਿਜ਼ਾਈਨ ਵੀ ਆ ਰਾਜਕਰਨ, ਉਹ ਵੀ ਕੁਛ ਇੱਦਾਂ ਦੇ ਆ ਵੀ ਉਹ ਮੇਕ ਸ਼ੋਰ ਕਰਦੇ ਆ ਵੀ ਤੁਸੀਂ ਵੱਧ ਤੋਂ ਵੱਧ ਅਡਿਕਟਿਵ ਰਹੋ। ਅਟੈਂਸ਼ਨ ਇਕੋਨਮੀ ਦੀ ਤੁਸੀਂ ਗੱਲ ਕੀਤੀ, ਅਟੈਂਸ਼ਨ ਇਕੋਨਮੀ ਇਜ਼ ਅ ਵਰਡ ਇਨ ਇਟਸੈਲਫ, ਵੀ ਆਪਾਂ ਜਿਹੜੇ ਯੂਜ਼ਰ ਹੈਗੇ ਆ, ਜਿਹੜੇ ਯੂਜ਼ਰ ਵੀ ਘੱਟ ਤੇ ਇਹਨੂੰ ਕੰਜ਼ਿਊਮਰ ਹੀ ਆਪਾਂ ਜ਼ਿਆਦਾ ਕਹਿ ਸਕਦੇ ਹਾਂ, ਵੀ ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਟਾਈਮ ਉਹਨਾਂ ਦਾ ਆਪਣੇ ਪਲੇਟਫਾਰਮ ਦੇ ਉੱਤੇ ਕਿੱਦਾਂ ਲੈ ਕੇ ਰੱਖਣਾ, ਹੈ ਨਾ। ਸੋ ਯੂਰਪੀਅਨ ਕਮਿਸ਼ਨ ਨੇ ਇਹ ਜਿਹੜੇ ਇਹਤੇ ਇਨਵੈਸਟੀਗੇਸ਼ਨ ਕੀਤੀ, ਤੇ ਉਹਨੇ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਉਹ 'ਚੋਂ ਕੁਛ ਚੀਜ਼ਾਂ ਸਾਹਮਣੇ ਆਈਆਂ ਕਿ ਜਿਹੜੀ ਮੈਟਾ ਪੇਰੈਂਟ ਕੰਪਨੀ ਹੈਗੀ ਇੰਸਟਾਗ੍ਰਾਮ ਦੀ ਤੇ ਫੇਸਬੁੱਕ ਦੀ ਤੇ ਵਟਸਐਪ ਦੀ ਆਫ ਕੋਰਸ, ਤੇ ਉਹਨਾਂ ਦੇ ਡਿਜੀਟਲ ਸਰਵਿਸਿਜ਼ ਐਕਟ ਜਿਹੜਾ ਹੈਗਾ ਉਹਨੂੰ ਵਾਇਲੇਟ ਕਰਦੀ ਆ, ਠੀਕ ਆ, ਉਹਦੇ ਖਿਲਾਫ ਜਾਂਦੀ ਆ। ਸੋ ਬੇਸਿਕਲੀ ਉਹਦੇ ਵਿੱਚ ਕੀ ਆ ਕਿ ਇੱਕ ਉਹਦੀ ਮੱਦ ਇਹ ਕਹਿੰਦੀ ਆ ਵੀ ਜਿਹੜੀ ਕਿ ਸੋਸ਼ਲ ਮੀਡੀਆ ਡਿਜੀਟਲ ਸਰਵਿਸਿਜ਼ ਹੈਗੀਆਂ, ਉਹਨਾਂ ਨੇ ਪ੍ਰੋਪਰ ਅਸੈਸਮੈਂਟ ਕਰਨੀ ਆ, ਤੇ ਅਸੈਸਮੈਂਟ ਕਰਨ ਤੋਂ ਬਾਅਦ ਜਿਹੜੇ ਕਿਸੇ ਉਹਨਾਂ ਦੀ ਐਪਲੀਕੇਸ਼ਨ ਹੈਗੀ ਜਾਂ ਉਹਨਾਂ ਦੇ ਪਲੇਟਫਾਰਮ ਹੈਗੇ, ਉਹਨਾਂ ਦੇ ਜੇ ਕੋਈ ਐਡਿਕਟਿਵ ਇਫੈਕਟ ਹੈਗੇ ਆ ਤੇ ਉਹਨਾਂ ਨੂੰ ਘਟਾਉਣਾ। ਪਰ ਫੇਸਬੁੱਕ ਤੇ ਇੰਸਟਾਗ੍ਰਾਮ ਨੇ ਇੱਦਾਂ ਬਿਲਕੁਲ ਨਹੀਂ ਕੀਤਾ। ਸੋ ਉਹਨਾਂ ਦੀ ਜਿਹੜੀ ਕੁਛ ਫਾਈਂਡਿੰਗ ਆ ਉਹ ਸਾਹਮਣੇ ਲੈ ਕੇ ਆਏ। ਉਹਦੇ ਵਿੱਚ ਇਹਨੇ ਇਹ ਕਿਹਾ ਕਿ ਜਿਹੜੇ ਉਹਨਾਂ ਦੇ ਕੁਛ ਫੀਚਰ ਆ ਜਿਹਦੇ ਵਿੱਚ ਇਨਫਾਈਨਾਈਟ ਸਕਰੋਲਿੰਗ ਆ, ਤੁਸੀਂ ਭਾਵੇਂ ਸਕਰੋਲਿੰਗ 1 ਸਾਲ ਪੂਰਾ ਕਰਦੇ ਰਹੋ, ਉਹਨਾਂ ਦੀ ਸਕਰੋਲਿੰਗ ਮੁੱਕਣੀ ਨਹੀਂ, ਹੈ ਨਾ। ਇਨਫਾਈਨਾਈਟ ਸਕਰੋਲਿੰਗ, ਆਟੋ ਪਲੇ। ਮੈਨੂੰ ਆਈ ਰਿਮੈਂਬਰ ਦੋਜ਼ ਗੁੱਡ ਡੇਜ਼, ਕਹਿੰਦੇ ਵੀ ਦੇयर ਆਰ ਨੋ ਮੋਰ ਨਿਊ ਅਪਡੇਟਸ ਫॉर ਯੂ ਟੂ ਸੀ। ਉਹ ਵਧੀਆ ਸਮਾਂ ਸੀਗਾ ਜਦੋਂ ਐਲਗੋਰਿਦਮ 'ਚ ਥੱਲੇ ਸਕਰੋਲ ਕਰਦੇ ਕਰਦੇ ਖਤਮ ਵੀ ਹੋ ਜਾਂਦਾ ਹੁੰਦਾ ਸੀ, ਕਿਉਂਕਿ ਉਦੋਂ ਸਿਰਫ ਤੁਹਾਡੇ ਦੋਸਤਾਂ ਮਿੱਤਰਾਂ ਦੀਆਂ ਚੀਜ਼ਾਂ ਹੀ ਸਿਰਫ ਹੁੰਦੀਆਂ ਸੀਗੀਆਂ। ਹਾਂਜੀ। ਸੋ ਆਟੋ ਪਲੇ ਫੀਚਰ, ਪੁਸ਼ ਨੋਟੀਫਿਕੇਸ਼ਨ, ਹੈ ਨਾ, ਤੇ ਹਾਈਲੀ ਪਰਸਨਲਾਈਜ਼ਡ ਰਿਕਮੈਂਡੇਸ਼ਨ ਜਿਹੜੀਆਂ ਇਹ ਇਨਕਰੇਜ ਕਰਦੀਆਂ ਕੰਪਲਸਿਵ ਯੂਜ਼ ਨੂੰ।
ਇਹ ਫਾਈਂਡਿੰਗ ਹੈਗੀਆਂ ਯੂਰਪੀਅਨ ਯੂਨੀਅਨ ਦੇ ਇਨਵੈਸਟੀਗੇਟਿਵ ਡਿਵੀਜ਼ਨ ਦੀਆਂ। ਦੂਸਰੇ ਨੰਬਰ ਦੇ ਉੱਤੇ ਉਹਨਾਂ ਚੀਜ਼ ਬਾਹਰ ਕੱਢ ਕੇ ਲੈ ਕੇ ਆਉਂਦੇ ਰੀਲਸ ਤੇ ਸਟੋਰੀਜ਼ ਆ ਜਿਹੜੀਆਂ ਉਹ ਇਸ ਤਰ੍ਹਾਂ ਆਪਟੀਮਾਈਜ਼ ਕੀਤੀਆਂ ਹੁੰਦੀਆਂ ਵੀ ਜਿਹੜੇ ਯੂਜ਼ਰ ਆ ਲਗਾਤਾਰ ਉਹਨਾਂ ਦਾ ਧਿਆਨ ਉਹਦੇ ਤੇ ਬਣਿਆ ਰਹੇ, ਖਾਸ ਤੌਰ ਦੇ ਉੱਤੇ ਬੱਚੇ ਤੇ ਇਹ ਪਲੇਟਫਾਰਮ ਨੂੰ ਲੇਟ ਨਾਈਟ ਤੱਕ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਵਰਤੋਂ ਕਾਫੀ ਵਧੀਆ। ਤੀਸਰੀ ਚੀਜ਼ ਇਹ ਹੈ ਵੀ ਜਿਹੜੇ ਉਹਨਾਂ ਖਾਣਾ ਪੂਰਤੀ ਦੇ ਲਈ ਸਕਰੀਨ ਟਾਈਮਰ ਰਿਮਾਈਂਡਰ ਵੀ ਰੱਖੇ ਆ, ਉਹ ਕਹਿੰਦੇ ਵੀ ਦੈਟ ਟੂ ਈਜ਼ੀ ਟੂ ਡਿਸਮਿਸ, ਵੀ ਉਹਦੇ ਪਾਸ ਐ ਖਾਣਾ ਪੂਰਤੀ ਵੀ ਰਿਮਾਈਂਡਰ ਹੈਗਾ, ਉਹਨੂੰ ਤੁਸੀਂ ਇੱਕ ਬਟਨ ਨੱਪੋ ਹੋ ਗਿਆ ਤੁਹਾਡਾ ਰਿਮਾਈਂਡਰ। ਤੀਸਰੀ ਚੀਜ਼ ਇਹ ਹੈ ਕਿ ਜੇ ਪੇਰੈਂਟ ਕੋਈ ਕੋਸ਼ਿਸ਼ ਕਰਦੇ ਆ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ, ਉਹਦੇ ਲਈ ਜਿਹੜੇ ਪੇਰੈਂਟਸ ਹੈਗੇ ਆ ਉਹ ਬਹੁਤ ਜ਼ਿਆਦਾ ਟੈਕਨੀਕਲ ਚਾਹੀਦੇ ਆ। ਬੇਸਿਕਲੀ ਵੀ ਖਾਣਾ ਪੂਰਤੀ ਵਾਲੇ ਕੰਮ ਆ ਵੀ ਜੇ ਤੁਸੀਂ ਟੈਕ ਹੀ ਨਹੀਂ ਹੈਗੇ ਤੇ ਪੇਰੈਂਟਸ ਬੱਚਿਆਂ ਨੂੰ ਚੀਜ਼ਾਂ ਨੂੰ ਕੰਟਰੋਲ ਕਰਨਾ ਉਹਨਾਂ ਦੇ ਲਈ ਔਖਾ ਵਾ। ਤੇ ਅਖੀਰਲੀ ਗੱਲ ਉਹ ਬੇਸਿਕਲੀ ਇਹ ਹੈ ਕਿ ਉਹ ਕਹਿੰਦੇ ਵੀ ਆਪਾਂ ਕੁਛ ਮੈਂਟਲ ਹੈਲਥ ਦੇ ਟਿਪਸ ਲੈ ਕੇ ਆਏ ਆ। ਮੈਟਾ ਵਾਲੇ ਕਹਿੰਦੇ ਸੀ, ਉਹ ਕਹਿੰਦੇ ਕਿ ਮੈਂਟਲ ਹੈਲਥ ਟਿਪਸ ਤਾਂ ਤੁਸੀਂ ਦਿੱਤੇ ਆ ਪਰ ਉਹ ਅੰਡਰਲਾਈਨ ਪ੍ਰੋਡਕਟ ਡਿਜ਼ਾਈਨ ਦੇ ਵਿੱਚ ਤੇ ਉਹ ਚੀਜ਼ਾਂ ਤੁਸੀਂ ਇਨਕੋਰਪੋਰੇਟ ਕੀਤੀਆਂ ਨਹੀਂ, ਹੈ ਨਾ, ਜਿਹੜੇ ਤੁਸੀਂ ਸਾਹਮਣੇ ਲੈ ਕੇ ਆਉਂਦੇ ਹੋ। ਸੋ ਉਹਦੇ ਲਈ ਫਿਰ ਕਹਿੰਦੇ ਵੀ ਕੀ ਉਹਨਾਂ ਨੇ ਕੁਛ ਪ੍ਰੈਸ ਰਿਲੀਜ਼ ਕੀਤੀ ਆ ਤੇ ਉਹਨੂੰ ਜਿਹੜਾ ਯੂਜ਼ ਰਾਜਕਰ ਨੇ ਕੀਤਾ, ਇਹ ਬਾਈ ਦਾ ਵੀ ਕੋਈ ਛੋਟੀ ਇਨਵੈਸਟੀਗੇਸ਼ਨ ਨਹੀਂ ਸੀ। ਜਿੱਦਾਂ ਆਪਰੇਸ਼ਨ ਹਾਰਡਬਾਲ ਨਹੀਂ ਹੋਇਆ ਵੀ 3 ਸਾਲ ਇਨਵੈਸਟੀਗੇਸ਼ਨ ਕਰਦੇ ਰਹੇ ਫਿਰ ਉਹ ਬਾਹਰ ਲੈ ਕੇ ਆਏ। ਇਹ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਮਈ 2024 ਚੋਂ ਸ਼ੁਰੂ ਹੋਈ ਸੀ, 2 ਸਾਲ ਲੱਗੇ ਤਕਰੀਬਨ। ਤੇ ਇੱਕ ਹੋਰ ਵੀ ਇਹਨਾਂ ਦੀ ਪੈਰਲਲ ਇਨਵੈਸਟੀਗੇਸ਼ਨ ਚੱਲਦੀ ਪਈ ਯੂਰਪੀਅਨ ਯੂਨੀਅਨ ਦੀ, ਵੀ ਮੈਟਾ ਕਿੱਦਾਂ ਹੈਂਡਲ ਕਰਦਾ ਪਿਆ ਅੰਡਰ 13 ਤੇ ਲੋਕਾਂ ਨੂੰ, ਤੇ ਐਲਗੋਰਿਥਮਿਕ ਰੈਬਿਟ ਹੋਲਸ ਦੇ ਵਿੱਚ ਲੋਕਾਂ ਨੂੰ ਕਿੱਦਾਂ ਪਾ। ਰੈਬਿਟ ਹੋਲਸ ਮੈਂ ਦੱਸ ਦਵਾਂ ਕਿ ਅੰਗਰੇਜ਼ੀ ਦੀ ਟਰਮ ਆ, ਜਿਹਦੇ ਵਿੱਚ ਇਹ ਆ ਵੀ ਤੁਸੀਂ ਇੱਕ ਲਗਾਤਾਰ ਇੱਕ ਐਡਿਕਸ਼ਨ ਦੇ ਵਿੱਚ ਪੈਂਦੇ ਹੋ, ਲਗਾਤਾਰ ਧੱਸਦੇ ਹੀ ਜਾਂਦੇ ਹੋ। ਇਟਸ ਵੈਰੀ ਸਿਮਿਲਰ ਟੂ ਜਿੱਦਾਂ ਆਪਾਂ ਨੂੰ ਕਹਿੰਦੇ ਆ ਵੀ ਤੁਸੀਂ ਦਲਦਲ ਚ ਫਸ ਕੇ ਬਾਹਰ ਨਿਕਲਦਾ ਰਹਾ ਨਹੀਂ। ਫਿਰ ਯੂਰਪੀਅਨ ਯੂਨੀਅਨ ਨੇ ਨਾ ਕੁਛ ਰਿਕਮੈਂਡੇਸ਼ਨ ਲੈ ਕੇ ਆਏ ਕਮਿਸ਼ਨਰ, ਉਹ ਕਹਿੰਦੇ ਕਿ ਮੈਟਾ ਵੇਖੋ ਕਿ ਕਿਸੇ ਪਾਸੇ ਲੱਗਦੀ ਕਿ ਨਹੀਂ, ਪਰ ਅਜੇ ਤੋਂ ਪ੍ਰਪੋਜ਼ਲ ਹੀ ਲੈ ਕੇ ਆਏ ਆ। ਪਹਿਲੀ ਚੀਜ਼ ਕਿ ਜਿਹੜਾ ਇਨਫਾਈਨਾਈਟ ਸਕਰੋਲ ਆ ਤੇ ਆਟੋ ਪਲੇ ਆ ਬਾਈ ਡਿਫਾਲਟ, ਉਹਨੂੰ ਡਿਸੇਬਲ ਕੀਤਾ ਜਾਏ, ਬੰਦ ਹੋਣਾ ਚਾਹੀਦਾ। ਹਾਂ। ਦੂਸਰੀ ਚੀਜ਼ ਇਹ ਆ ਕਿ ਜਿਹੜੇ ਮੀਨਿੰਗਫੁਲ ਤੇ ਹਾਰਡ ਟੂ ਇਗਨੋਰ ਜਿਹੜੇ ਆ ਉਹ ਸਕਰੀਨ ਬ੍ਰੇਕਸ ਪ੍ਰੋਪਰਲੀ ਲਿਆ ਜਾਣੇ ਨੇ, ਵੀ ਸਕਰੀਨ ਤੁਹਾਡੇ ਸਾਹਮਣੇ ਆ ਗਈ ਤੁਸੀਂ ਉਂਗਲ ਮਾਰੀ ਹੋ ਗਿਆ, ਉਹਨੂੰ ਪ੍ਰੋਪਰਲੀ ਮੀਨਿੰਗਫੁਲ ਟਾਈਮ ਬ੍ਰੇਕ ਦਾ ਕੋਈ ਇਨਫਰਾਸਟ੍ਰਕਚਰ ਜਿਹੜਾ ਉਹ ਰੈਡੀ ਕਰੇ। ਤੀਸਰੀ ਹੈ ਕਿ ਰਿਕਮੈਂਡੇਸ਼ਨ ਕਰਨ ਕਿ ਜਿਹੜਾ ਐਲਗੋਰਿਥਮ ਆ ਉਹ ਫੋਕਸ ਘੱਟ ਕਰਨ, ਐਂਗੇਜਮੈਂਟ ਘਟਾਉਣ ਵਾਸਤੇ। ਇਹ ਬਿਲਕੁਲ ਬੇਸਿਕਲੀ ਇਹਨਾਂ ਦੇ ਬਿਜ਼ਨਸ ਆਈਡੀਆ ਤੋਂ ਪੁੱਠਾ ਜਾਂਦਾ, ਕਿਉਂਕਿ ਉਹ ਬੇਸਿਕਲੀ ਚਾਹੁੰਦੇ ਆ ਵੀ ਜਿਹੜੀ ਅਟੈਂਸ਼ਨ ਇਕਨੋਮੀ ਹੈ ਤੁਸੀਂ ਅਟੈਂਸ਼ਨ ਇੰਨੀ ਨੇ ਜਾਓ। ਸੋ ਆਫ ਕੋਰਸ ਮੈਟਾ ਇਹਨੂੰ ਅਪੀਲ ਕਰੂਗਾ, ਇਹਦੇ ਵਿੱਚ ਕੋਈ ਦੋ ਨਹੀਂ ਹੈ ਨਾ। ਤੇ ਜਿਹੜੀ ਅਖੀਰਲੀ ਹੈ ਕਿ ਜਿਹੜੇ ਪੇਰੈਂਟਲ ਕੰਟਰੋਲ ਆ ਉਹਨੂੰ ਹੋਰ ਸਿੰਪਲ ਕੀਤਾ ਜਾਏ ਤੇ ਜ਼ਿਆਦਾ ਇਫੈਕਟਿਵ ਜਿਹੜਾ ਉਹ ਕੀਤਾ ਜਾਏ। ਤੇ ਇਹ ਬੇਸਿਕਲੀ ਪ੍ਰੀਲਿਮਿਨਰੀ ਫਾਈਂਡਿੰਗ ਇਹ ਸਾਹਮਣੇ ਆਈ ਹੈ, ਕੋਈ ਫਾਈਨਲ ਜੱਜਮੈਂਟ ਨਹੀਂ ਆ, ਪਰ ਆਈ ਥਿੰਕ ਰਾਜਕਰ ਨੇ ਮੈਟਰ ਨਹੀਂ ਕਰਦਾ। ਮੈਂ ਜਿੱਦਾਂ ਗੱਲ ਆਪਣੇ ਪਹਿਲਾਂ ਵੀ ਟਾਕ ਸ਼ੋ ਤੇ ਆਪਣੀ ਇਹ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਵੀ ਜਿਹੜਾ ਵੀ ਬੰਦਾ ਥੋੜਾ ਜਿਹਾ ਟੈਕਨੀਕਲ ਆ ਉਹ ਆਪਣੇ ਆਸੇ-ਪਾਸੇ ਜਦੋਂ ਦੇਖਦਾ ਵਾ ਲੋਕਾਂ ਨੂੰ ਲਗਾਤਾਰ ਇਹਨਾਂ ਤੇ ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਉੱਤੇ, ਟਿਕਟੌਕ ਉੱਤੇ ਲੱਗੇ ਹੋਏ, ਤਾਂ ਉਹ ਗੱਲ ਜਿਹੜੀ ਤੁਹਾਨੂੰ ਸਹਿਜੇ ਹੀ ਸਮਝ ਆ ਜਾਂਦੀ ਆ ਵੀ ਇਹ ਚੀਜ਼ ਇਹ ਬੰਦੇ ਦੇ ਹੱਥ ਵੱਸ ਤੋਂ ਥੋੜ੍ਹੀ ਜਿਹੀ ਗੱਲ ਬਾਹਰ ਆ। ਵੀ ਹੈ ਨਾ, ਆਪਾਂ ਆਪਸ ਦੇ ਵਿੱਚ ਵੀ ਇਹ ਗੱਲ ਕਰਨੀ ਹੋਏ ਵੀ ਜਿਹੜੀ ਇਹ ਸਕਰੀਨ ਹੈਬਿਟਸ ਆ, ਬਾਕੀ ਫਿਰ ਕਹਿਣਗੇ ਵੀ ਤੁਹਾਡੇ ਤਾਂ ਜੀ ਤੁਹਾਡੇ ਆਪਣੇ ਉੱਤੇ ਆ, ਹੈ ਨਾ, ਇਹ ਤੁਹਾਡੇ ਇਹ ਫ੍ਰੀ ਆ ਸੋਸ਼ਲ ਮੀਡੀਆ, ਇਹ ਜਾਂ ਤੁਹਾਡੇ ਆਪਣੇ ਉੱਤੇ ਆ ਵੀ ਤੁਸੀਂ ਸੋਸ਼ਲ ਮੀਡੀਆ ਨੂੰ ਵਰਤਣਾ ਜਾਂ ਨਹੀਂ ਵਰਤਣਾ। ਇਹ ਸਾਰੇ ਮਿਥ ਨੂੰ ਇਹ ਜਿਹੜੀ ਕਮਿਸ਼ਨ ਦੀ ਪ੍ਰੈਸ ਰਿਲੀਜ਼ ਆ ਇਹ ਜਿਹੜੀ ਉਹ ਤੋੜਦੀ ਆ। ਹੁਣ ਇਹਦੇ ਵਿੱਚ ਇਹ ਆ ਵੀ ਜੇ ਗੱਲ ਨੂੰ ਅੱਗੇ ਤੁਰਦੀ ਆ ਤੇ ਹੁਣ ਮੈਟਾ ਦੇ ਸਾਹਮਣੇ ਉਹਨਾਂ ਚੀਜ਼ਾਂ ਲੈ ਕੇ ਆਉਂਦੀਆਂ ਇਹ ਐਵੀਡੈਂਸ, ਤੇ ਮੈਟਾ ਨੂੰ ਕਿਹਾ ਤੁਸੀਂ ਇਹਨੂੰ ਰਿਸਪੌਂਡ ਕਰੋ। ਤੇ ਜੇ ਫਾਈਂਡਿੰਗ ਜਿਹੜੀ ਕਨਫਰਮ ਹੋ ਜਾਂਦੀ ਹੈ ਤੇ ਮੈਟਾ ਨੂੰ ਫਾਈਨ ਕੀਤਾ ਜਾ ਸਕਦਾ 6% ਆਫ ਇਟਸ ਵਰਲਡ ਵਾਈਡ ਰੈਵਨਿਊ, ਜਿਹੜੀ ਕਿ hundreds of billions of dollars ਆ। ਤੇ ਉਹਦਾ 6% ਯਾਨੀ ਕਿ ਉਹਨੂੰ ਬਿਲੀਅਨ। ਅੱਛਾ, ਇਹ ਸਾਰੇ ਕੰਮਾਂ 'ਚ ਆਪਾਂ ਦੇਖਦੇ ਵੀ ਯੂਰਪ ਦੇ ਮੁਲਕ ਹੀ ਜਿਹੜਾ ਉਹ ਹਮੇਸ਼ਾ ਮੋਹਰੀ ਰੋਲ ਅਦਾ ਕਰਦੇ ਆ। ਹਾਂਜੀ, ਵੇਖੋ ਯੂਐਸ ਤਾਂ ਆਪਣਾ ਚਾਰਮਾ ਕਈ ਚੀਜ਼ਾਂ ਨੂੰ ਲੈ ਕੇ, ਪਰ ਜੇ ਤੁਸੀਂ ਆਪਣੀ ਹੈਲਥ ਦੇ ਪਰਸਪੈਕਟਿਵ ਤੋਂ ਲੈ ਲਓ, ਭਾਵੇਂ ਸੋਸ਼ਲ ਮੀਡੀਆ ਹੈਲਥ, ਡਿਜੀਟਲ ਹੈਲਥ, ਆਨਲਾਈਨ ਐਡਿਕਸ਼ਨ ਦੀ ਹੈਲਥ ਆ, ਜਾਂ ਫੂਡਸ ਦੇਖ ਲਓ, ਤੁਸੀਂ ਫੂਡ ਦੇ ਇਨਗਰੀਡੀਐਂਟ ਨੂੰ ਲੈ ਲਓ, ਫੂਡ ਦੇ ਇਨਗਰੀਡੀਐਂਟ ਤੇ ਜਿਹੜੇ ਰੈਗੂਲੇਸ਼ਨਸ ਆ ਉਹ ਯੂਰਪ ਦੇ ਰਾਜ ਕਰਨ ਮਚ ਬੈਟਰ ਅਮਰੀਕਾ ਨਾਲ। ਆਪਣੇ ਜਿਹੜੇ ਵਿਊਅਰਸ ਤੇ ਸਰੋਤੇ ਜਿਨ੍ਹਾਂ ਨੇ ਯੂਰਪ ਦੇ ਵਿੱਚ ਸਫ਼ਰ ਕੀਤਾ ਹੋਊਗਾ, ਉੱਥੋਂ ਦਾ ਫੂਡ ਤੇ ਅਮਰੀਕਾ ਦਾ ਫੂਡ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ, ਜ਼ਮੀਨ ਅਸਮਾਨ ਦਾ ਫਰਕ। ਹਾਂਜੀ, ਤੇ ਇੱਥੇ ਪੈਰਲਲੀ ਓਬੈਸਿਟੀ ਰੇਟਸ ਜਿਹੜੇ ਆ, ਮੋਟਾਪੇ ਦੇ
ਯੂਰਪੀਅਨ ਲੋਕ ਜ਼ਿਆਦਾ ਜਿਹੜਾ ਅਮਰੀਕਨ ਨਾਲੋਂ ਮੱਚ ਜ਼ਿਆਦਾ ਬੈਟਰ ਹਾਇਰ। ਸਿਹਤ ਪੱਖੋਂ, ਹੈ ਨਾ। ਇੱਥੇ ਸੋ ਅਮਰੀਕਾ 'ਚ ਇਹ ਆ ਹਾਇਰ। ਕਿ ਹਾਂ, ਇਹਦੇ ਵਿੱਚ ਰਾਜਕਰਨ ਜਾਂਦੇ ਤੇ ਮੈਂ ਇਹੀ ਗੱਲ ਦੇ, ਹੈ ਨਾ, ਕਲੋਜ਼ਿੰਗ ਇਸ ਤਰ੍ਹਾਂ ਹੀ ਕਹੂੰਗਾ ਵੀ ਇਹ ਜਿਹੜੇ ਪਲੇਟਫਾਰਮਸ ਆ ਫੇਸਬੁੱਕ, ਟਿਕਟੋਕ, ਇੰਸਟਾਗ੍ਰਾਮ, ਇਹ ਜਾਣ ਬੁੱਝ ਕੇ ਡਿਜ਼ਾਈਨ ਕੀਤੇ ਜਾਂਦੇ ਆ ਵੀ ਆਪਣੀ ਅਟੈਂਸ਼ਨ ਦੇ ਕੈਪਚਰ ਕਰਨ ਖਿੱਚੀ ਜਾਵੇ। ਵਾਸਤੇ, ਖਿੱਚੀ ਜਾਏ ਅਟੈਂਸ਼ਨ, ਹੈ ਨਾ। ਹੁਣ ਪੇਰੈਂਟਸ ਜਾਂ ਈਵਨ ਆਪਾਂ ਵੀ ਐਜ਼ ਅਡਲਟ ਇਹ ਪ੍ਰੋਬਲਮ ਨੂੰ ਇਸ ਇਕੱਲੇ ਵਿਲ ਪਾਵਰ ਦੇ ਨਾਲ ਇਹਨੂੰ ਮੈਨੇਜ ਕਰ ਸਕਦੇ ਆ? ਮੈਨੂੰ ਲੱਗਦਾ ਕਿ ਬਹੁਤ ਔਖਾ। ਮੇਰਾ ਆਪਣਾ opinion ਕਹਿਣਾ ਸੌਖਾ ਆ, ਅਸਲ 'ਚ ਹਰਵਿੰਦਰ ਸ਼ੂਗਰ ਕੋਟਡ ਪੋਇਜ਼ਨ ਪਿਲ ਆ ਇਹ, ਜਿਹੜੀ ਰਿਐਲਿਟੀ ਆ। ਤੇ ਲੋਕ ਜਿਹੜੇ ਐਡਿਕਟਡ ਆ ਉਹੀ ਇਸ ਦੀ ਪੈਰਵਾਈ ਕਰਦੇ ਆ, ਨਹੀਂ ਇਹ ਠੀਕ ਹੀ ਆ, ਠੀਕ ਹੀ ਆ, ਕਿਉਂਕਿ ਆਪ ਇਹ ਤੁਹਾਡੇ ਆਪਣੇ ਤੇ ਮੈਟਰ ਕਰਦਾ ਜੀ, ਹੈ ਨਾ। ਇਹ ਤਾਂ ਤੁਹਾਡੇ ਤੇ ਉਹ ਮੈਟਰ ਕਰਦਾ, ਨਹੀਂ ਮੈਟਰ ਕਰਦਾ ਆ, ਉਹ ਵੀ ਕਰਦਾ ਆ, ਪਰ ਨਾਲ ਜਿਹੜਾ ਉਹਦਾ ਇੰਨਾ ਇਨਫਲੂਐਂਸ ਆ ਉਹ ਤੋਂ ਵੀ ਜ਼ਿਆਦਾ ਮੈਟਰ ਕਰਦਾ। ਅਗਲਿਆਂ ਨੇ ਸਾਈਕੋਲੋਜਿਸਟ ਤੇ ਹੋਰ ਪਤਾ ਨਹੀਂ ਕਿੰਨੇ ਨੂੰ ਮਿਲੀਅਨਸ ਆਫ ਡਾਲਰ ਦੇ ਕੇ ਤੁਹਾਨੂੰ ਐਡਿਕਟਡ ਜਿਹੜਾ ਉਹ ਕਰਵਾਇਆ ਹੁੰਦਾ ਆ। ਸੋ ਸੇਮ ਥਿੰਗ ਹੀ ਆ, ਜਿੱਦਾਂ ਆਪਾਂ ਨਸ਼ੇ ਦੀ ਲੱਤ ਨੂੰ ਲੈ ਕੇ ਕਹਿੰਦੇ ਆ, ਉਹ ਬੰਦੇ ਤੇ ਮੈਟਰ ਤਾਂ ਕਰਦਾ, ਬੰਦੇ ਦੇ ਪਰ ਆਲੇ ਦੁਆਲੇ ਮਿਲ ਹੀ ਇੰਨਾ ਬੰਦਾ ਰਿਹਾ, ਉਹ ਉਸਦੇ ਵੱਲ ਨੂੰ ਖਿੱਚ ਹੋ ਜਾਂਦਾ, ਉਹ ਹੋ ਜਾਂਦਾ ਉਹ ਸਾਰੀਆਂ ਚੀਜ਼ਾਂ। ਇਹ ਕਹਿਣਾ ਹੀ ਸੌਖਾ ਹੁੰਦਾ ਹੈ, ਬਟ ਅਸਲ 'ਚ ਇਹ ਬਾਹਰੀ ਪ੍ਰਭਾਵ ਹੁੰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁੰਦੇ। ਤੇ ਖਾਸ ਤੌਰ ਤੇ ਡਿਜ਼ਾਈਨ ਹੀ ਇਸ ਹਿਸਾਬ ਨਾਲ ਕੀਤੇ ਹੁਣ ਕਿ ਜਿਹਨੇ ਤੁਹਾਡੀ ਅਟੈਂਸ਼ਨ ਖਿੱਚਣੀ ਆ। ਆਪਾਂ ਨੂੰ ਇਹ ਪਤਾ ਹੁਣ ਕੱਲੀ ਰਾਜਕਰਨ ਨੌਲੇਜ ਹੋਣਾ ਕਿਸੇ ਚੀਜ਼ ਦੀ ਆਪਣੇ ਆਪ ਦੇ ਵਿੱਚ, ਚਲੋ ਫਰਸਟ ਸਟੈਪ ਤਾਂ ਹੋ ਸਕਦਾ, ਪਰ ਸਭ ਕੁਛ ਨਹੀਂ ਆ। ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਸਿਗਰਟ ਪੀਣਾ ਜਾਂ ਹੈ ਨਾ ਮਾੜਾ, ਕਿਹੜੇ ਬੰਦੇ ਨੂੰ ਨਹੀਂ ਪਤਾ? ਸਿਗਰਟ ਦੇ ਉੱਤੇ ਲਿਖਿਆ ਹੁੰਦਾ, ਫਿਰ ਵੀ ਕਿੰਨੇ ਲੋਕ ਐਡੀਆਂ ਭੈੜੀਆਂ ਫੋਟੋਆਂ ਵੀ ਬਣੀਆਂ ਤਾਂ ਵੀ ਹਟਦੇ ਲੋਕ। ਹਾਂਜੀ, ਵੀ ਇਹ ਵੀ ਪਤਾ ਕੈਂਸਰ ਦਾ ਕਾਰਨ ਆ, ਹੈ ਨਾ, ਮੂੰਹ ਦੇ ਕੈਂਸਰ ਦਾ ਨੰਬਰ 1 ਕਾਰਨ ਸਿਗਰਟ ਪੀਣਾ। ਫਿਰ ਤੁਸੀਂ ਦੇਖੋ ਵੀ ਨਿਆਣਿਆਂ ਦੇ ਵਿੱਚ ਉਹ ਖੁਸ਼ਬੂਦਾਰ ਤੇ ਵੱਖ-ਵੱਖ ਸਵਾਦਾਂ ਵਾਲੇ ਲਿਆ ਕੇ ਕਿੱਦਾਂ ਈ ਸਿਗਰਟ ਦਾ ਦੌਰ ਚੱਲਿਆ ਹੋਇਆ। ਹਾਂਜੀ। ਸੋ ਇਹ ਇਕੱਲਾ ਤੁਸੀਂ ਇਹਨੂੰ ਇਹ ਕਹੋ ਵੀ ਨਹੀਂ ਜੀ ਇਹ ਤੁਹਾਡੇ ਵਿਲ ਪਾਵਰ ਦੇ ਉੱਤੇ ਇਕੱਲਾ ਮੈਟਰ ਕਰਦਾ, ਸੋ ਇਹ ਚੀਜ਼ਾਂ ਨਹੀਂ ਆ। ਆਪਾਂ ਨੂੰ ਸਾਰਿਆਂ ਨੂੰ ਇਸ ਪਾਸੋਂ ਸੁਚੇਤ ਹੋਣ ਦੀ ਲੋੜ ਆ ਜੀ। ਅਗਲੀ ਆਪਾਂ ਹਰਵਿੰਦਰ ਜਾਂਦੇ ਗੱਲ ਕਰਦੇ ਜਾਂਦੇ ਹਾਂ ਵੀ ਜਿਹੜੀ ਆਟੋਨਮਸ ਟਰੱਕਿੰਗ ਦੀ ਆਪਾਂ ਗੱਲ ਕਰ ਰਹੇ ਸੀਗੇ, ਪੈਪਸੀਕੋ ਜਿਹੜੀ ਕੰਪਨੀ ਆ ਉਹ ਡਰਾਈਵਰਸ ਨੂੰ ਰਿਪਲੇਸ ਕਰਨ ਦੇ ਲਈ ਕਾਫੀ ਤਤਪਰ ਆ। $600 ਮਿਲੀਅਨ ਉਹਨਾਂ ਨੇ ਇੱਕ ਗੈਟਿਕ ਕਰਕੇ ਸ਼ਾਇਦ ਕੰਪਨੀ ਆ, ਹਾਂਜੀ, ਉਹਦੇ ਤੇ ਜਿਹੜਾ ਉਹ ਲਾਇਆ ਆ, ਤੇ ਇਹਨਾਂ ਦੇ ਪ੍ਰੋਡਕਟ ਦੀਆਂ ਡਿਲੀਵਰੀਜ਼ ਆ ਉਹ ਹੁਣ ਕੰਪਨੀ ਦੇ ਜਿਹੜੇ ਟਰੱਕ ਆ, ਆਟੋਨਮਸ ਟਰੱਕ ਆ, ਉਹ ਕਰ ਰਹੇ ਆ। ਉਹ ਫਲੀਟ ਜਿਹੜੇ ਆ ਉਹ ਇਸ ਮੌਕੇ ਆ ਰਹੇ ਹੈਗੇ ਆ। ਸੋ ਹਰਵਿੰਦਰ ਥੋੜਾ ਜਿਹਾ ਇਸ ਦੇ ਬਾਰੇ ਦੱਸਿਓ ਜੀ। ਹਾਂਜੀ, ਪੈਪਸੀ ਨੇ ਨਾ ਕੋਲੈਬੋਰੇਸ਼ਨ ਕੀਤੀ ਹੋਈ ਆ ਜਿਹੜੀ ਕੰਪਨੀ ਦਾ, ਹੈ ਨਾ, ਤੁਸੀਂ ਨਾਂ ਗੈਟਿਕ ਤੇ ਗੈਟਿਕ ਦੇ ਨਾਲ, ਤੇ ਉਹਦੇ ਵਿੱਚ ਕੀ ਆ ਬੇਸਿਕਲੀ ਉਹ ਨਾ ਡਰਾਈਵਰਲੈਸ ਟਰੱਕ ਬਣਾਉਂਦੇ। ਹੁਣ ਡਰਾਈਵਰਲੈਸ ਟਰੱਕ ਨੂੰ ਆਪਾਂ ਨੂੰ ਤਕਰੀਬਨ 3-4 ਸਾਲ ਹੋ ਗਏ ਇਹਦੇ ਬਾਰੇ ਸੁਣਦੇ ਆ, ਪਰ ਇਹ ਥੋੜਾ ਡਿਫਰੈਂਟ ਇਹ ਆ ਵੀ ਇਹ ਗੱਲ ਹੁਣ ਕੱਲੀ ਪਾਇਲਟ ਪ੍ਰੋਜੈਕਟ ਨਹੀਂ ਆ, ਇਹ ਹੁਣ ਕਮਰਸ਼ੀਅਲ, ਇਹ ਅਮਰੀਕਾ ਦਾ ਸਭ ਤੋਂ ਵੱਡਾ ਕਮਰਸ਼ੀਅਲ ਡਰਾਈਵਰਲੈਸ ਫਲਾਈਟ ਆਪਰੇਸ਼ਨ ਆ। ਤੇ ਇਹਨਾਂ ਨੇ ਨਾ ਬੇਸਿਕਲੀ ਜਿਹੜੀ ਗੈਟਿਕ ਆ, ਇਹਨੇ ਆਈਸੂਜ਼ੂ, ਪਤਾ ਆਪਣੇ ਲੋਕਾਂ ਨੂੰ ਜਿਹੜੇ ਇਸ ਬਿਜ਼ਨਸ ਵਿੱਚ ਹੋਣਗੇ ਕਿ ਆਈਸੂਜ਼ੂ ਦੇ ਜਿਹੜੇ ਟਰੱਕ ਹੈਗੇ ਆ ਮੀਡੀਅਮ, ਬਹੁਤ ਹੈਵੀ ਡਿਊਟੀ ਨਹੀਂ ਹੁੰਦੇ, ਮੀਡੀਅਮ, ਹਾਂਜੀ, ਆਪਣੇ ਉਧਰ ਪੰਜਾਬ ਵਾਲੇ ਪਾਸੇ ਜਾਂ ਇੰਡੀਆ 'ਚ ਉਹ ਜ਼ਿਆਦਾ ਚੱਲਦੇ ਆ, ਹਨਾ। ਏਸ਼ੀਆ 'ਚ। ਤੇ ਨਾਲ ਦੀ ਨਾਲ ਉਹਨਾਂ AI ਚਿਪ ਦੇ ਜਿਹੜੇ ਡਿਜ਼ਾਈਨਰ ਆ NVIDIA, ਉਹਨਾਂ ਦੀ ਕੋਲੈਬੋਰੇਸ਼ਨ ਦੇ ਵਿੱਚ ਮੈਨੂਫੈਕਚਰਿੰਗ ਪਲਾਂਟ ਉਹਨਾਂ ਦਾ 2027 ਦੇ ਵਿੱਚ, ਯਾਨੀ ਕਿ ਅਗਲੇ ਸਾਲ ਆਨਲਾਈਨ ਹੋ ਜਾਣਾ, ਹੈ ਨਾ। ਸੋ ਇਹਨਾਂ ਦੀ ਕੋਲੈਬੋਰੇਸ਼ਨ ਪੈਪਸੀ ਦੀ ਤੇ ਗੈਟਿਕ ਦੀ ਇਹਨਾਂ ਆਟੋਨੋਮਸ ਫਲਾਈਟ ਨੂੰ ਨਾਰਥ ਅਮਰੀਕਾ ਵਿੱਚ ਲਿਆਉਣ ਦੇ ਲਈ ਕੀਤਾ। ਉਸ ਸੰਬੰਧ ਦੇ ਵਿੱਚ ਜਿਹੜੇ ਨਾ ਪਹਿਲੀ ਫੁੱਲੀ ਆਟੋਮੇਟਿਡ ਟਰੱਕ ਦੇ 41 ਜਿਹੜੇ ਟਰੱਕ ਆ ਉਹ ਸਾਹਮਣੇ ਲੈ ਕੇ ਆਂਦੇ, ਜਿਹੜੇ ਕਿ ਆਪਣੇ ਫਰੀਟੋ ਹੈਗੇ ਆ, ਲੇਜ਼, ਹੈ ਨਾ, ਪੈਪਸੀ ਤੇ ਗੈਟੋਰੇਡ, ਅਕ੍ਰੋਸ ਟੈਕਸਸ, ਐਰੀਜ਼ੋਨਾ ਤੇ ਆਰਕੈਂਸਾ, ਇਹ 3 ਸਟੇਟਾਂ ਦੇ ਵਿੱਚ ਵਿਦਆਊਟ ਡਰਾਈਵਰ ਇਹ ਜਿਹੜੇ ਟਰੱਕ ਆ, 40+ ਟਰੱਕ ਚੱਲ ਰਹੇ ਇਹਨਾਂ ਦੇ, ਇਹਨਾਂ ਦੀ ਫਲੀਟ 41 ਫਲੀਟ ਆ ਟੂ ਬੀ ਸਪੈਸੀਫਿਕ। ਤੇ ਇਹਦੇ ਵਿੱਚ ਕੋਈ ਸੇਫਟੀ ਆਬਜ਼ਰਵਰ ਨਹੀਂ ਆ, ਫੁੱਲੀ ਆਟੋਮੇਟਿਡ ਆ। ਪਿੱਛੇ ਕੁਛ ਨਹੀਂ ਹੈਗਾ, ਹੈ। ਹਾਂ, ਤੇ ਨਹੀਂ, ਇਹਨਾਂ ਦੀ ਬੇਸਿਕਲੀ ਬੈਕ ਐਂਡ ਤੇ ਸੁਪਰਵਾਈਜ਼ਰ ਤੇ ਵਾਂਸ ਇਨ ਅ ਵਾਈਲ ਇਹਨੂੰ ਵੇਰੀ ਕਰਦੇ ਆ, ਤੇ ਰਿਵਿਊ ਕਰਦੇ ਆ, ਪਰ ਇਹਦੇ ਵਿੱਚ ਕੋਈ ਵੀ ਸੁਪਰਵਾਈਜ਼ਰ ਨਹੀਂ ਬੈਠਾ, ਹੈ ਨਾ। ਪਹਿਲਾਂ ਜਿਹੜੇ ਆਟੋਨੋਮਸ ਟਰੱਕ ਉਹਨਾਂ ਦੀ ਫਲੀਟ ਚੱਲਦੀ ਹੁੰਦੀ ਸੀ, ਸੋ ਉਹਦੇ ਵਿੱਚ ਇਹ ਨਾਲ ਦੀ ਨਾਲ ਉਹਦਾ ਕੋਈ ਆਬਜ਼ਰਵਰ ਜਾਂ ਸੁਪਰਵਾਈਜ਼ਰ ਬੈਠਾ ਹੁੰਦਾ ਸੀ, ਪਰ ਹੁਣ ਇਹਦੇ ਵਿੱਚ ਕੋਈ ਸੁਪਰਵਾਈਜ਼ਰ ਨਹੀਂ ਆ। ਤੇ ਇਹਦੇ ਰਾਜਕਰਨ 250 ਤੋਂ ਵੱਧ ਜਿਹੜੇ ਸਟੋਰ ਆ, ਵਾਲਮਾਰਟ ਤੇ ਡਾਲਰ ਜਨਰਲ ਦੇ ਵਿੱਚ ਇਹਨਾਂ ਦੀ ਜਿਹੜੀ ਡਿਲੀਵਰੀ ਆ ਇਹਨਾਂ 3 ਸਟੇਟਾਂ ਦੇ ਵਿੱਚ ਇਹ ਕਰ ਰਹੇ ਆ।
ਸੋ ਇਹ ਪਹਿਲਾ ਇਹ ਪਾਇਲਟ ਪ੍ਰੋਜੈਕਟ ਨਹੀਂ ਹੈਗਾ, ਪਾਇਲਟ ਇਹਨਾਂ ਦਾ ਡਨ ਹੈ, ਪ੍ਰੋਡਕਸ਼ਨ ਪ੍ਰੋਜੈਕਟ ਆ। ਹੁਣ ਇਹਨਾਂ ਦਾ ਇਹ ਆ ਵੀ 2027 ਦੇ ਵਿੱਚ ਜਦੋਂ ਫੈਕਟਰੀ ਆਉਣੀ ਹੈ ਇਹਨਾਂ ਦੀ, ਤੇ ਇਹਨਾਂ ਦਾ ਟਾਰਗੇਟ ਹੈਗਾ ਵੀ ਅਸੀਂ ਟੈਨਸ ਆਫ ਥਾਊਜ਼ੈਂਡਸ ਆਫ ਜਿਹੜੇ ਟਰੱਕ ਆ ਉਹਨੂੰ ਆਪਾਂ ਪ੍ਰੋਡਿਊਸ ਕਰਾਂਗੇ। ਸੋ ਇਹ ਜਿਹੜੇ ਕੁਛ ਜਿਹੜੇ ਨੰਬਰ ਆ ਉਹਦੇ ਵਿੱਚ ਇਹਨਾਂ 'ਚ ਸਭ ਤੋਂ ਵੱਧ 41 ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਨੰਬਰ ਆ ਇਹ 35 ਐਰੀਜ਼ੋਨਾ ਦੇ ਵਿੱਚ, 5 ਟੈਕਸਸ ਦੇ ਵਿੱਚ ਤੇ 1 ਆਰਕੈਂਸਾ ਦੇ ਵਿੱਚ ਹੈ ਨਾ। ਤੇ ਉਹਦੇ ਨਾਲ ਇਹ ਆ ਕਿ ਇਹ ਜਿਹੜੇ ਆ ਇਹ ਪਬਲਿਕ ਹਾਈਵੇ ਤੇ ਲੋਕਲ ਸਟਰੀਟ ਦੇ ਉੱਤੇ ਆਪਰੇਟ ਕਰ ਰਹੇ ਆ, ਹੈ ਨਾ। ਤੇ ਇਹਦੇ ਵਿੱਚ ਨਾਲ ਹਰਵਿੰਦਰ ਆਟੋਨਮਸ ਵਹੀਕਲ ਦੀ ਫੋਰਕਾਸਟ ਜਿਹੜੀ ਉਹ ਆਈ ਆ ਉਹ ਵੀ ਬਹੁਤ ਤਗੜੀ ਹੈ, ਕਹਿੰਦੇ ਟ੍ਰਿਪਲ ਹੋ ਜਾਣੀ ਆ 10 ਸਾਲਾਂ 'ਚ। ਬਿਲਕੁਲ ਹਾਂਜੀ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ, ਟ੍ਰਿਪਲ ਵੀ ਕੀ 4 ਗੁਣਾ ਹੀ ਤੁਸੀਂ ਲਾ ਲਓ, ਹੈ ਨਾ ਉਹਨੂੰ। ਤੇ ਇਹਦੇ ਵਿੱਚ ਇਹ ਆ ਕਿ ਇਹ ਜਿਹੜਾ ਐਟ ਦਿਸ ਪੁਆਇੰਟ ਇਨ ਟਾਈਮ ਥੋੜੀ ਜਿਹੀ ਇਹਨੂੰ ਇਹਨਾਂ ਕੰਟਰੋਲ ਕੀਤਾ ਹੋਇਆ ਕਿ ਜਿਹੜਾ ਇਹਨਾਂ ਦਾ ਰੀਜਨਲ ਨੈਟਵਰਕ ਹੈ 3 ਸਟੇਟਾਂ ਦੇ ਵਿੱਚ, ਉਹ ਬੇਸਿਕਲੀ ਰਿਪੀਟੇਬਲ ਮਿਡਲ ਮਾਈਲ ਰਾਊਟਸ ਆ, ਹੈ ਨਾ, ਬਾਟਲਿੰਗ ਪਲਾਂਟਸ ਤੋਂ ਲੈ ਕੇ ਅੱਛਾ ਇਹਨਾਂ ਦਾ ਜਿਹੜਾ ਟੂ ਸਿੰਪਲ ਜਿਹੜਾ AI ਵਾਲੀ ਟੂ ਸਿੰਪਲ ਆ ਇਹਨਾਂ ਦੇ ਨਾਲ ਜਿਹੜੇ ਗੈਟਿਕ ਦੇ ਇੰਟਰਨਲ ਜਿਹੜੇ ਹੈਗੇ ਆ ਜਾਂ ਕਿੱਦਾਂ ਆ, ਉਹ ਕੀ ਚੀਜ਼ ਆ? ਹਾਂਜੀ ਸ਼ਾਇਦ ਉਹ ਹੋ ਸਕਦੇ ਆ, ਪਰ ਇਹ ਜਿਹੜੀ ਕੋਲੈਬੋਰੇਸ਼ਨ ਆ ਕਿਉਂਕਿ ਹੁਣ ਟਰੱਕ ਆਉਣ ਦੇ ਕਰਕੇ ਇਹਨਾਂ ਦੀ ਕਾਫੀ ਜ਼ਿਆਦਾ ਪਪੂਲਰ ਹੋਈ ਜਾਂ ਮੀਡੀਆ ਦੇ ਵਿੱਚ ਆਈ ਹੈ। ਪਰ ਪੈਪਸੀ ਨੇ 2022 ਦੇ ਵਿੱਚ ਗੈਟਿਕ ਦੇ ਨਾਲ ਵਰਕ ਕਰਨਾ ਸ਼ੁਰੂ ਕਰ ਦਿੱਤਾ ਸੀ, ਤੇ ਜੂਨ 2025 ਦੇ ਵਿੱਚ ਜਿਹੜੇ ਸੇਫਟੀ ਡਰਾਈਵਰ ਉਹ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ ਸੀ। ਤੇ ਇਹਨਾਂ ਦਾ ਇੱਕ ਵੱਡੀ ਜਿਹੜੇ ਨੇ ਨਾ ਕੁਝ ਪੈਰਾਮੀਟਰ ਵੀ ਜਿਹੜੇ ਕੁਝ ਫੀਚਰ ਉਹ ਮਾਫੀ ਚਾਹੁੰਦਾ ਕੁਝ ਪਰਫਾਰਮੈਂਸ ਦੇ ਨੰਬਰਸ ਉਹ ਵੀ ਬਾਹਰ ਲੈ ਕੇ ਆਏ। ਉਹਨਾਂ ਕਿਹਾ ਵੀ ਜਿਹੜੀ ਸਾਡੀ ਡਿਲੀਵਰੀ ਆ ਉਹ 98% ਔਨ ਟਾਈਮ ਆ। ਇਹਦੇ ਕਰਕੇ ਹਾਂਜੀ ਅਕ੍ਰੋਸ ਆਪਰੇਸ਼ਨਸ ਵੱਡਾ ਨੰਬਰ ਆ, ਹੈ ਨਾ, ਬਹੁਤ ਵੱਡਾ 98% ਤਾਂ ਬਹੁਤ ਵੱਡਾ ਨੰਬਰ ਹੁੰਦਾ, ਤੇ ਪ੍ਰੈਸੀਜਨ ਤਾਂ ਬਹੁਤ ਜ਼ਿਆਦਾ ਹੁੰਦੀ ਆ। ਪਰ ਇਹਦੇ ਵਿੱਚ ਰਾਜਕਨ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਤੁਹਾਨੂੰ ਚੇਤਾ ਹੋਊਗਾ ਕਿ 2023 ਦੇ ਵਿੱਚ ਜਦੋਂ ਮੈਂ ਸਟੈਨਫੋਰਡ ਦੇ ਵਿੱਚ ਜਦੋਂ ਪੜ੍ਹਨ ਗਿਆ ਸੀ, ਉਦੋਂ ਵੀ ਆਪਾਂ ਟਾਕ ਸ਼ੋ ਕੀਤਾ ਸੀ ਕਿ ਉਹ ਕਹਿੰਦੇ ਸੀ ਕਿ 2027 ਦੇ ਵਿੱਚ ਇਹ ਮਿਡਲ ਮਾਈਲ ਰਾਊਟਸ ਦੇ ਵਿੱਚ ਸਾਨੂੰ ਆਮ ਦੇਖਣੇ ਸ਼ੁਰੂ ਕਰਦੇ। ਮਿਡਲ ਮਾਈਲ ਰਾਊਟ ਇਹ ਹੁੰਦਾ ਕਿ ਰਾਜਕਨ ਜਿੱਦਾਂ ਫੈਕਟਰੀ ਤੋਂ ਲੈ ਕੇ ਵੇਅਰ ਹਾਊਸ ਤੱਕ ਡਿਸਟ੍ਰੀਬਿਊਸ਼ਨ ਫੈਸਿਲਿਟੀ ਹੋ ਗਈ, ਹੈ ਨਾ, ਉਹ ਵੱਡੇ ਸਟੋਰ ਹੋ ਗਏ, ਉਹਨਾਂ ਦੇ ਉੱਤੇ ਜਾਣਾ। ਕਹਿੰਦਾ ਉਹਦੇ ਵਿੱਚ 2027 ਦੇ ਵਿੱਚ ਸਾਨੂੰ ਆਮ ਦੇਖਣੇ ਸ਼ੁਰੂ ਹੋ ਜਾਣਗੇ। ਵੀ ਹੁਣ ਪੈਪਸੀਕੋ ਨੇ 2026 ਆ ਤੇ 41 ਉਹਨਾਂ ਰਿਲੀਜ਼ ਕਰ ਦਿੱਤੇ ਆ, ਤੇ 2027 ਦੇ ਵਿੱਚ ਫੈਕਟਰੀ ਵਿੱਚ ਟੈਨਸ ਆਫ ਥਾਊਜ਼ੈਂਡਸ ਆਫ ਕਹਿੰਦੇ ਆ। ਸੋ ਜਿਹੜੀ ਟਾਈਮ ਲਾਈਨ ਆ ਉਸ ਹਿਸਾਬ ਦੇ ਨਾਲ ਬਿਲਕੁਲ ਮੈਚ ਕਰ ਰਹੀ ਹੈ। ਹਾਊਐਵਰ ਬਾਈ ਦ ਐਂਡ ਆਫ ਦ ਜਿਹੜੇ ਛੋਟੇ ਸਟੋਰਾਂ ਦਾ ਕੰਮ ਹੈਗਾ ਉਹ ਅਜੇ ਜਿਹੜਾ ਉਹ ਹਿਊਮਨ ਬੇਸਡ ਹੀ ਰਹੂਗਾ, ਪਰ ਇਵੈਂਚੁਅਲੀ ਜਦੋਂ ਪ੍ਰੂਫ ਆਫ ਕਨਸੈਪਟ ਦੇ ਅਕੋਰਡਿੰਗਲੀ ਇਹ ਕੰਮ ਵੱਧਦਾ ਗਿਆ, ਉਹਨਾਂ ਦਾ ਜਿਹੜਾ ਸ਼ੇਅਰ ਆ ਹੌਲੀ ਹੌਲੀ ਘਟਦਾ ਜਾਣਾ ਵਾ। ਸੋ ਇਹ ਬੜੀ ਇੰਟਰਸਟਿੰਗ ਜਿਹੜਾ ਆਸਪੈਕਟ ਹੈਗਾ ਇਸ ਚੀਜ਼ਾਂ ਨੂੰ ਲੈ ਕੇ, ਤੇ ਆਪਾਂ ਬਾਰ-ਬਾਰ ਕਰਦੇ ਹਾਂ ਕਿ ਜਿਹੜੇ ਆਪਣੇ ਭੈਣ ਵੀਰ ਭਰਾ ਟਰੱਕਿੰਗ ਦੇ ਵਿੱਚ ਹੈਗੇ ਆ ਉਹ ਵੀ ਇਹਦੇ ਪਾਸੇ ਜਿਹੜਾ ਥੋੜਾ ਜਿਹਾ ਸੋਚਣਾ ਸ਼ੁਰੂ ਕਰਨ, ਧਿਆਨ ਦੇਣ। ਤੇ ਆਫ ਕੋਰਸ ਟਰੱਕਿੰਗ ਦੇ ਉੱਤੇ ਜਿੱਦਾਂ ਊਬਰ ਲਿਫਟ ਕਰਕੇ ਕਾਫੀ ਇੰਟੈਂਸ ਕੰਪੀਟੀਸ਼ਨ ਹੈਗਾ ਵਾ ਜਿਹੜੀ ਰਾਈਡ ਹੌਲਿੰਗ ਸਰਵਿਸਿਜ਼ ਦੇ ਵਿੱਚ, ਹੈ ਨਾ, ਟੈਕਸੀ ਸਰਵਿਸ ਦੇ ਵਿੱਚ ਇੱਦਾਂ ਦਾ ਜਿਹੜਾ ਕੰਪੀਟੀਸ਼ਨ ਆ ਉਹ ਟਰੱਕਿੰਗ ਦੇ ਵਿੱਚ ਵੀ ਆ ਰਿਹਾ। ਤੇ ਹੁਣ ਅਗੇਨ ਮੈਂ ਬਾਰ-ਬਾਰ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਇਹ ਵੀ AI ਦੇ ਨਾਲ ਰਿਲੇਟਡ ਕਿੱਦਾਂ ਵਾ, ਉਹ ਤੋਂ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ। ਕਿਉਂਕਿ ਜਿਹੜੇ ਪਾਲਿਸੀ ਮੇਕਰ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਅਗਲੇ 20 ਸਾਲ 25 ਸਾਲ 30 ਸਾਲ ਬਾਅਦ ਕੀ ਹੋਣਾ ਵਾ, ਤੇ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਕਿੰਨੀ ਲੇਬਰ ਦੀ ਲੋੜ ਆ। ਬਾਕੀ ਦੇ ਆਸੇ ਪਾਸੇ ਤੇ ਸਾਰੇ ਬਹਾਨੇ ਬਣਾਏ ਜਾਂਦੇ ਆ। ਤੇ ਇਹ ਬਹੁਤ ਜ਼ਿਆਦਾ ਜਿਹੜੇ ਟਰੱਕਿੰਗ 'ਚ ਲੋਕ ਹੈਗੇ ਆ ਉਹ ਨਾਨ ਅਮੈਰੀਕਨ ਇਮੀਗ੍ਰੈਂਟ ਆ, ਤੇ ਉਹ ਜਿਹੜੇ ਆ ਉਹਨਾਂ ਦੀ ਆਉਣ ਵਾਲੇ ਟਾਈਮ ਦੇ ਵਿੱਚ ਓਨੀ ਲੋੜ ਨਹੀਂ ਰਹਿਣੀ। ਇਮੀਗ੍ਰੇਸ਼ਨ ਕਲੈਂਪ ਡਾਊਨ ਜਿਹੜਾ ਵਾ ਇਹਨੂੰ ਇਸ ਤਰੀਕੇ ਦੇ ਨਾਲ ਜੋੜਿਆ ਜਾ ਰਿਹਾ ਜੀ। ਹਰਵਿੰਦਰ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਬੜੀ ਮਿਹਰਬਾਨੀ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਪੰਜਾਬੀ ਟੈਕ ਟਾਕ ਨੂੰ ਆਪਾਂ ਕਰਦੇ ਹਾਂ ਇੱਥੇ ਹੁਣ ਸਮਾਪਤ, ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।